ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੀ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਦੇ ਨਾਲ ਸਾਰੇ ਦੋਸਤਾਂ ਨੂੰ ਮੈਂ ਜੀ ਆਇਆਂ ਨੂੰ ਆਖਣਾ ਕਾਫੀ ਦਿਨਾਂ ਬਾਅਦ ਆਉਣ ਹੋਇਆ ਔਰ ਮੈਂ ਬੇਨਤੀ ਕਰਾਂਗਾ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹ ਇਹਨੂੰ ਸ਼ੇਅਰ ਕਰ ਦੇਣ ਅੱਜ ਦੇ ਇਸ ਜਿਹੜੀ ਵੀਡੀਓ ਚੱਲ ਰਹੀ ਹੈ ਇਸ ਨੂੰ ਔਰ ਬਾਕੀ ਦੋਸਤਾਂ ਤੱਕ ਪੈਗਾਮ ਵੀ ਪਹੁੰਚਾ ਦੇਣ ਤਾਂ ਕਿ ਅੱਜ ਦੇ ਇਸ ਜਿਹੜਾ ਪ੍ਰੋਗਰਾਮ ਹੈ ਉਹਨੂੰ ਅਸੀਂ ਅੱਗੇ ਵਧਾ ਸਕੀਏ ਔਰ ਮੈਂ ਦੱਸਦਾ ਜਾਵਾਂ ਜਿਹੜੇ ਸਾਡੇ ਦੋਸਤ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਤੇ ਪਤਾ ਹੀ ਹੈ ਜਿਹੜੇ ਕੁਝ ਨਵੇਂ ਦੋਸਤ ਨੇ ਉਹਨਾਂ ਨੂੰ ਦੱਸਦੇ ਜਾਈਏ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਬੇਸਿਕਲੀ ਜਿਹੜਾ ਹੈ ਉਹ ਅਸੀਂ ਆਪਣੀ ਜਿਹੜੀ ਇੰਡੀਜਨਸ ਜਾਂ ਆਪਣੀ ਜਿਹੜੀ ਨੇਟਿਵ ਹਿਸਟਰੀ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਡਿਜੀਟਲ ਆਰਕਾਈਵਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਲੋਕਾਂ ਦਾ ਪੱਖ ਹੈ ਜਿਹੜੀ ਪੀਪਲਸ ਹਿਸਟਰੀ ਹੈ ਲੋਕਾਂ ਦੀ ਜਿਹੜੀ ਤਾਰੀਖ ਹੈ ਔਰ ਲੋਕਾਂ ਦੇ ਰਾਹੀਂ ਲੋਕਾਂ ਦੀ ਬੋਲੀ ਵਿੱਚ ਅਸੀਂ ਇਕੱਠੇ ਕਰਨ ਦਾ ਆਰ ਜਿਹੜਾ ਹੈ ਉਹ ਕੀਤਾ ਹੋਇਆ ਅਸੀਂ ਮੁਖਤਲਿਫ ਪ੍ਰੋਗਰਾਮ ਜਿਹੜੇ ਉਹ ਕਰਦੇ ਰਹਿੰਦੇ ਹਾਂ ਔਰ ਉਸ ਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰਨੇ ਆ ਕਿ ਅਸੀਂ ਆਪਣੇ ਪੰਜਾਬੀ ਜਿਹੜੀ ਸਾਡੀ ਜ਼ੁਬਾਨ ਹੈ ਉਹਨੂੰ ਲੈ ਕੇ ਔਰ ਆਪਣੀ ਤਾਰੀਖ ਨੂੰ ਲੈ ਕੇ ਅਸੀਂ ਇੱਕ ਸਾਇੰਟੀਫਿਕ ਮੈਥਡ ਦੇ ਥਰੂ ਆਪਣੇ ਇਸ ਜਗ੍ਹਾ ਦੀ ਆਪਣੇ ਇਸ ਖਿੱਤੇ ਦੀ ਆਪਣੇ ਇਸ ਥਾਂ ਦੀ ਜਿਹੜੀ ਤਾਰੀਖ ਹੈ ਉਹਨੂੰ ਇਕੱਠਿਆਂ ਕਰ ਸਕੀਏ ਔਰ ਆਪਣੀ ਆਉਣ ਵਾਲੀਆਂ ਨਸਲਾਂ ਤੱਕ ਉਹ ਪਹੁੰਚਾ ਸਕੀਏ ਅਸੀਂ ਇਹਨੂੰ ਇਕੱਠਾ ਇਸ ਤੋਂ ਵੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਲੋਨੀਅਲ ਪੀਰੀਅਡ ਦੀ ਕੀਤੀ ਹੋਈ ਜਿਹੜੀ ਮਾਰ ਧਾੜ ਹੈ ਔਰ ਉਹ ਮਾਰ ਧਾੜ ਜਿਹੜੀ ਹੈ ਉਹ ਸਿਰਫ ਮਾਲ ਔਰ ਜ਼ਮੀਨ ਔਰ ਮੁਖਤਲਿਫ ਹੋਰ ਸਾਡੀ ਇੱਥੇ ਦੀਆਂ ਚੀਜ਼ਾਂ ਦੇ ਨਾਲ ਦੀ ਨਾਲ ਸਾਡੀ ਤਾਰੀਖ ਦੇ ਨਾਲ ਵੀ ਉਹ ਮਾਰ ਧਾੜ ਜਿਹੜੀ ਹੋਈ ਹੈ ਉਹਦੇ ਚੋਂ ਨਖੇੜ ਕੇ ਜਾਂ ਉਹਦੇ ਚੋਂ ਨਿਤਾਰ ਕੇ ਅਸੀਂ ਆਪਣੀ ਤਾਰੀਖ ਨੂੰ ਆਪਣੇ ਬੱਚਿਆਂ ਤੱਕ ਆਪਣੇ ਆਉਣ ਵਾਲੀਆਂ ਨਸਲਾਂ ਤੱਕ ਔਰ ਆਪਣੇ ਸਟੂਡੈਂਟਸ ਤੱਕ ਔਰ ਸਾਡੇ ਵਰਗੇ ਜਿਹੜੇ ਲੋਕ ਨੇ ਜਿਹੜੇ ਪੜ੍ਹਦੇ ਨੇ ਪਏ ਉਹਨਾਂ ਤੱਕ ਇਹ ਤਾਰੀਖ ਨੂੰ ਪਹੁੰਚਾਉਣ ਦਾ ਆਰ ਜਿਹੜਾ ਕਰਦੇ ਪਏ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਹੱਥ ਹੈ ਜਿਹੜਾ ਅਸੀਂ ਸਮਝਦੇ ਕਿ ਬਹੁਤ ਇੰਪੋਰਟੈਂਟ ਹੈ ਉਹ ਸਾਡੇ ਸਕਾਲਰਸ ਨੇ ਜਿਹੜੇ ਪੂਰੀ ਦੁਨੀਆ ਤੋਂ ਆਪਣੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਆਪਣੇ ਪੰਜਾਬ ਆਪਣੇ ਕਿੱਤੇ ਨਾਲ ਪਿਆਰ ਕਰਨ ਵਾਲੇ ਥਾਂ ਥਾਈਂ ਬੈਠੇ ਨੇ ਆਪਣੇ ਥਾਵਾਂ ਤੇ ਬੈਠੇ ਨੇ ਪਰ ਉਹਨਾਂ ਦਾ ਦਿਲ ਪੰਜਾਬ ਨਾਲ ਧੜਕਦਾ ਹੈ ਔਰ ਉਹਨਾਂ ਦੀਆਂ ਜਿੰਨੀਆਂ ਵੀ ਰਿਸਰਚ ਨੇ ਉਹ ਸਾਰੀਆਂ ਦੀ ਸਾਰੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਸਾਡੇ ਇਸ ਛੋਟੇ ਜਿਹੇ ਇਸ ਸਟੇਜ ਦੇ ਉੱਪਰ ਜਾਂ ਇਸ ਪ੍ਰੋਗਰਾਮ ਨੂੰ ਜਦੋਂ ਅਸੀਂ ਸ਼ੁਰੂ ਕੀਤਾ ਤੇ ਸਾਨੂੰ ਇੱਕ ਭਰਵਾਂ ਹੁੰਗਾਰਾ ਜਿਹੜਾ ਹੈ ਉਹ ਸਾਡੇ ਸਕਾਲਰਸ ਦੀ ਤਰਫੋਂ ਸੀ ਜਿਨ੍ਹਾਂ ਦਾ ਕਰਕੇ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਉਹ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਕਿ ਪੂਰਾ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਹੈ ਇਹ ਜਿਹੜਾ ਹੈ ਉਹ ਬੜੇ ਜਿਹੜਾ ਪੂਰੇ ਤਰੀਕੇ ਦੇ ਨਾਲ ਚੱਲ ਰਿਹਾ ਅੱਜ ਦੇ ਇਸ ਪ੍ਰੋਗਰਾਮ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਪੋਸਟਰ ਸਾਡਾ ਵੇਖ ਲਿਆ ਸੀ ਔਰ ਅਸੀਂ ਇਸ ਗੱਲ ਤੇ ਅਸੀਂ ਮਾਣ ਵੀ ਕਰਨੇ ਆ ਕਿ ਖਾਸ ਕਰ ਪੰਜਾਬ ਦੇ ਵਿੱਚ ਜਿਹੜੀ ਕੋ ਐਗਜ਼ਿਸਟੈਂਸ ਹੈ ਜਾਂ ਜਿਹੜੀ ਅਸੀਂ ਜਿਹੜਾ ਕਲੈਕਟਿਵ ਜਿਹਨੂੰ ਅਸੀਂ ਕਹਿ ਸਕਦੇ ਕਲਚਰ ਹੈ ਸਾਡਾ ਉਹ ਬਹੁਤ ਕਦੀਮ ਹੈ ਔਰ ਉਸ ਪੁਰਾਣੇ ਹੋਣ ਦੇ ਨਾਲ ਨਾਲ ਉਹਦੇ ਵਿੱਚ ਉਹ ਸਾਰੀਆਂ ਸਾਇੰਟੀਫਿਕ ਜਿਹੜੇ ਜਿਹਨੂੰ ਕਹਿ ਸਕਦੇ ਕਿ ਟੈਕਨੀਕਸ ਹੈ ਨੇ ਕਿ ਜਿਹਦੇ ਰਾਹੀਂ ਸਾਰੇ ਮਜ਼ਹਬ ਜਿਹੜੇ ਨੇ ਉਹ ਇਕੱਠੇ ਰਹਿ ਸਕਦੇ ਨੇ ਔਰ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਜਿਹੜਾ ਉਹ ਸਾਡੇ ਇੱਥੇ ਬਜ਼ੁਰਗਾਂ ਦਾ ਬਾਬਿਆਂ ਦਾ ਸੂਫੀਜ਼ ਦਾ ਜਿਨ੍ਹਾਂ ਨੇ ਇਸ ਪੂਰੀ ਸਾਂਝ ਨੂੰ ਜਿਹੜਾ ਹੈ ਜੋੜ ਕੇ ਰੱਖਿਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਸਾਰੇ ਜਿਹੜੇ ਸਾਡੇ ਰਿਲੀਜਨ ਜਿਹੜੇ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਡੇ ਸਕਾਲਰਸ ਨੂੰ ਅਸੀਂ ਮੈਕਸਿਮਮ ਟਾਈਮ ਦੀ ਕਿਉਂਕਿ ਉਹਨਾਂ ਦੀ ਬਹੁਤ ਰਿਸਰਚ ਹੈ ਮੈਂ ਦੱਸਦਾ ਜਾਵਾਂ ਕਿ ਅੱਜ ਸਾਡੇ ਨਾਲ ਡਾਕਟਰ ਚਰਨਜੀਤ ਕੌਰ ਮਾਨ ਨੇ ਮੌਜੂਦ ਔਰ ਪਿਛਲੇ ਮਹੀਨੇ ਡੇਢ ਤੋਂ ਇਸ ਪੂਰੇ ਜਿੰਨੀ ਦੀ ਐਕਟੀਵਿਟੀ ਇਸ ਸਖੀ ਸਰਵਰ ਦੇ ਮੇਲੇ ਦੀ ਹੋ ਰਹੀ ਹੈ ਉਹਨੂੰ ਫਿਲਮਾ ਰਹੇ ਨੇ ਉਹਦੀਆਂ ਫੋਟੋਜ਼ ਲੈ ਰਹੇ ਨੇ ਔਰ ਉਹਦੇ ਇੰਟਰਵਿਊਜ਼ ਔਰ ਸਾਰਾ ਕੰਮ ਦੂਸਰੇ ਸਾਡੇ ਬਹੁਤ ਹੀ ਪਿਆਰੇ ਗੈਸਟ ਸਾਡੇ ਮੈਂ ਸਮਝਦਾ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇੱਕ ਪਾਰਟ ਨੇ ਇੱਕ ਹਿੱਸਾ ਨੇ ਔਰ ਉਹਨਾਂ ਦਾ ਕੰਮ ਜਿਹੜਾ ਹੈ ਉਹ ਸਾਡੇ ਵਾਸਤੇ ਔਰ ਇਸ ਕਲੱਬ ਦੇ ਨਾਲ ਬਹੁਤ ਜਿਹੜਾ ਹੈ ਜੁੜਿਆ ਹੋਇਆ ਮੇਰੀ ਮੁਰਾਦ ਹੈ ਗੁਰਦਾਸ ਦਦਵਾਲ ਸਾਹਿਬ ਸਾਡੇ ਨਾਲ ਯੂਕੇ ਤੋਂ ਇਸ ਪ੍ਰੋਗਰਾਮ 'ਚ ਸਾਡੇ ਨਾਲ ਨੇ ਸੋ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਮੈਂ ਪ੍ਰੋਫੈਸਰ ਡਾਕਟਰ ਚਰਨਜੀਤ ਕੌਰ ਮਾਨ ਹੋਰਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਉਣ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਦੋਸਤਾਂ ਦੇ ਨਾਲ ਸਾਂਝੀ ਕੀਤੀ ਜਾਵੇ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਥੈਂਕ ਯੂ ਮੈਂ ਅੱਜ ਦੀ ਗੱਲ ਬਾਤ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਧੰਨਵਾਦੀ ਹਾਂ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਜਿਨ੍ਹਾਂ ਨੇ ਮੈਨੂੰ
ਬੋਲਣ ਦਾ ਜਿਹੜਾ ਸੀ ਉਹ ਮੌਕਾ ਦਿੱਤਾ ਤੇ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਜਿੱਥੇ ਅਸੀਂ ਨਿਧੜਕ ਹੋ ਕੇ ਆਪਣੀ ਗੱਲਬਾਤ ਰੱਖ ਸਕਦੇ ਹਾਂ ਤੇ ਉਹ ਵੀ ਪੰਜਾਬੀ ਬੋਲੀ ਦੇ ਵਿੱਚ। ਤੇ ਅਕਸਰ ਕਿਹਾ ਜਾਂਦਾ ਕਿ ਪੰਜਾਬ ਗੁਰੂਆਂ ਪੀਰਾਂ ਤੇ ਯੋਧਿਆਂ ਦੀ ਧਰਤੀ ਹੈ ਅਤੇ ਦੁਆਬੇ ਦੇ ਵਿੱਚ ਇਹਨਾਂ ਸਾਰਿਆਂ ਦੀ ਬਣਾਉਣ। ਜੇਕਰ ਅਸੀਂ ਦੁਆਬੇ ਦੀ ਗੱਲ ਕਰੀਏ ਤਾਂ 8,899 ਕਿਲੋਮੀਟਰ ਘੇਰੇ ਦੇ ਵਿੱਚ ਦੁਆਬਾ ਜਿਹੜਾ ਉਹ ਪੈਂਦਾ ਹੈ। ਇਸ ਦੀ ਵਸੋਂ ਲਗਭਗ 55 ਲੱਖ ਹੈ, ਜਿਹਦੇ ਵਿੱਚ 4 ਜ਼ਿਲ੍ਹੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਨਵਾਂਸ਼ਹਿਰ ਪੈਂਦੇ ਹਨ। 15 ਤਹਿਸੀਲਾਂ ਨੇ, 30 ਬਲਾਕ, 25 ਵਿਧਾਨ ਸਭਾ ਹਲਕੇ ਨੇ ਤੇ 3436 ਪਿੰਡ ਪੈਂਦੇ ਨੇ। ਦੁਆਬੇ ਦਾ ਦਿਲ ਜਲੰਧਰ ਹੈ ਤੇ ਪੰਜਾਬ ਦਾ ਇਹ ਤੀਜਾ ਵੱਡਾ ਸ਼ਹਿਰ ਹੈ। ਅੱਜ ਜਿਸ ਵਿਸ਼ੇ ਤੇ ਮੈਂ ਗੱਲ ਕਰਨੀ ਉਸ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਯੋਗੇਸ਼ ਸਨੇਹੀ ਜੀ ਦਾ ਲੈਕਚਰ ਸੁਣਿਆ ਸੀ, ਜਿਹਦੇ ਵਿੱਚ ਉਹਨਾਂ ਨੇ ਹਿਸਟਰੀ, ਮੈਮਰੀ ਐਂਡ ਪ੍ਰੈਕਟਿਸ ਆਫ ਨਾਥ ਪੰਥੀ ਇਨ ਪੰਜਾਬ ਦਿੱਤਾ ਸੀ ਲੈਕਚਰ। ਉਹਨਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਸਾਨੂੰ ਜਾਣਕਾਰੀ ਜਿਹੜੀ ਸੀ ਦਿੱਤੀ ਸੀ। ਬਹੁਤ ਹੀ ਇਨਫੋਰਮੇਟਿਵ ਜਿਹੜੀ ਸੀ ਉਹ ਸੂਚਨਾ ਸੀ। ਉਦੋਂ ਮੇਰੇ ਮਨ 'ਚ ਖਿਆਲ ਆਇਆ ਕਿ ਸਾਡੇ ਵੀ ਲੋਕਲ ਏਰੀਏ ਦੇ ਵਿੱਚ ਕੁਝ ਸਾਫ-ਫੇਥ ਹੈਗੇ ਨੇ ਲੋਕਾਂ ਦੇ ਵਿੱਚ, ਉਹਨਾਂ ਨੂੰ ਘੋਖਿਆ ਜਾਵੇ। ਸੋ ਮੇਰੇ ਮਨ ਦੇ ਵਿੱਚ ਜਿਹੜਾ ਖਿਆਲ ਆਇਆ ਉਹ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਫ-ਫੇਥ ਜੋ 1947 ਤੋਂ ਪਹਿਲਾਂ ਜਾਂ 1947 ਤੋਂ ਬਾਅਦ ਪ੍ਰਚਲਿਤ ਰਹੇ, ਉਹਨਾਂ ਦੀ ਗੱਲ ਤੋਰਨ ਨੂੰ ਮੈਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਤੇ ਉਮੀਦ ਹੈ ਕਿ ਇਹਦੇ ਵਿੱਚ ਕਾਮਯਾਬੀ ਹੋਵੇਗੀ। ਵੇਖਣ ਵਿੱਚ ਆਉਂਦਾ ਤੇ ਕਈ ਗੱਲਾਂ ਅਸੀਂ ਸੁਣਦੇ ਹਾਂ, ਮਹਿਸੂਸ ਕਰਦੇ ਹਾਂ ਤਾਂ ਵੇਖਣ ਸੁਣਨ ਦੇ ਵਿੱਚ ਵੀ ਕਾਫੀ ਫਰਕ ਹੋ ਜਾਂਦਾ ਹੈ ਤੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਆਮ ਗੱਲ ਜਿਹੜੀ ਆ ਉਹ ਸਾਨੂੰ ਖਾਸ ਲੱਗਣ ਲੱਗ ਪਈ। ਸੋ ਮੈਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਨੂੰ ਦਰਸਾਉਂਦੀ ਹੋਈ ਇੱਕ ਧਾਰਮਿਕ ਪੈਦਲ ਯਾਤਰਾ ਪੀਰ ਲੱਖ ਦਾਤਾ ਕੇਸ ਸਟੱਡੀ ਵਿਲੇਜ ਮੁਕੰਦਪੁਰ, ਜਿੱਥੇ ਮੈਂ ਰਹਿ ਰਹੀ ਹਾਂ, ਜਿੱਥੇ ਪੀਰ ਲੱਖ ਦਾਤਾ ਦੀ ਬਹੁਤ ਮਾਨਤਾ ਹੈ, ਇਸ ਵਿਸ਼ੇ ਤੇ ਮੈਂ ਗੱਲ ਕਰਾਂਗੀ। ਜੋ ਅਜੇ ਇਹ ਮਾਨਤਾ ਖਤਮ ਨਹੀਂ ਹੋਈ, ਇਹ ਸਾਂਝ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਬਰਕਰਾਰ ਹੈ। ਵੈਸੇ ਤਾਂ ਅਸੀਂ ਦੇਖਦੇ ਹਾਂ ਕਿ ਪੀਰ ਲੱਖ ਦਾਤਾ ਬਾਰੇ ਜਿਹੜੀ ਸ਼ਰਧਾ ਹੈਗੀ ਆ ਉਹ ਪੰਜਾਬ ਦੇ ਹਰ ਇੱਕ ਰੀਜਨ ਦੇ ਵਿੱਚ ਪ੍ਰਚਲਿਤ ਹੈ, ਪਰ ਮੈਂ ਦੁਆਬੇ ਦੇ ਪਿੰਡ ਮੁਕੰਦਪੁਰ ਦੀ ਗੱਲ ਕਰਾਂਗੀ, ਜਿੱਥੇ ਲੋਕਾਂ ਦੇ ਵਿੱਚ ਸੱਭਿਆਚਾਰਕ ਅਤੇ ਆਰਥਿਕ ਵਿਕਾਸ ਜਿਹੜੇ ਉਹ ਪ੍ਰਫੁੱਲਤ ਹੋ ਰਹੇ ਨੇ, ਆਪਸੀ ਪਿਆਰ ਜਿਹੜਾ ਵਾ ਉਹ ਵੱਧ ਰਿਹਾ ਹੈ। ਜਿੱਥੋਂ ਤੱਕ ਮੇਰੇ ਲੈਕਚਰ ਦਾ ਡਿਜ਼ਾਈਨ ਹੈ ਉਹ ਮੈਂ ਇਸ ਤਰ੍ਹਾਂ ਕੀਤਾ ਹੈ ਕਿ ਇੱਕ ਵਾਕਿੰਗ ਟੂਰ ਦੀ ਤਰ੍ਹਾਂ ਹੈ, ਜਿੱਥੇ ਲੋਕਾਂ ਦੇ ਧਾਰਮਿਕ ਵਿਸ਼ਵਾਸ ਝੰਡੇ ਦੇ ਨਾਲ, ਦੀਵੇ ਦੇ ਨਾਲ, ਚਾਦਰ ਚੜਾਉਣ ਦੇ ਨਾਲ ਅਤੇ ਕਈ ਹੋਰ ਸੁੱਖਾਂ ਸੁਖਨਾਂ ਦੇ ਨਾਲ ਜੁੜੇ ਹੋਏ ਨੇ। ਇਹ ਲੋਕ ਸਿਰਫ ਪਿੰਡ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਜਿਹੜੇ ਜਾ ਵਸੇ ਨੇ ਉਹਨਾਂ ਦੀ ਵੀ ਮਾਨਤਾ ਹੈ। ਤੋ ਜੇਕਰ ਅਸੀਂ ਧਰਮ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ ਧਰਮ ਇੱਕ ਸਮਾਜਿਕ ਸੰਸਥਾ ਹੈ। ਧਾਰਮਿਕ ਵਿਸ਼ਵਾਸਾਂ ਦੀ ਹੋਂਦ ਸੰਸਾਰ ਦੇ ਲਗਭਗ ਹਰ ਸਮਾਜ ਦੇ ਵਿੱਚ, ਭਾਵੇਂ ਉਹ ਕਿੰਨਾ ਵੀ ਤਰੱਕੀ ਯਾਫਤਾ ਜਾਂ ਪਛੜਿਆ ਹੋਵੇ, ਸਾਨੂੰ ਉਹਦੇ ਵਿੱਚੋਂ ਮਿਲਦੀ ਹੈਗੀ। ਪਿੰਡੂ ਲੋਕ ਆਪਣੀ ਧਰਮ ਸੰਬੰਧੀ ਲੋੜਾਂ ਦੀ ਪੂਰਤੀ ਜਿਹੜੀ ਹੈਗੀ ਆ ਉਹ ਪ੍ਰਚਲਿਤ ਜਿਹੜੀਆਂ ਧਾਰਮਿਕ ਪ੍ਰਥਾਵਾਂ ਹੁੰਦੀਆਂ ਉਹਦੇ ਵਿੱਚੋਂ ਹੀ ਕਰਦੇ। ਜਾਂ ਸਧਾਰਨ ਸ਼ਬਦਾਂ 'ਚ ਅਸੀਂ ਇਸ ਤਰ੍ਹਾਂ ਕਹਿ ਲੈਂਦੇ ਹਾਂ ਕਿ ਲੋਕ ਧਰਮ ਤੋਂ ਭਾਵ ਮਨੁੱਖ ਦੀ ਆਪਣੇ ਤੋਂ ਬਲਵਾਨ ਕਿਸੇ ਰਹੱਸਮਈ ਸ਼ਕਤੀ ਦੇ ਵਿੱਚ ਵਿਸ਼ਵਾਸ ਹੈ ਤੇ ਇਸ ਸ਼ਕਤੀ ਨੂੰ ਸਮੇਂ ਤੇ ਆਪਣੀ ਸੋਚ ਅਨੁਸਾਰ, ਅਨੁਭਵ ਅਨੁਸਾਰ ਅਤੇ ਕਲਪਨਾ ਅਨੁਸਾਰ ਜਿਹੜਾ ਉਹ ਭਿੰਨ ਗੁਣ ਪ੍ਰਦਾਨ ਕੀਤੇ ਜਾਂਦੇ ਨੇ ਤੇ ਅਖੀਰ ਇਸ ਸ਼ਕਤੀ ਨੂੰ ਸਰਬ ਸਮਰੱਥ ਗੁਣਾਂ ਵਾਲਾ ਜਿਹੜਾ ਉਹ ਮੰਨਿਆ ਜਾਂਦਾ ਤੇ ਇਸ ਦਾ ਸਰੂਪ ਦਾ ਵਿਕਾਸ ਜਿਹੜਾ ਹੁੰਦਾ ਰਹਿੰਦਾ ਹੈ। ਕਦੇ ਅਸੀਂ ਇਹ ਸਰਗੁਣ ਰੂਪ ਵਿੱਚ ਤੇ ਕਦੇ ਨਿਰਗੁਣ ਰੂਪ ਵਿੱਚ ਅਸੀਂ ਇਹਨੂੰ ਮੰਨਿਆ ਜਾਂਦਾ ਹੈ ਤੇ ਫਿਰ ਇਸ ਨੂੰ ਸਰਗੁਣ ਤੇ ਨਿਰਗੁਣ ਦੋਹਾਂ ਸਰੂਪਾਂ ਨਾਲ ਕਬੂਲਿਆ ਗਿਆ ਹੈ। ਸੋ ਇਸ ਰਹੱਸਮਈ ਸ਼ਕਤੀ ਦਾ ਬਹੁਪੜਾਵੀ ਵਿਕਾਸ ਹੀ ਲੋਕ ਧਰਮ ਦਾ ਇਤਿਹਾਸ ਹੈ। ਜਿੱਥੋਂ ਤੱਕ ਅਸੀਂ ਵਿਸ਼ਵਾਸ ਪਰੰਪਰਾਗਤ ਲੋਕ ਵਿਸ਼ਵਾਸ ਜਿਹੜੇ ਪਰੰਪਰਾਗਤ ਤੌਰ ਤੇ ਪ੍ਰਮਾਣ ਕਰ ਲੈਂਦੇ ਆ, ਉਹ ਉਹਨਾਂ ਦੀ ਪੀੜ੍ਹੀ ਜਿਹੜੀ ਆ, ਪੀੜ੍ਹੀ ਦਰ ਪੀੜ੍ਹੀ ਇਹ ਜਿਹੜੇ ਚੱਲਦੇ ਰਹਿੰਦੇ ਨੇ ਤੇ ਇਹਨਾਂ ਦੀ ਉਤਪਤੀ ਜਿਹੜੀ ਆ ਉਹ ਮਨੁੱਖੀ ਤਜਰਬਿਆਂ ਦਾ ਵੱਡਾ ਹੱਥ ਹੈ। ਜੇਕਰ ਅਸੀਂ ਪੰਜਾਬ ਦੇ ਵਿੱਚ ਲੋਕ ਧਰਮ
ਕਿ ਵੱਖ-ਵੱਖ ਧਰਮਾਂ ਦੇ ਅਨੁਯਾਈ ਜਿਹੜੇ ਹੈਗੇ ਬਿਨਾਂ ਕਿਸੇ ਵਖਰੇਵੇਂ ਜਾਂ ਭਿੰਨ-ਭਾਵ ਦੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਜਿਹੜਾ ਉਹ ਕਰਦੇ ਨੇ। ਇਸੇ ਤਰ੍ਹਾਂ ਗੁਰੂ ਨਾਨਕ ਜੀ, ਬਾਬਾ ਫਰੀਦ ਜੀ, ਗੁੱਗਾ ਪੀਰ ਜੀ, ਇਹ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਸਭ ਦੇ ਸਾਂਝੇ ਜਿਹੜੇ ਨਾ ਇੱਕੋ ਜੋ ਸਾਡੇ ਵਿੱਚ ਵਿਚਰਦੇ ਹਨ। ਸੋ ਇਸੇ ਤਰ੍ਹਾਂ ਹੀ ਵੱਖ-ਵੱਖ ਪੀਰ, ਪੈਗੰਬਰ, ਦੇਵੀ ਦੇਵਤੇ ਤੇ ਉਹਨਾਂ ਦੇ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਜਿਹੜਾ ਹੈਗਾ ਪੰਜਾਬ ਦੇ ਹਰ ਵਰਗ ਦੇ, ਹਰ ਧਰਮ ਦੇ ਲੋਕਾਂ ਦੇ ਵਿੱਚ ਪਾਇਆ ਜਾਂਦਾ ਹੈ। ਤੇ ਜੇ ਅਸੀਂ ਭਾਰਤੀ ਸਮਾਜ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਧਾਰਮਿਕ ਵਿਸ਼ਵਾਸ ਜਿਹੜੇ ਇੱਕ ਫਲਸਫੇ ਦੇ ਉੱਤੇ ਆਧਾਰਿਤ ਨੇ, ਉਹਨਾਂ ਤੋਂ ਇਲਾਵਾ ਵੀ ਉਪ ਧਾਰਮਿਕ ਰੀਤੀ ਰਿਵਾਜ ਵੀ ਸਮਾਜ ਦੇ ਵਿੱਚ ਪ੍ਰਚਲਿਤ ਨੇ, ਜੋ ਆਰਥਿਕ ਅਤੇ ਸੱਭਿਆਚਾਰਕ ਦੇ ਵਿਕਾਸ ਨਾਲ ਪ੍ਰਫੁੱਲਿਤ ਹੋ ਰਹੇ ਨੇ। ਅਜਿਹੇ ਨੂੰ ਦਰਸਾਉਂਦਾ ਹੋਇਆ ਮੇਰਾ ਮੌਜੂਦਾ ਗੱਲਬਾਤ ਹੈ ਪੀਰ ਲੱਖ ਦਾਤਾ ਪ੍ਰਤੀ ਧਾਰਮਿਕ ਸ਼ਰਧਾ ਹੈ, ਜੋ ਸਾਨੂੰ ਇੱਕ ਚੰਗਾ ਵਿਸ਼ਵਾਸ ਜਿਹੜਾ ਦਰਸਾਉਂਦੀ ਹੈ। ਇਹ ਇੱਕ ਐਮਪੀਰੀਕਲ ਸਟੱਡੀ ਹੈ। ਇਹਦੇ ਵਿੱਚ ਮੈਂ ਡਾਟਾ ਕਲੈਕਸ਼ਨ ਟੈਕਨੀਕ, ਇੰਟਰਵਿਊ ਤੇ ਮੇਰੀ ਜਾਤੀ ਜਿਹੜੀ ਆ ਉਹ ਆਬਜ਼ਰਵੇਸ਼ਨ ਹੈ। ਪੀਰ ਲੱਖ ਦਾਤਾ ਬਾਰੇ ਜਾਣ ਪਛਾਣ ਜੇ ਅਸੀਂ ਕਰੀਏ ਤਾਂ ਪੀਰ ਸ਼ਬਦ ਫਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਹੈ ਬਿਰਧ ਵਿਅਕਤੀ, ਪਰ ਮੁਸਲਮਾਨ ਲੋਕ ਕਿਸੇ ਮਹਾਂਪੁਰਸ਼, ਮੁਰਸ਼ਿਦ ਜਾਂ ਪਥ ਪ੍ਰਦਰਸ਼ਕ ਲਈ ਇਹ ਸ਼ਬਦ ਜਿਹੜਾ ਵਰਤਦੇ ਨੇ। ਪੀਰ ਉਹ ਹੈ ਜੋ ਆਪਣੇ ਮੁਰੀਦ ਜਾਂ ਚੇਲੇ ਨੂੰ ਅਧਿਆਤਮਕ ਉੱਨਤੀ ਦੇ ਲਈ ਅਗਵਾਈ ਦਿੰਦਾ ਹੈ। ਇਸ ਪ੍ਰਕਾਰ ਦਾ ਗੁਣ ਜਾਂ ਸਮਰੱਥਾ ਪੀਰ ਨੂੰ ਕਿਸੇ ਮਾਰਗ ਦਰਸ਼ਨ ਜਾਂ ਦਰਵੇਸ਼ ਤੋਂ ਪ੍ਰਾਪਤ ਹੁੰਦੀ ਹੈ। ਇਸੇ ਕਰਕੇ ਉਹ ਉਸ ਦਾ ਉੱਤਰਾਧਿਕਾਰੀ ਜਿਹੜਾ ਬਣਦਾ ਹੈ ਤੇ ਇਸ ਦਾ ਨਿਵਾਸ ਆਮ ਤੌਰ ਤੇ ਕਿਸੇ ਦਰਵੇਸ਼ ਦੀ ਮਜ਼ਾਰ ਤੇ ਹੁੰਦਾ ਹੈ। ਤੋ ਇਹਨਾਂ ਪੀਰਾਂ ਦੇ ਪੈਰੋਕਾਰਾਂ ਦੇ ਉੱਤੇ ਬਹੁਤ ਪ੍ਰਭਾਵ ਰਹਿੰਦਾ ਹੈ ਅਤੇ ਇਹਨਾਂ ਦੀ ਗੱਲ ਨੂੰ ਬ੍ਰਹਮ ਵਾਕ ਤੁਲ ਮਹੱਤਵ ਜਿਹੜਾ ਦਿੱਤਾ ਜਾਂਦਾ। ਜਿਵੇਂ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1382 ਤੇ ਲਿਖਿਆ ਹੈ ਕਿ ਬਾਬਾ ਫਰੀਦ ਜੀ ਨੇ, ਜੋ ਜਨ ਪੀਰ ਨਵਾਜਿਆ ਤੇ ਨਾ ਅੰਚ ਨਾ ਲਾਭ। ਸੋ ਪੀਰ ਦਾਤਾ ਨੂੰ ਵੱਖ-ਵੱਖ ਨਾਵਾਂ ਦੇ ਨਾਲ ਜਾਣਿਆ ਜਾਂਦਾ। ਲਾਲਾ ਵਾਲਾ ਪੀਰ, ਪੀਰ ਨਿਗਾਹੇ ਵਾਲਾ। ਤੁਹਾਨੂੰ ਪੀਰ ਲੱਖ ਦਾਤਾ ਬਾਰੇ ਕੋਈ ਪ੍ਰਮਾਣਿਕ ਤੱਥਾਂ ਦੀ ਜਾਣਕਾਰੀ ਜਿਹੜੀ ਆ ਉਹ ਨਹੀਂ ਮਿਲਦੀ, ਅਣਹੋਂਦ ਹੈ। ਇਸ ਬਾਰੇ ਕੋਈ ਲਿਖਤੀ ਜਾਂ ਦਸਤਾਵੇਜ਼ ਵੀ ਨਹੀਂ ਮਿਲਦਾ। ਸਿਰਫ ਸਾਡੇ ਕੋਲ ਮੌਖਿਕ ਇਤਿਹਾਸ ਹੀ ਗਵਾਹੀ ਜਿਹੜੀ ਆ ਉਹ ਭਰਦਾ ਹੈ। ਤੋ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਕੁਝ ਅਜਿਹੀਆਂ ਸੰਸਥਾਵਾਂ ਹਨ ਜਿੱਥੇ ਪੀਰ ਲੱਖ ਦਾਤਾ ਦੀ ਪੂਜਾ ਕੀਤੀ ਜਾਂਦੀ ਹੈ, ਮਜ਼ਾਰਾਂ ਤੇ, ਪੂਜਾ ਸਥਾਨਾਂ ਤੇ, ਚੌਂਕੀਆਂ ਆਦਿ। ਪਰ ਇਹਨਾਂ ਕਿਹਾ ਜਾਂਦਾ ਹੈ ਕਿ, ਜਾਂ ਇਹ ਕਹਿ ਲਓ ਕਿ ਵਿਸ਼ਵਾਸ ਮੰਨਿਆ ਜਾਂਦਾ ਹੈ ਕਿ ਮੁਗਲ ਕਾਲ ਦੇ ਵਿੱਚ ਹੀ ਹੋਏ ਨੇ, ਪਰ ਉਸ ਸਮੇਂ ਦਾ ਵੀ ਕੋਈ ਪੁਖਤਾ ਪ੍ਰੂਫ ਜਿਹੜਾ ਉਹ ਸਾਨੂੰ ਨਹੀਂ ਮਿਲਦਾ। ਪਰ ਇਹ ਮੰਨਿਆ ਜਾਂਦਾ ਹੈ ਕਿ ਸੈਯਦ ਅਹਿਮਦ ਸਖੀ ਸੁਲਤਾਨ, ਜਿਨ੍ਹਾਂ ਨੂੰ ਲੱਖ ਦਾਤਾ, ਸਖੀ ਸੁਲਤਾਨ ਤੇ ਲਾਲਾ ਵਾਲਾ ਪੀਰ ਸਰਕਾਰ ਕਿਹਾ ਜਾਂਦਾ ਹੈ, ਇਹ ਹਜ਼ਰਤ ਜੈਬੁਨਲ ਆਬਿਦੀਨ ਦੇ ਪੁੱਤਰ, ਜੋ ਬਗਦਾਦ ਤੋਂ ਮਾਈਗ੍ਰੇਟ ਹੋ ਕੇ ਸ਼ਾਹਕੋਟ ਮੁਲਤਾਨ ਦੇ ਨੇੜੇ ਜਿਹੜੇ ਸੀ 1220 ਈਸਵੀ ਦੇ ਵਿੱਚ ਆ ਕੇ ਵਸ ਗਏ ਸੀ ਤੇ ਲਾਹੌਰ ਦੇ ਵਿੱਚ ਪੜ੍ਹੇ ਨੇ। ਤੇ ਸਖੀ ਸਰਵਰ ਨੇ ਵਜ਼ੀਰਾਬਾਦ ਦੇ ਨੇੜੇ ਸੋਹਰਾ ਵਿਖੇ ਇਸਲਾਮ ਦਾ ਪ੍ਰਚਾਰ ਕੀਤਾ ਸੀ ਤੇ ਇਹਨਾਂ ਦੇ ਕੰਟੈਂਪਰੇਰੀ ਜਿਹੜੇ ਹੈਗੇ ਨੇ ਉਹ ਸ਼ੇਖ ਸ਼ਾਹ ਅਬੂਦੀਨ ਸੋਹਰਾਵਾਦੀ ਅਤੇ ਹਜ਼ਰਤ ਮੋਇਨੂਦੀਨ ਅਜਮੇਰ ਰਹੇ ਨੇ। ਫਿਰ ਡੇਰਾ ਗਾਜੀ ਖਾਂ ਆ ਗਏ ਨੇ ਤੇ ਇੱਥੋਂ ਆ ਕੇ ਫਿਰ ਉਹ ਪੀਰ ਨਿਗਾਹੇ ਚਲੇ ਗਏ ਨੇ, ਉੱਥੇ ਜਾ ਕੇ ਸੈਟਲ ਹੋ ਗਏ ਨੇ ਤੇ ਇੱਥੋਂ ਹੀ ਉਹਨਾਂ ਦਾ ਨਾਂ ਜਿਹੜਾ ਉਹ ਸਖੀ ਸਰਵਰ ਪੈ ਗਿਆ ਹੈ। ਤੋਂ ਪੰਜਾਬ ਅਤੇ ਭਾਰਤ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਸ਼ਰਾਈਨ ਜਾਨੀ ਕਿ ਧਾਰਮਿਕ ਸਥਾਨ ਜਿਹੜੇ ਆ ਅਸੀਂ ਕਾਫੀ ਦੇਖਦੇ ਹਾਂ। ਅੱਗੇ ਵਧਦੇ ਹੋਏ ਮੈਂ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਪੀਰ ਲੱਖ ਦਾਤਾ ਦੇ ਬਗਦਾਦ ਸ਼ਹਿਰ ਦੇ ਵਿੱਚ 511 ਈਸਵੀ ਪੂਰਵ 'ਚ ਪ੍ਰਗਟ ਹੋਏ ਨੇ। ਇੱਕ ਇਹ ਵੀ ਮਿੱਥ ਹੈ। ਈਰਾਨ ਸ਼ਹਿਰ ਦਾ ਨਗਰ ਜੋ ਫਰਾਂਸ ਦੀ ਖਾੜੀ ਤੋਂ 400 ਕਿਲੋਮੀਟਰ ਦੂਰ ਦਜਲਾ ਤੇ ਫਰਾਂਤ ਨਦੀਆਂ ਦੇ ਸੰਗਮ ਉੱਤੇ ਵਸਿਆ ਹੋਇਆ ਹੈ ਤੇ ਉੱਥੇ ਵੀ ਇੱਕ ਜਿਹੜਾ ਹੈਗਾ ਵਪਾਰਕ ਮਾਰਗ ਦਾ ਮੁੱਖ ਪੜਾਅ ਸੀ। ਤੇ ਜਦੋਂ ਈਰਾਨ ਦਾ ਵਿਸਥਾਰ ਹੋਇਆ ਤਾਂ ਇਰਾਕ ਵੱਲ ਜਿਹੜੇ ਸੀ ਆਬਾਸ ਵਸਤੀ ਖਲੀਫਾ ਨੇ ਇਹਨਾਂ ਨੂੰ ਇਸਲਾਮ ਧਰਮ ਦੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ ਹੈ। ਅੱਗੇ ਮੈਂ ਜਿਹੜੀ ਗੱਲ ਕਰਨੀ ਹੈ ਉਹ ਹੈ ਯਾਤਰਾ ਦੀ। ਮੈਂ ਜਿਹੜਾ ਮੇਰਾ ਮੁੱਖ ਗੱਲ ਕਰਨ ਦਾ ਪਰਪਸ ਹੈ ਉਹ ਇੱਕ ਯਾਤਰਾ ਦਾ ਆਰੰਭ ਹੈ। ਉਹ ਉਹਦਾ ਇਤਿਹਾਸਕ ਪਿਛੋਕੜ ਦੀ ਜੇ ਗੱਲ ਕਰੀਏ ਤਾਂ ਇਹ ਇੱਕ ਪੈਦਲ ਯਾਤਰਾ ਹੈ ਜੋ ਕਿ 12 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਚੱਲਦੀ ਹੈ। ਇਹ ਯਾਤਰਾ ਦੇ ਸੰਘ ਵਿੱਚ ਚੱਲਦੇ ਹਨ। ਇਹ ਪੀਰਾਂ ਦੀ ਜਮਾਤ ਹੈ, ਇਕੱਠੇ ਹੋ ਕੇ ਤੁਰਦੇ ਨੇ ਤੇ ਹਰ ਥਾਂ ਇਹਨਾਂ ਦਾ ਇੱਕ ਸਟੇ ਹੁੰਦਾ ਹੈ। ਤੋ ਇਹ ਧਾਰਮਿਕ ਯਾਤਰਾ ਇੱਕ ਹੌਲੀ ਹੌਲੀ ਜਿਹੜੀ ਆ ਉਹ ਮੇਲੇ ਦਾ ਰੂਪ ਤਿਆਰ ਇਹਨੇ ਕਰ ਲਿਆ ਹੈ। ਸੋ ਇਸ ਧਾਰਮਿਕ ਯਾਤਰਾ ਦਾ ਜਿਹੜਾ ਆਰੰਭ ਹੈ ਇੱਕ ਪਰਿਵਾਰ ਵੱਲੋਂ
ਦਿੱਤਾ ਜਾਂਦਾ। ਉਹ ਪਰਿਵਾਰ ਜਿਹੜਾ ਹੈਗਾ ਉਹ ਰੱਤੇਵਾਲ ਵਿਖੇ ਹੈ, ਰੱਤੇਵਾਲ ਬਲਾਚੌਰ ਦੇ ਨੇੜੇ ਹੈ। ਇਹ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪੈਂਦਾ ਹੈ। ਰੌਣਕੀ ਰਾਮ ਜੀ ਰੱਤੇਵਾਲ ਗੱਦੀ ਨਸ਼ੀਨ ਸੀ। ਉਹਨਾਂ ਤੋਂ ਬਾਅਦ ਮੌਜੂਦਾ ਗੱਦੀ ਨਸ਼ੀਨ ਭਗਤ ਪਰਸ਼ੋਤਮ ਦਾਸ ਨੇ ਯਾਤਰਾ ਸੰਬੰਧੀ ਸਾਨੂੰ ਕਈ ਦੰਦ ਕਥਾਵਾਂ ਜਿਹੜੀਆਂ ਉਹ ਸੁਣਾਈਆਂ ਹਨ। ਤੋ ਪੀਰ ਲਖਦਾਤਾ ਬਾਰੇ ਉਹਨਾਂ ਦੇ ਸੁਣ ਪਤਾ ਲੱਗਦਾ ਹੈ ਕਿ ਉਹ ਬਗਦਾਦ ਸ਼ਹਿਰ ਤੋਂ ਘੁੰਮਦੇ ਘੁੰਮਦੇ ਪੰਜਾਬ ਪਹੁੰਚੇ। ਉੱਥੋਂ ਘੁੰਮਦੇ ਹੋਏ ਉਹ ਉਹਨਾਂ ਹਿਮਾਚਲ ਤੇ ਕਾਂਗੜਾ ਦੇ ਵਿੱਚ ਸਥਿਤ ਹੈ ਦੇ ਲਾਗੇ ਪਿਗੋ ਨਿਗਾਹੇ ਵਿਖੇ ਉਹਨਾਂ ਨੇ ਆਸ਼ਰਮ ਕੀਤਾ ਤੇ ਉੱਥੇ ਉਹਨਾਂ ਦੀ ਮੁਲਾਕਾਤ ਜਿਹੜੀ ਸੀ ਬਾਬਾ ਨਕਾਈਆ ਨਾਲ ਹੋਈ, ਜੋ ਅੱਖਾਂ ਤੋਂ ਅੰਨਾ ਸੀ, ਤੇ ਉਹਨਾਂ ਦੇ ਵਰ ਦੇ ਨਾਲ ਉਹ ਸੁਜਾਖੇ ਜਿਹੜੇ ਸੀ ਉਹ ਹੋ ਗਏ ਤੇ ਇੱਥੇ ਉਹ ਵਰਦਾਨ ਦਿੱਤਾ ਤੇ ਉੱਥੇ ਉਸ ਪਿੰਡ ਦੇ ਵਿੱਚ ਉਹ ਵਸ ਗਏ। ਉਸ ਪਿੰਡ ਦਾ ਨਾਂ ਰੱਤੇਵਾਲ ਹੈ। ਇੱਥੇ ਉਹਨਾਂ ਨੇ ਕਈ ਕੌਤਕ ਜਿਹੜੇ ਸੀ ਉਹ ਰਚੇ। ਸੋ ਰੱਤੇਵਾਲ ਵਿਖੇ ਇਹਨਾਂ ਦਾ ਇੱਕ ਬਜ਼ੁਰਗ ਰਹਿੰਦਾ ਸੀ ਜੋ 5 ਰੋਜ਼ਾ ਨਮਾਜ਼ੀ ਸੀ। ਉਸਦੀ ਭਗਤੀ ਤੋਂ ਖੁਸ਼ ਹੋ ਕੇ ਉਹ ਆਪਣਾ ਨਿਸ਼ਾਨ ਦਾ ਮਤਲਬ ਪੀਰ ਦਾ ਝੰਡਾ ਜਿਹੜਾ ਸੀ ਉਹ ਦੇ ਗਏ ਤੇ ਇਸ ਤਰ੍ਹਾਂ ਪੀਰ ਲਖਦਾਤਾ ਜਿਨ੍ਹਾਂ ਥਾਵਾਂ ਤੇ ਗਏ ਉੱਥੇ ਆਪਣੇ ਨਿਸ਼ਾਨ ਜਿਹੜੇ ਸੀ ਰੱਖਦੇ ਗਏ। ਉਹਨਾਂ ਥਾਵਾਂ ਤੇ ਚੌਂਕੀ ਜਿਹੜੀ ਸੀ ਉਹ ਬਣਦੀ ਰਹੀ ਤੇ ਉਹਨਾਂ ਥਾਵਾਂ ਦੇ ਉੱਤੇ ਹੀ ਮੇਲੇ ਲੱਗਣੇ ਜਿਹੜੇ ਸੀ ਉਹ ਸ਼ੁਰੂ ਹੋ ਗਏ। ਇਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਸਰਹੱਦਾਂ ਦੀਆਂ ਬੰਦਿਸ਼ਾਂ ਕਾਰਨ ਇਹ ਜਿਹੜੇ ਨਿਸ਼ਾਨ ਸੀ ਉਹ ਰਾਜਾ ਤਾਲ ਜੋ ਪਾਕਿਸਤਾਨ ਬਾਰਡਰ ਤੇ ਹੈ ਉੱਥੇ ਚਲੇ ਜਾਂਦੇ ਆ ਤੇ ਉੱਥੋਂ ਧਾਰਮਿਕ ਸ਼ਰਧਾ ਦੇ ਨਾਲ ਲੋਕ ਜਿਹੜੇ ਆ ਡੇਰਾ ਗਾਜ਼ੀ ਖਾਂ ਮੁਲਤਾਨ ਵਿਖੇ ਪਹੁੰਚਾਉਂਦੇ ਨੇ ਤੇ ਬਾਰਡਰ ਤੇ ਖੜੀ ਸਾਧ ਸੰਗਤ ਜਿਹੜੀ ਹੈਗੀ ਉਹ ਇੱਕ ਨਜ਼ਾਰੇ ਨੂੰ ਦੂਰਬੀਨ ਦੇ ਰਾਹੀਂ ਦੇਖਦੀ ਹੈ। ਸੋ ਇਹ ਹੈ ਸਾਡਾ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਪ੍ਰਤੀਕ ਇੱਕ ਧਾਰਮਿਕ ਯਾਤਰਾ ਜੋ ਰੱਤੇਵਾਲ ਤੋਂ ਸ਼ੁਰੂ ਹੁੰਦੀ ਹੈ ਤੇ ਰਾਜਾ ਤਾਲ ਜਿਹੜੀ ਆ ਉਹ ਪਹੁੰਚਦੀ ਹੈ। ਇਸ ਯਾਤਰਾ ਦੀ ਜਿਹੜੀ ਸ਼ੁਰੂਆਤ ਹੈ ਢੋਲ ਨਾਲ ਹੁੰਦੀ ਹੈ। ਸੋ ਢੋਲ ਤੇ ਡੱਗਾ ਜਦ ਵੱਜਦਾ ਹੈ ਤੇ ਉਹ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਢੋਲ ਦੀ ਤਾਲ ਦੇ ਉੱਤੇ ਨੌਬਤ ਹੁੰਦੀ ਹੈ। ਢੋਲ ਪੀਰਾਂ ਦੀ ਜਿਹੜੀ ਆ ਉਹ ਬਖਸ਼ਿਸ਼ ਹੈ। ਸੋ ਇਸ ਕਰਕੇ ਇਸ ਯਾਤਰਾ ਦਾ ਆਰੰਭ ਰੱਤੇਵਾਲ ਤੋਂ ਸ਼ੁਰੂ ਹੁੰਦਾ ਹੈ ਤੇ ਬਾਰਡਰ ਤੇ ਜਾ ਕੇ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਖਤਮ ਹੁੰਦਾ ਹੈ। ਸੋ ਰੱਤੇਵਾਲ ਬਲਾਚੌਰ ਤੋਂ 6 ਕਿਲੋਮੀਟਰ ਚੜ੍ਹਦੇ ਵੱਲ ਹੈ। ਯਾਤਰਾ ਤੋਂ ਪਹਿਲਾਂ ਇਹ ਉੱਥੋਂ ਤੁਰਨ ਤੋਂ ਪਹਿਲਾਂ ਇਹ ਪੀਰ ਨਿਗਾਹੇ ਉਹਨਾਂ ਤੋਂ 8 ਕਿਲੋਮੀਟਰ ਤੋਂ 4 ਫਰਵਰੀ ਨੂੰ ਸ਼ਰਧਾ ਦੇ ਨਾਲ ਮੱਥਾ ਟੇਕ ਕੇ ਜਿਹੜੇ ਆ ਉਹ ਪੈਦਲ ਜਿਹੜੇ ਆ ਉਹ ਤੁਰਦੇ ਹਨ ਤੇ ਫਿਰ ਉੱਥੋਂ ਜਦ ਤੁਰਦੇ ਹਨ ਤਾਂ ਸਿਰਫ 7 ਜਾਂ 8 ਵਿਅਕਤੀ ਇਹਨਾਂ ਦੇ ਨਾਲ ਪਰਿਵਾਰ ਦੇ ਮੈਂਬਰ ਤੁਰਦੇ ਨੇ। ਬਾਕੀ ਰਸਤੇ ਦੇ ਵਿੱਚ ਰਲਦੇ ਜਾਂਦੇ ਨੇ, ਸੰਗਤ ਰਲਦੀ ਜਾਂਦੀ ਹੈ ਤੇ ਉਹ ਝੰਡਾ ਜਿਹੜਾ ਸੀ ਉਹ ਨਾਲ ਲੈ ਕੇ ਆਪਣੇ ਆਉਂਦੇ ਨੇ। ਤੋ ਝੰਡੇ ਨੂੰ ਤੋਗ ਕਿਹਾ ਜਾਂਦਾ ਹੈ। ਤੋਗ ਦਾ ਮਤਲਬ ਹੈ ਹਰੇ ਰੰਗ ਦਾ ਝੰਡਾ ਹੈ ਜਾਂ ਨਿਸ਼ਾਨ ਹੈ ਜਿਸ ਨੂੰ ਜ਼ਮੀਨ 'ਚ ਗੱਡਿਆ ਜਾਂਦਾ, ਉਸ ਦੇ ਅੱਗੇ ਦੀਵਾ ਬਾਲਿਆ ਜਾਂਦਾ ਹੈ। ਸ਼ਰਧਾ ਵਾਲੇ ਵਿਅਕਤੀ ਉਹਦੇ ਵਿੱਚ ਤੇਲ ਪਾ ਕੇ ਸੁੱਖਾ ਮੰਗਦੇ ਨੇ। ਇਹਨੂੰ ਛਿੱਟੀ ਵੀ ਕਿਹਾ ਜਾਂਦਾ ਹੈ ਤੇ ਜਦ ਤੂੰ ਕਿਸੇ ਪਿੰਡ 'ਚ ਪਹੁੰਚਦੀ ਹੈ ਤਾਂ ਉਸਦੀ ਪ੍ਰਬੰਧਕ ਕਮੇਟੀ ਉਸ ਤੋਗ ਦਾ ਹਾਰਦਿਕ ਸਵਾਗਤ ਜਿਹੜਾ ਉਹ ਕਰਦੀ। ਜਿਹੜਾ ਇਹਨਾਂ ਕੋਲ ਪੀਰ ਲਖਦਾਤਾ ਜੀ ਦਾ ਝੰਡਾ ਹੈ ਉਹ 18 ਫੁੱਟ ਲੰਬਾ ਹੈ। ਇਹਦੇ ਵਿੱਚ ਚਿੱਟਾ ਰੰਗ ਖਵਾਜੇ ਦਾ, ਕਾਲਾ ਕੰਬਲੀ ਵਾਲੇ ਦਾ, ਲਾਲ ਆਦਿ ਸ਼ਕਤੀ ਦਾ, ਹਰਾ ਪੀਰਾਂ ਦਾ ਅਤੇ ਕ੍ਰਿਸ਼ਨ ਭਗਵਾਨ ਜੀ ਦੇ ਸਭ ਤੋਂ ਟੌਪ ਤੇ ਖੰਭ ਜਿਹੜੇ ਲੱਗੇ ਪਏ ਨੇ ਉਹ ਬੰਨੇ ਹੋਏ ਨੇ। ਇਸ ਤੋਂ ਇਲਾਵਾ ਜਿਹਨਾਂ ਦੀਆਂ ਸੁੱਖਣਾ ਹੁੰਦੀਆਂ ਹਨ ਉਹਨਾਂ ਨੇ ਉਸ ਝੰਡੇ ਦੇ ਉੱਤੇ ਕਲੀਰੇ ਬੰਨ੍ਹਦੇ ਨੇ, ਖਿਡੌਣੇ ਬੰਨ੍ਹਦੇ ਨੇ, ਮੋਹਲੀ ਬੰਨ੍ਹਦੇ ਨੇ, ਹੋਰ ਬਾਜੀਆਂ ਤੇ ਹੋਰ ਸੁੱਖਣਾ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਉੱਤੇ ਬੰਨ੍ਹੀਆਂ ਜਾਂਦੀਆਂ ਹਨ। ਤੇ ਜਿੱਥੇ ਝੰਡਾ ਹੈ ਉੱਥੇ ਜਿੱਥੇ ਝੰਡਾ ਆ ਕੇ ਗੱਡਦੇ ਨੇ ਉੱਥੇ ਇੱਕ ਟੈਂਟ ਦੀ ਜਗ੍ਹਾ ਜਿਹੜੀ ਹੈ ਵਿਵਸਥਿਤ ਕੀਤੀ ਹੋਈ ਹੈ। ਉਹ ਟੈਂਟ ਵੀ 25x16 ਦਾ ਹੈ। ਤੋ ਜੇਕਰ ਇਹਨਾਂ ਦੇ ਲਿਬਾਸ ਦੀ ਗੱਲ ਕਰੀਏ ਤਾਂ ਇਹ ਨੋਰਮਲ ਕੁੜਤਾ ਪਜਾਮੇ ਦੇ ਨਾਲ ਗੁਲਾਬੀ ਰੰਗ ਬੰਨ੍ਹਦੇ ਨੇ ਅੱਗ ਦਾ ਤੇ ਇਹ ਪਹਿਚਾਣ ਵਜੋਂ ਇਹਨਾਂ ਨੂੰ ਘਰੋਂ ਹੀ ਜਿਹੜੀ ਆ ਤੋ ਇਹ ਧਾਰਮਿਕ ਯਾਤਰਾ ਦਾ ਦੌਰਾਨ ਜਿਹੜੀ ਲੋਕਾਂ ਵਿੱਚ ਸ਼ਰਧਾ ਦਾ ਵੱਡਾ ਕਾਰਨ ਜਿਹੜਾ ਹੈਗਾ ਉਹ ਵੱਡੀ ਤੋਗ ਹੈ। ਵੱਡੀ ਤੋਗ ਤੋਂ ਭਾਵ ਹੈ ਕਿ ਪ੍ਰਮੁੱਖ ਝੰਡਾ ਜਿਹੜਾ ਕਿ ਗੱਦੀ ਨਸ਼ੀਨ ਵੱਲੋਂ ਇਹ ਤੋਗ ਤੋਂ ਲੋਕੀ ਅਸੀਸਾਂ ਪ੍ਰਾਪਤ ਕਰਦੇ ਨੇ। ਧਾਰਮਿਕ ਸ਼ਰਧਾ ਨਾਲ ਜਿਸ ਤੋਗ ਤੇ ਮੱਥਾ ਟੇਕਦੇ ਨੇ ਉੱਥੋਂ ਤੇਲ ਦੀ ਜੋਤ ਇਹਨਾਂ ਦੇ ਵਿੱਚ ਜਗਦੀ ਹੈ ਤੇ ਜ਼ਿਆਦਾਤਰ ਲੋਕ ਇਸ ਤੋਗ ਨੂੰ ਮੱਥਾ ਜਿਹੜਾ ਉਹ ਟੇਕਦੇ ਹਨ ਤੇ ਸਭ ਤੋਂ ਜ਼ਿਆਦਾ ਚੜਾਵਾ ਵੀ ਇਸ ਤੋਗ ਨੂੰ ਹੀ ਚੜ੍ਹਦਾ ਹੈ। ਤੇ ਇਹਨਾਂ ਦੇ ਨਾਲ ਹੋਰ ਵੀ 12-13 ਜਿਹੜੀਆਂ ਉਹ ਤੋਗਾਂ ਹਨ, 12-13 ਝੰਡੇ ਹਨ ਜਿਹੜੇ ਉਹ ਵੀ ਇਹਨਾਂ ਦੇ ਬਰਾਬਰ ਆ ਕੇ ਬੈਠ ਜਾਂਦੇ ਹਨ ਪਰ ਉਹ ਬਰਾਬਰੀ ਜਿਹੜੀ ਆ ਉਹ ਨਹੀਂ ਹੈ। ਉਹ ਵੱਡੀ ਤੋਗ ਤੋਂ ਇਲਾਵਾ ਮੇਲੇ ਦੇ ਵਿੱਚ ਜਿਹੜਾ ਜਿੱਥੇ ਆ ਕੇ ਬੈਠਦੇ ਨੇ ਉਹ ਮਸੱਲਿਆਂ ਦੀਆਂ 12-13 ਤੋਗਾਂ ਹੁੰਦੀਆਂ। ਮਸੱਲੇ
ਤਾਈ ਲੋਕ ਜੋ ਕਰ ਜਾ ਕੇ ਵਧਾਈਆਂ ਮੰਗਦੇ ਨੇ। ਵੈਸੇ ਤਾਂ ਉਹ ਚਟਾਈ ਤੇ ਬੈਠ ਕੇ ਨਮਾਜ਼ੀ ਵਜੋਂ ਸਾਧਨਾ ਜਿਹੜੀ ਆ ਉਹ ਕਰਦੇ ਨੇ। ਸੋ ਇਸ ਤਰ੍ਹਾਂ ਜਿਹੜੀ ਵੱਡੀ ਤੋਗ ਹੈ ਉਹਦੀ ਸਜਾਵਟ ਜਿਹੜੀ ਬਾਕੀਆਂ ਦੇ ਨਾਲੋਂ ਵੱਖ ਹੈ। ਸੋ ਮੇਲੇ ਦੌਰਾਨ ਅਨੇਕਾਂ ਹੀ ਦੁਕਾਨਾਂ, ਖਾਣ ਪੀਣ, ਘਰੇਲੂ ਵਸਤਾਂ, ਖਿਡੌਣੇ, ਝੂਲੇ ਲੱਗਦੀਆਂ ਨੇ। ਇਹਨਾਂ ਦੀ ਗਿਣਤੀ ਕੋਈ 100 ਦੇ ਕਰੀਬ ਹੈ। ਇਹਨਾਂ ਦੇ ਨਾਲ ਮਸੱਲੇ ਵੀ ਰਲ ਜਾਂਦੇ ਹਨ, ਤੋਰੀਆਂ ਦੇਣ ਵਾਲੇ। ਇਹਨਾਂ ਮਸਲਿਆਂ ਦਾ ਵੀ ਆਪਣਾ ਕੋਈ ਟਿਕਾਣਾ ਨਹੀਂ ਹੈਗਾ। ਸਾਰਾ ਪਿੰਡ ਜਿਹੜਾ ਪੈਦਲ ਹੀ ਤੈਅ ਹੁੰਦਾ ਹੈ। ਪੈਦਲ ਯਾਤਰਾ ਦੌਰਾਨ ਲੋਕ ਜੋਤ ਨੂੰ ਮੱਥਾ ਟੇਕਦੇ ਨੇ, ਫਰਿਆਦ ਕਰਦੇ ਨੇ। ਤੇ ਯਾਤਰਾ ਦੌਰਾਨ ਹਰ ਕਿਸਮ ਦੀ ਸੁੱਖਣਾ, ਜਿਵੇਂ ਕਿ ਲਾਲ ਦੀ, ਵਿਦੇਸ਼ ਜਾਣ ਦੀ, ਕੰਮਕਾਰ ਦੀ, ਤੇ ਹੋਰ ਅਨੇਕਾਂ ਸੁੱਖਾਂ ਜਿਹੜੀਆਂ ਸੁੱਖੀਆਂ ਜਾਂਦੀਆਂ। ਤੇ ਸੁੱਖਾਂ ਸੁੱਖਣ ਤੋਂ ਬਾਅਦ ਜਿਹੜਾ ਹੈਗਾ, ਜਦੋਂ ਪੂਰੀ ਹੁੰਦੀ ਹੈ ਤਾਂ ਤਲਾਅ ਦੇ ਵਿੱਚ ਬੇੜਾ ਜਿਹੜਾ ਉਹ ਉਤਾਰਿਆ ਜਾਂਦਾ ਹੈ। ਸੋ ਬੇੜੇ ਦੀ ਜਾ ਕੇ ਅਸੀਂ ਅੱਗੇ ਗੱਲ ਕਰਦੇ ਹਾਂ। ਸੋ ਮੈਂ ਬਹੁਤ ਹੀ ਸ਼ਾਰਟ ਦੇ ਵਿੱਚ ਯਾਤਰਾ ਦੀ ਪਹਿਲੀ ਤੋਗ ਬੂਲੇਵਾਲ ਦੀ ਹੈ। ਇਹ ਬਲਾਚੌਰ ਤੋਂ 3 ਕਿਲੋਮੀਟਰ ਦੂਰ ਹੈ। ਹਰ ਸਾਲ ਮਾਘ ਦੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ। ਇਹ ਯਾਤਰਾ ਅੰਗਰੇਜ਼ੀ ਤਰੀਕਾਂ ਦੇ ਅਨੁਸਾਰ ਨਹੀਂ, ਸਗੋਂ ਵੀ ਕਮੀ ਕੈਲੰਡਰ ਅਨੁਸਾਰ ਚੱਲਦੀ ਹੈ। ਹਰ ਜਗ੍ਹਾ ਤੇ ਲੋਕ ਪੀੜੀ ਦਾ ਮੱਥਾ ਟੇਕਦੇ ਨੇ। ਸੋ 22 ਮਾਘ ਤੋਂ ਇਹ ਯਾਤਰਾ ਜਿਹੜੀ ਸ਼ੁਰੂ ਹੁੰਦੀ ਹੈ। ਅਗਲੇ ਥਾਵਾਂ ਤੇ ਇੱਕ ਰਾਤ ਠਹਿਰਦੇ ਨੇ। ਇਸੇ ਤਰ੍ਹਾਂ ਗੜੀ ਕਾਨੂੰਗੋ ਬਲਾਚੌਰ ਦੇ ਉਰਲੇ ਪਾਸੇ, ਫਿਰ ਜਾਡਲਾ, ਫਿਰ ਰਾਮ ਰਾਏਪੁਰ, ਕਟਾਰੋਂ, ਕਮਾਮ, ਤੇ ਕਮਾਮ ਤੋਂ ਚਿੰਗਣਾ, ਤੇ ਚਿੰਗਣਾ ਤੋਂ ਮੁਕੰਦਪੁਰ ਆਉਂਦੀ ਹੈ। ਸੋ ਜਦੋਂ ਮੁਕੰਦਪੁਰ ਆਉਂਦੀ ਹੈ ਤਾਂ ਉਸ ਦਿਨ ਜਿਹੜੀ ਹੈ ਸੰਗਰਾਂਦ ਵਾਲਾ ਦਿਨ ਹੁੰਦਾ ਹੈ। ਇੱਥੇ ਇੰਟਰਸਟਿੰਗ ਗੱਲ ਇਹ ਹੈ ਕਿ ਲਾਲਾ ਵਾਲੇ ਪੀਰ ਦੀ ਜਗ੍ਹਾ ਤੇ ਪਹੁੰਚਣ ਤੋਂ ਪਹਿਲਾਂ ਇਹ ਜਿਹੜੀ ਤੋਗ ਹੈ ਜਾਂ ਇਹ ਨਿਸ਼ਾਨ ਹੈ, ਮੁਕੰਦਪੁਰ ਦੇ ਸਰਦਾਰ ਕੁਲਦੀਪ ਸਿੰਘ ਦੇ ਘਰ ਜਿਹੜੀ ਆ ਉਹ ਪਹੁੰਚਦੀ ਹੈ। ਤੇ ਫਿਰ ਫਿਰਨੀ ਦੇ ਉੱਤੇ ਲਾਲਾ ਵਾਲੇ ਪੀਰ ਦੀ ਜਿਹੜੀ ਦਰਗਾਹ ਬਣੀ ਹੈ ਉੱਥੇ ਜਾ ਕੇ ਪੁੱਜਦੀ ਹੈ। ਤਾਂ ਅੱਜ ਕੱਲ੍ਹ ਤਾਂ ਪਿੰਡ ਦੇ ਅੰਦਰ ਹੀ ਇੱਕ ਪੀਰ ਦੀ ਜਗ੍ਹਾ ਹੈ, ਉੱਥੇ ਸਭ ਤੋਂ ਪਹਿਲਾਂ ਝੰਡਾ ਜਿਹੜਾ ਉਹ ਚਲਾਇਆ ਜਾਂਦਾ ਹੈ। ਸੋ ਇਹ ਜਿਹੜੀ ਨਿਸ਼ਾਨ ਹੈ, ਤੋਗ ਹੈ, ਇਹ ਲਗਭਗ 9 ਦਿਨ ਤੇ 9 ਰਾਤਾਂ ਹੀ ਇੱਥੇ ਜਿਹੜੀ ਆ ਉਹ ਰਹਿੰਦੀ ਹੈ। ਸੋ ਜੇਕਰ ਅਸੀਂ ਮੁਕੰਦਪੁਰ ਦੀ ਗੱਲ ਕਰੀਏ ਤਾਂ ਆਬਾਦੀ ਪੱਖੋਂ ਵੀ 4000 ਵਰਗ ਕਿਲੋਮੀਟਰ ਹੈ। ਇਸ ਦੇ ਗੇਟ ਤੇ ਹੀ ਲਿਖਿਆ ਹੈ ਕਿ ਮੁਕੰਦਪੁਰ ਸ਼ਹਿਰ ਨਗੀਨਾ ਤੇ ਆਵੇ ਇੱਕ ਦਿਨ ਤੇ ਰਹੇ ਮਹੀਨਾ। ਸੋ ਇਸ ਜਗ੍ਹਾ ਦੇ ਉੱਤੇ ਇੱਕ ਵੱਖਰੀ ਹੀ ਕਿਸਮ ਦਾ ਕਲਚਰ ਜਿਹੜਾ ਉਹ ਡਿਵੈਲਪ ਹੋਇਆ ਹੈ। ਕਿਹਾ ਜਾਂਦਾ ਹੈ ਕਿ ਕਿਸੇ ਵੇਲੇ ਇਹ ਜਗ੍ਹਾ ਜਿਹੜੀ ਸੀ ਸ਼ਮਸ਼ਾਨ ਘਾਟ ਦੇ ਰੂਪ ਵਿੱਚ ਵਰਤੀ ਜਾਂਦੀ ਸੀ। ਇਹ ਜਗ੍ਹਾ ਪਹਿਲਾਂ ਛੋਟੇ ਮੱਟ ਵਾਲੀ ਸੀ, ਹੁਣ ਵੱਡੀ ਬਣਾਈ ਗਈ ਹੈ। ਇਸ ਦੀ ਬਾਹਰੀ ਦਿੱਖ ਜਿਹੜੀ ਹੈ ਉਹ ਮੰਦਿਰ ਵਜੋਂ ਨਜ਼ਰ ਆਉਂਦੀ ਹੈ। ਇੱਥੇ ਪੀਰ ਲੱਖ ਦਾਤਾ ਜੀ ਘੋੜੇ ਤੇ ਬਿਰਾਜਮਾਨ ਨੇ। ਮਨੌਤ ਵਜੋਂ ਹਰ ਲੋਕ ਜਿਹੜੇ ਆ ਹਰ ਵੀਰਵਾਰ ਨੂੰ ਪਾਲਦੇ ਨੇ ਤੇ ਚਾਦਰ ਜਿਹੜੀ ਆ ਚੜਾਉਂਦੇ ਨੇ। ਤੇ ਇਹਨਾਂ ਦੇ ਲਾਲਾ ਵਾਲੇ ਪੀਰ ਦੀ ਜਗ੍ਹਾ ਦੇ ਅੰਦਰ ਵੜਦੇ ਹੀ ਸਾਨੂੰ ਨਾ ਹਨੂਮਾਨ ਦੀ ਤੇ ਭੈਰੋ ਦੇ ਬੁੱਤ ਨਜ਼ਰ ਆਉਂਦੇ ਨੇ। ਸੋ ਇਹ ਜਿਹੜੀ ਜਗ੍ਹਾ ਹੈ ਇਹਦੀ ਇੱਕ ਕਮੇਟੀ ਹੈ 1990 ਤੋਂ ਰਜਿਸਟਰਡ ਹੈ। ਇਹਨਾਂ ਦੇ ਮੈਂਬਰ ਹਨ 6-7 ਬੋਰਡ ਮੈਂਬਰ ਹਨ। ਇਹਨਾਂ ਮੇਲਿਆਂ ਦਾ ਸਾਰਾ ਪ੍ਰਬੰਧ ਪਿੰਡ ਦੀਆਂ ਜਿਹੜੀਆਂ ਪੰਚਾਇਤਾਂ ਹਨ, ਸਮੂਹ ਨਗਰ ਨਿਵਾਸੀ ਜਿਹੜੇ ਉਹ ਰਲ ਕੇ ਕਰਦੇ ਹਨ। ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਮੇਲੇ ਦੇ ਵਿੱਚ ਲਗਭਗ ਕੋਈ 250-300 ਪਿੰਡਾਂ ਦੇ ਲੋਕ ਜਿਹੜੇ ਇੱਥੇ ਮੱਥਾ ਟੇਕਣ ਆਉਂਦੇ ਨੇ। ਜੇ ਆਪਾਂ ਗੱਲ ਕਰੀਏ 9 ਦਿਨ ਤੇ 9 ਰਾਤਾਂ ਇੱਥੇ ਲੋਕ ਜਿਹੜੀਆਂ ਰਹਿੰਦੀ ਹੈ। ਸੋ ਮੁਕੰਦਪੁਰ ਤੋਂ ਪਹਿਲਾਂ ਜਿਹੜਾ ਇਹ ਮੇਲਾ ਸੀ ਉਹ ਜਗਤਪੁਰ ਲੱਗਦਾ ਸੀ ਤੇ ਜਗਤਪੁਰ 2 ਕਿਲੋਮੀਟਰ ਦੂਰ ਹੈ ਮੁਕੰਦਪੁਰ। ਤੇ ਉੱਥੇ ਜਗ੍ਹਾ ਸੀ ਪਹਿਲਾਂ। ਤੇ ਪਰਸ਼ੋਤਮ ਦਾਸ ਜੀ ਨੇ ਸਾਨੂੰ ਇਹ ਦੱਸਿਆ ਕਿ ਬਾਬਾ ਰਾਮੂ ਜੋ ਜਗਤਪੁਰ ਰਹਿੰਦਾ ਸੀ ਉਹ ਲਾਲਾ ਵਾਲੇ ਪੀਰ ਦਾ ਸ਼ਰਧਾ ਸੀ ਉਹਦੇ ਪ੍ਰਤੀ, ਤੇ ਅਕਸਰ ਹੀ ਉਹ ਉਹਨਾਂ ਨੂੰ ਲਾਲਾ ਵਾਲੇ ਪੀਰ ਨੂੰ ਮਿਲਣ ਆਉਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਜਗਤਪੁਰ ਦੇ ਵਿੱਚ ਜ਼ਮੀਨ ਦੀ ਕਿੱਲਤ ਸੀ ਤੇ ਪੀਰ ਲੱਖ ਦਾਤਾ ਦੀ ਮਾਨਤਾ ਬਹੁਤ ਸੀ, ਸ਼ਰਧਾ ਬਹੁਤ ਸੀ, ਲੋਕਾਂ ਦੇ ਵਿੱਚ ਵਿਸ਼ਵਾਸ ਸੀ। ਤੇ ਮੁਕੰਦਪੁਰ ਦੇ ਜਿਹੜੇ ਸਰਦਾਰ ਸੀ, ਸਰਦਾਰ ਕੁਲਦੀਪ ਸਿੰਘ, ਉਹਨਾਂ ਦੇ ਪਰਿਵਾਰ ਨੇ ਫਿਰ 3.5 ਕਿੱਲੇ ਜ਼ਮੀਨ ਜਿਹੜੀ ਉਹ ਦਾਨ ਦੇ ਵਿੱਚ ਪੀਰ ਲੱਖ ਦਾਤੇ ਦੇ ਨਾਮ ਜਿਹੜੀ ਸੀ ਕੀਤੀ ਸੀ। ਤੇ ਹੁਣ 1930 ਤੋਂ ਇਹ ਮੇਲਾ ਜਿਹੜਾ ਉਹ ਮੁਕੰਦਪੁਰ ਵਿਖੇ ਹੀ ਲੱਗਦਾ ਹੈ, ਜਾਨੀ ਕਿ ਮੁਕੰਦਪੁਰ ਵਾਲੀ ਜ਼ਮੀਨ ਤੇ ਹੀ ਲੱਗਦਾ ਹੈ। ਪੀਰ ਲੱਖ ਦਾਤੇ ਦੀ ਮਾਨਤਾ ਦਾ ਕਾਰਨ ਲੋਕਾਂ ਵਿੱਚ ਬਹੁਤ ਵੱਡੀ ਸ਼ਰਧਾ ਹੈ। ਤੇ ਇੱਥੇ ਹਰ ਸਾਲ ਪਿੰਡ ਮੁਕੰਦਪੁਰ ਦੇ ਵਿੱਚ ਯਾਨੀ 12 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਇਹ ਮੇਲਾ ਜਿਹੜਾ ਉਹ ਚੌਂਕੀਆਂ ਦਾ ਲੱਗਦਾ ਹੈ। ਤੇ ਇੱਥੇ 9 ਦਿਨ ਪਿੰਡ ਵਿੱਚ ਰਹਿਣਾ ਪੀਰ ਲੱਖ ਦਾਤੇ ਬਾਰੇ ਵੱਡਾ ਵਿਸ਼ਵਾਸ ਹੈ। ਸੋ
ਸਕਰੀਨ ਦੇ ਉੱਤੇ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਉਹ ਨਾਲ ਹੀ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇੱਕ ਮੇਲਾ ਪੀਰ ਬੱਕੇ ਸ਼ਾਹ ਦੀ ਸਮਾਧ ਹੈ ਇਹ ਚੋਲੀ ਪੂਰੀ। ਸੋ ਇੱਥੇ ਚੌਂਕੀ ਤਾਂ ਮੈਂ ਮਤਲਬ ਦੱਸਣਾ ਚਾਹੂੰਗੀ ਕਿ ਚੌਂਕੀ ਚੌਂਕੜੀ ਮਾਰ ਕੇ ਬਹਿਣਾ ਤੇ ਭਗਤੀ ਵਿੱਚ ਲੀਨ ਹੋਣਾ ਹੈ। ਤੇ ਚੌਂਕੀ ਭਰਨ ਦਾ ਮਤਲਬ ਹਾਜ਼ਰੀ ਲਗਾਉਣੀ ਹੈ। ਅਕਸਰ ਲੋਕ ਇਸ ਜਗ੍ਹਾ ਤੇ ਚੌਂਕੀਆਂ ਭਰਦੇ ਨੇ। ਸੋ ਤੋਪ ਦਾ ਅਗਲਾ ਪੜਾਅ ਜੇ ਅਸੀਂ ਦੇਖੀਏ ਤੇ ਮੁਕੰਦਪੁਰ ਤੋਂ ਬਾਅਦ ਇਹ ਤੋਪ ਜਿਹੜੀ ਆ ਜਗਤਪੁਰ ਰਹਿਪੇ ਤੋਂ ਮੁਸਾਣੀ ਤੋਂ ਹੁੰਦੀ ਹੋਈ ਬੜਾ ਪਿੰਡ ਇੱਥੇ ਇੱਕ ਦਿਨ ਦੋ ਦਿਨ, ਬੜੇ ਪਿੰਡ 2 ਦਿਨ ਰਹਿੰਦੀ ਹੈ ਤੇ ਬਾਕੀ ਅੱਗੋਂ ਜਦੋਂ ਚੱਲਦੀ ਹੈ ਤਾਂ ਉਹ ਕਿਤੇ 1 ਦਿਨ ਰਹਿੰਦੀ ਹੈ, ਕਿਤੇ 2 ਦਿਨ ਜਿਹੜੀ ਆ ਉਹ ਰਹਿੰਦੀ ਹੈ। ਫਿਰ ਇਸੇ ਤਰ੍ਹਾਂ ਹੀ ਉਹ ਬੋਪਰ ਆਏ ਵੱਡਾ ਰੁੜਕਾ ਜਿਹੜਾ ਜਲੰਧਰ ਵਿੱਚ ਪਹੁੰਚ ਜਾਂਦੀ ਹੈ, ਨਵੇਂ ਸ਼ਹਿਰ ਤੋਂ ਜਲੰਧਰ ਪਹੁੰਚ ਜਾਂਦੀ ਹੈ। ਇਸ ਜਗ੍ਹਾ ਤੇ ਅੱਗੇ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਇੱਥੇ ਅਸੀਂ ਦੇਖਦੇ ਹਾਂ ਕਿ ਅਲਗੋਜ਼ਿਆਂ ਦੇ ਨਾਲ ਅਲਗੋਜ਼ੇ ਚਲਾਉਂਦੇ ਨੇ ਵਜਾਉਂਦੇ ਨੇ ਸੋਰੀ। ਤੇ ਇਸ ਤੋਂ ਬਾਅਦ ਬੰਡਾਲੇ ਚਲੀ ਜਾਂਦੀ ਹੈ, ਜੰਡਿਆਲੇ ਚਲੀ ਜਾਂਦੀ ਹੈ। ਜੰਡਿਆਲਾ ਦੁਆਬੇ ਦਾ ਮਸ਼ਹੂਰ ਪਿੰਡ ਹੈ। ਫਿਰ ਡੋਨੇ ਦੀ ਬੋਪਰਾਵਾਂ ਹੈ, ਉੱਥੇ ਚਲੇ ਜਾਂਦੀ ਹੈ। ਫਿਰ ਹੇਰਾਂ, ਫਿਰ ਸੁਲਤਾਨਪੁਰ ਲੋਧੀ। ਇਸ ਤੋਂ ਬਾਅਦ ਉਹ ਜ਼ਿਲ੍ਹਾ ਅੱਗੇ ਕਪੂਰਥਲਾ ਆ ਜਾਂਦਾ ਹੈ। ਯਾਨੀ ਮੇਰੇ ਕਹਿਣ ਦਾ ਮਤਲਬ ਹੈ ਕਿ 5 ਜ਼ਿਲ੍ਹਿਆਂ ਦੇ ਵਿੱਚੋਂ ਲੰਘਦੀ ਹੋਈ ਉਹ ਅੱਗੇ ਜਾ ਕੇ ਅੰਮ੍ਰਿਤਸਰ ਜਿਹੜੀ ਆ ਉਹ ਪਹੁੰਚਦੀ ਹੈ ਤੇ ਇਹ ਜਗ੍ਹਾ ਤੇ ਸੋ ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਲੋਕਾਂ ਦਾ ਭਾਰੀ ਇਕੱਠ ਦੇਖਿਆ ਜਾਂਦਾ ਹੈ। ਮੇਲਾ ਕਾਰਮਲ ਰੋਡ ਤੇ ਲਾਲਾਂ ਵਾਲੇ ਪੀਰ ਦੀ ਕਮੇਟੀ ਵੱਲੋਂ ਜਿਹੜਾ ਉਹ ਮਨਾਇਆ ਜਾਂਦਾ ਹੈ ਤੇ ਇੱਥੇ ਪੰਜਾਬੀ ਕਲਾਕਾਰਾਂ ਵੱਲੋਂ ਵੱਡਾ ਸੱਭਿਆਚਾਰਕ ਮੇਲਾ ਜਿਹੜਾ ਕਰਵਾਇਆ ਜਾਂਦਾ ਤੇ ਇੱਥੇ ਕਿਹਾ ਜਾਂਦਾ ਕਿ 3 ਤੋਂ 4 ਲੱਖ ਦੇ ਕਰੀਬ ਲੋਕ ਇਕੱਠੇ ਹੁੰਦੇ ਨੇ ਤੇ 19 ਫੱਗਣ ਨੂੰ ਤਲਵੰਡੀ ਚੌਧਰੀਆਂ ਅੱਗੋਂ ਅੰਮ੍ਰਿਤਸਰ ਦੇ ਨੇੜੇ ਪਹੁੰਚਦੀ ਹੈ। ਇੱਥੇ ਟੂਰਨਾਮੈਂਟ ਸ਼ੁਰੂ ਕਰਵਾਈ ਜਾਂਦੀ ਤੇ ਇੱਥੋਂ ਮੁਸਲਮਾਨਾਂ ਦਾ ਜ਼ਿਆਦਾ ਘਰ ਅਸੀਂ ਦੇਖਣ ਨੂੰ ਸਾਨੂੰ ਮਿਲਦੇ ਨੇ। ਸੋ ਜੰਡਿਆਲੇ ਤੋਂ ਅੱਗੇ ਕਾਫੀ ਘਰ ਜਿਹੜੇ ਆ ਸਾਨੂੰ ਨਜ਼ਰ ਆਉਂਦੇ ਨੇ ਤੇ ਚੌਧਰੀਆਂ ਦੀ ਤਲਵੰਡੀ ਵਿਖੇ ਅਸੀਂ ਰਵਾਇਤੀ ਖੇਡਾਂ ਗੱਤਕਾ, ਟੀਮ, ਬਾਜ਼ੀਗਰ ਬਾਜ਼ੀਆਂ ਪਾਉਂਦੇ ਨਜ਼ਰ ਆਉਂਦੇ ਨੇ। 20 ਫੱਗਣ ਨੂੰ ਅਸੀਂ ਫਤਿਆਬਾਦ ਯਾਨੀ ਕਿ ਜ਼ਿਲ੍ਹਾ ਤਰਨਤਾਰਨ ਪਹੁੰਚ ਜਾਂਦੀ ਆ। ਯਾਨੀ ਕਿ ਈਵਨ ਕਿ ਹੁਣ ਕੋਰੋਨਾ ਦੇ ਸਮੇਂ ਵੀ ਲੋਕਾਂ ਦਾ ਓਨਾ ਹੀ ਇਕੱਠ ਹੈ ਜਿੰਨਾ ਪਹਿਲਾਂ ਜਿਹੜਾ ਸੀ ਉਹ ਹੁੰਦਾ। ਸੋ ਇਸੇ ਤਰ੍ਹਾਂ ਗੋਇੰਦਵਾਲ ਪਹੁੰਚ ਕੇ ਉਹ ਅੰਮ੍ਰਿਤਸਰ ਰੋਡ ਤੇ ਫਤਿਆਬਾਦ ਵਿਖੇ ਮਰਾਸੀਆਂ ਦਾ ਮੇਲਾ, ਜਿਸ ਨੂੰ ਮੀਰਾਂ ਦਾ ਮੇਲਾ ਵੀ ਕਿਹਾ ਜਾਂਦਾ, ਉਹ ਵੀ ਇਸ ਮੇਲੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਮੇਲੇ ਦੀ ਰੌਣਕ ਜਿਹੜੀ ਹੋਰ ਵੀ ਵੱਧ ਜਾਂਦੀ ਹੈ। ਇਹ ਬਹੁਤ ਹੀ ਇੰਟਰਸਟਿੰਗ ਗੱਲ ਹੈ। ਸੋ ਇਸੇ ਤਰ੍ਹਾਂ ਇਹਨਾਂ ਸਭਨਾਂ ਥਾਵਾਂ ਤੇ ਵੱਖ-ਵੱਖ ਥਾਵਾਂ ਦੇ ਉੱਤੇ ਫੱਕਰ ਲੋਕ ਵੀ ਮੱਥਾ ਟੇਕਣ ਆਉਂਦੇ ਨੇ ਉਸ ਦਰਬਾਰ ਦੇ ਉੱਤੇ। ਜਿਵੇਂ ਅਸੀਂ ਪੰਡੋਰੀ ਦੇਖਿਆ ਕਿ ਬਿੱਟੂ ਸ਼ਾਹ ਜੀ ਰੁੜਕਾਂ ਵਾਲੀ ਸਰਕਾਰ, ਪਟਿਆਲੇ, ਦਿੱਲੀ ਤੋਂ ਦਰਬਾਰ, ਇਹ ਸਭ ਪੀਰ ਦਾ 21 ਫੱਗਣ ਨੂੰ ਅਸੀਂ ਦੇਖਦੇ ਨਰੰਗਾਬਾਦ ਤਰਨਤਾਰਨ ਚਲੇ ਜਾਂਦੀ ਹੈ। ਇੱਥੇ ਵੀ ਨੂਰ ਦੀ ਕੋਟ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਜਗ੍ਹਾ ਹੈ। ਝਬਾਲ ਵਾਲੇ ਪਾਸੇ ਤਰਨਤਾਰਨ 13 ਕਿਲੋਮੀਟਰ ਦੂਰ ਸਥਿਤ ਹੈ। ਫਿਰ ਅਮਾਨਤ ਖਾਂ ਮੌਜੂਦਾ ਸਮੇਂ ਦੇ ਵਿੱਚ ਇੱਕ ਸਰਾਂ ਹੈ ਜਿਸਨੂੰ ਅਮਾਨਤ ਖਾਂ ਕਿਹਾ ਜਾਂਦਾ ਹੈ ਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਬਾਲ ਤੋਂ ਅਟਾਰੀ ਵੱਲ ਜਾਂਦੇ ਸੜਕ ਤੇ 10 ਕਿਲੋਮੀਟਰ ਦੂਰ ਸਥਿਤ ਹੈ। ਸੋ ਇਸ ਸਰਾਂ ਦੇ 2 ਦਰਵਾਜ਼ੇ ਹਨ। ਜੇ ਆਪਾਂ ਘਰਾਂ ਦੀ ਗੱਲ ਕਰੀਏ ਤਾਂ ਪੂਰਬ ਵਾਲੇ ਪਾਸੇ ਦਿੱਲੀ ਦਰਵਾਜ਼ਾ ਹੈ ਤੇ ਪੱਛਮ ਵੱਲ ਲਾਹੌਰੀ ਦਰਵਾਜ਼ਾ ਸਥਿਤ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਸਰਾਂ ਦੀ ਚੜ੍ਹਦੀ ਬਾਹੀ ਵੱਲ ਹਿੰਦੂ ਸਿੱਖਾਂ ਦੇ ਘਰ ਸਨ ਅਤੇ ਲਹਿੰਦੀ ਬਾਹੀ ਵੱਲ ਜਿਹੜਾ ਮੁਸਲਮਾਨਾਂ ਦੇ ਘਰ ਸਨ ਤੇ ਪੂਰਾ ਪਿੰਡ ਇਸ ਸਰਾਂ ਦੇ ਵਿੱਚ ਹੀ ਵਸਿਆ ਹੋਇਆ। ਤੇ ਸ਼ਾਹਜਹਾਂ ਬਾਦਸ਼ਾਹ ਨੇ ਮੀਆਂ ਅਬਦੁਲ ਹਕ ਨੂੰ ਅਮਾਨਤ ਖਾਨ ਦਾ ਖਿਤਾਬ ਦਿੱਤਾ ਸੀ ਤੇ ਅਮਾਨਤ ਖਾਨ ਨੇ ਅਫਗਾਨਿਸਤਾਨ ਤੋਂ ਕਲਕੱਤੇ ਜਾਂਦੇ ਨੂੰ ਜਿਹੜੀ ਪੁਰਾਣੀ ਜਰਨੈਲੀ ਸੜਕ ਸੀ ਉਹਦੇ ਤੇ ਇਸ ਸਰਾਂ ਨੂੰ ਜਿਹੜਾ ਸੀ 1632 ਚ ਬਣਾਇਆ ਸੀ ਤੇ ਉਦੋਂ ਤੋਂ ਹੀ ਇਸ ਜਗ੍ਹਾ ਦੇ ਉੱਤੇ ਤੋਂ ਮੈਂ ਆਪਣੀ ਗੱਲ ਨੂੰ ਅੱਗੇ ਤੋਰਦੀ ਹੋਈ ਸੱਭਿਆਚਾਰਕ ਅਤੇ ਧਾਰਮਿਕ ਮੇਲੇ ਪੰਜਾਬ ਦੇ ਜਸ਼ਨਾਂ ਤੇ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲਣ ਦਾ ਵੱਡਾ ਉਪਰਾਲਾ ਕਰ ਰਹੇ ਨੇ। 20ਵੀਂ ਸਦੀ ਦੇ 70ਵੇਂ ਦਹਾਕਿਆਂ ਤੋਂ ਬਾਅਦ ਲਾਲਾਂ ਵਾਲੇ ਪੀਰ ਦੀ ਮਾਨਤਾ ਇਹਨਾਂ ਮੇਲਿਆਂ ਦਾ ਵੱਡਾ ਅੰਗ ਜਿਹੜੀ ਬਣ ਚੁੱਕੀ ਹੈ। ਵੈਸੇ ਵੀ ਕੁਸ਼ਤੀ ਤੇ ਕਬੱਡੀ ਸਾਡੇ ਪੰਜਾਬੀਆਂ ਦਾ ਖਾਸਾ ਮੋਹ ਇਹਨਾਂ ਦੇ ਨਾਲ ਰਿਹਾ ਹੈ। ਚਲੋ ਫਿਰ ਦੁਬਾਰਾ ਮੈਂ ਤੁਹਾਨੂੰ ਮੁਕੰਦਪੁਰ ਲੈ ਚੱਲਦੀ ਹਾਂ। ਹੁਣ ਟ੍ਰੈਂਡ ਜਿਹੜਾ ਉਹ ਬਿਲਕੁਲ ਚੇਂਜ ਹੋਈ ਜਾ ਰਿਹਾ ਹੈ। ਲਾਲਾਂ ਵਾਲੇ ਪੀਰ ਦੇ ਮੇਲੇ ਦੌਰਾਨ ਕਈ ਖੇਡ ਮੇਲੇ ਕਰਵਾਏ ਜਾਂਦੇ ਹਨ ਤੇ ਹਰ ਜਗ੍ਹਾ ਤੇ ਸਲਾਨਾ ਚੌਂਕੀਆਂ, ਟੂਰਨਾਮੈਂਟ, ਚੌਂਕੀਆਂ ਦਾ ਮੇਲਾ, ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਿਵਲ ਨਗਰ ਵਾਸੀਆਂ ਦੇ
ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ ਤੇ ਇਹ ਪਿੰਡ ਮੁਕੰਦਪੁਰ ਦੇ ਵਿੱਚ ਇਹ ਮੇਲਾ ਚੌਂਕੀਆਂ ਦੇ ਮੇਲੇ ਦੇ ਮਸ਼ਹੂਰ ਹੁੰਦਾ ਹੈ। ਸੋ ਇੱਥੇ ਮੰਨਤ ਤੇ ਫਰਿਆਦ ਇੱਕ ਵੱਡਾ ਜਿਹੜੇ ਨਾ ਉਹ ਥੀਮ ਹੈ। ਜੇਕਰ ਲੋਕਾਂ ਦੇ ਵਿਸ਼ਵਾਸਾਂ ਦੀ ਗੱਲ ਕਰੀਏ ਤੇ ਇੱਥੇ ਦੁਬਾਰਾ ਅਸੀਂ ਗੱਲ ਕਰੀਏ ਕਿ ਲਾਲ ਦੀ ਮੰਨਤ, ਪਰਿਵਾਰਕ ਸੁੱਖ ਸ਼ਾਂਤੀ ਦੀ ਫਰਿਆਦ ਅਤੇ ਉਹਨਾਂ ਦੀ ਸੁੱਖ ਪੂਰੀ ਹੁੰਦੀ ਹੈ, ਲੋਕੀ ਮੱਥਾ ਜਿਹੜਾ ਉਹ ਟੇਕਦੇ ਹਨ। ਸੋ ਇਹਨਾਂ ਦਿਨਾਂ ਦੇ ਵਿੱਚ ਜੋ ਮੈਨੂੰ ਬੜੀ ਵਧੀਆ ਗੱਲ ਲੱਗੀ ਕਿ ਉਹਨਾਂ ਦਿਨਾਂ ਵਿੱਚ ਕੁਝ ਸ਼ਰਧਾਲੂ ਲੋਕ ਆਪਣੇ ਘਰਾਂ ਵਿੱਚ ਮੰਜੇ ਤੇ ਨਹੀਂ ਸਗੋਂ ਜ਼ਮੀਨ ਤੇ ਸੌਂਦੇ ਹਨ, ਜਿਸ ਨੂੰ ਚੌਕੀ ਕਰਨਾ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹਨਾਂ ਮੇਲਿਆਂ ਨਾਲ ਮਨੋਰੰਜਨ ਦੇ ਸਾਧਨ ਵੀ ਜਿਹੜੇ ਆ ਉਹ ਜੁੜੇ ਹੋਏ ਨੇ ਤੇ 1968 ਤੱਕ ਇਹਨਾਂ ਮੇਲਿਆਂ ਦੇ ਵਿੱਚ ਦੂਰ ਦਰਾਡਿਆਂ ਤੋਂ ਵੀ ਅਲਗੋਜ਼ਿਆਂ ਵਾਲੇ ਲੋਕਾਂ ਦਾ ਮਨੋਰੰਜਨ ਕਰਦੇ ਹੁੰਦੇ ਨੇ। ਅਲਗੋਜ਼ੇ ਜਿਹੜੇ ਹੈਗੇ ਇਹ ਬੰਸਰੀਆਂ ਦਾ ਹੀ ਬਦਲਿਆ ਹੋਇਆ ਰੂਪ ਹੈ, ਜਿਸ ਵਿੱਚ ਇੱਕ ਦੀ ਥਾਂ ਦੇ ਉੱਤੇ ਦੋ ਬੰਸਰੀਆਂ ਹੁੰਦੀਆਂ ਹਨ ਤੇ ਸਾਜ਼ ਵਿੱਚ ਦੋਵੇਂ ਬੰਸਰੀਆਂ ਨੂੰ ਇਕੱਠਾ ਜਿਹੜਾ ਉਹ ਵਜਾਇਆ ਜਾਂਦਾ ਹੈ। ਇਹ ਗੱਲ ਮੈਂ ਹੋਰ ਇੱਥੇ ਕਰਨੀ ਸੀ ਕਿ ਜਿਹੜੇ ਲੋਕ ਕਿਸੇ ਕਾਰਨ ਕਰਕੇ ਮੱਥਾ ਨਹੀਂ ਟੇਕ ਸਕਦੇ, ਉਹ ਕਿਸੇ ਹੋਰਨਾਂ ਦੇ ਜ਼ਰੀਏ ਉਹਨਾਂ ਲੋਕਾਂ ਦੇ ਰਾਹੀਂ ਆਪਣੀ ਹਕੀਕਤ ਦੇ ਫੁੱਲ ਜਿਹੜੇ ਹੈਗੇ ਆ ਉਹ ਲਾਲਾ ਬਲਕ ਪੀਰ ਨੂੰ ਭੇਟ ਜਿਹੜਾ ਉਹ ਕਰਦੇ ਨੇ। ਸੋ ਲੱਖ ਦਾਤੇ ਦੇ ਪ੍ਰਤੀ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ ਪਿੰਡ ਮੁਕੰਦਪੁਰ ਵਿੱਚ। ਹਾਲਾਤਾਂ ਦੇ ਬਦਲਣ ਨਾਲ ਕਈ ਨਵੇਂ ਸਰੂਪ ਜੁੜਨੇ ਸ਼ੁਰੂ ਹੋ ਗਏ ਹਨ, ਜਿਵੇਂ ਕਬੱਡੀ ਦਾ ਮੈਚ, ਬੈਲ ਗੱਡੀਆਂ ਦੀ ਦੌੜ ਤੇ ਹੋਰ ਖੇਡ ਮੁਕਾਬਲੇ। ਇਸ ਪੇਂਡੂ ਮੇਲੇ ਨੂੰ ਤਿਉਹਾਰ ਦਾ ਰੂਪ ਧਾਰ ਕੇ ਹਰ ਜਗ੍ਹਾ ਤੇ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਹਨ। ਇਹਨਾਂ ਮੇਲਿਆਂ ਵਿੱਚ ਲੰਗਰ ਦੀ ਪ੍ਰਥਾ ਮੁੜ ਤੋਂ ਚੱਲੀ ਆ ਰਹੀ ਹੈ। ਲੰਗਰ ਪ੍ਰਤੀ ਪਿੰਡ ਵਾਲਿਆਂ ਦੀ ਸ਼ਰਧਾ ਸ਼ੁਰੂ ਤੋਂ ਹੀ ਹੈ। ਲੰਗਰ ਨੂੰ ਕੋਈ ਸਪਾਂਸਰ ਨਹੀਂ ਕਰਦਾ, ਚੜਾਵਾ ਹੀ ਚੜ੍ਹਦਾ ਤੇ ਜਗ੍ਹਾ ਦਾ ਪੈਸਾ ਜਗ੍ਹਾ ਤੇ ਲੱਗਦਾ ਹੈ। ਤੇ ਗੜ੍ਹਸ਼ੰਕਰੀਏ ਲੰਗਰ ਦੇ ਲਈ ਬਹੁਤ ਮਸ਼ਹੂਰ ਨੇ, ਜੋ ਗੜ੍ਹਸ਼ੰਕਰ ਤੋਂ ਆਉਂਦੇ ਨੇ ਤੇ 9ਵੇਂ ਦਿਨ ਲੰਗਰ ਦੀ ਸੇਵਾ ਜਿਹੜੀ ਉਹ ਕਰਦੇ ਨੇ। ਤੇ ਇਸ ਮੇਲੇ ਵਿੱਚ ਲੋਕ ਸਾਜ਼, ਲੋਕ ਨਾਚ ਖਾਸੀਅਤ ਹੈ। ਸੋ ਲੋਕਾਂ ਦੇ ਮਨ ਦੇ ਵਿਸ਼ਵਾਸ ਹੈ ਕਿ ਲੱਖ ਦਾਤੇ ਦੇ ਸਥਾਨ ਤੇ ਜੇ ਅਸੀਂ ਲੰਗਰ ਲਾਵਾਂਗੇ ਤੇ ਸਾਡੀਆਂ ਮਨੋਕਾਮਨਾ ਉਹ ਪੂਰੀਆਂ ਹੋਣਗੀਆਂ। ਉਹ ਦਾਨ ਵਜੋਂ, ਸ਼ਰਧਾ ਵਜੋਂ ਲੰਗਰ ਦੀ ਸੇਵਾ ਜਿਹੜੀ ਆ ਉਹ ਕਰਦੇ ਨੇ। ਤੇ ਮੇਲੇ ਦੌਰਾਨ ਸੰਗਤ ਜਿਹੜੀ ਆ ਸ਼ਰਧਾ ਨਾਲ ਲੰਗਰ ਵਿੱਚ ਹਿੱਸਾ ਵੀ ਪਾਉਂਦੀ ਹੈ ਤੇ ਇਹ ਇਕੱਲਾ ਹਿੱਸਾ ਪਿੰਡ ਦੇ ਲੋਕਾਂ ਜਾਂ ਆਸੇ ਪਾਸੇ ਦੇ ਲੋਕਾਂ ਦਾ ਹੀ ਨਹੀਂ ਹੈ, ਵਿਦੇਸ਼ਾਂ ਤੋਂ ਵੀ ਮੇਲੇ ਨੂੰ ਕਾਫੀ ਚੜਾਵਾ ਚੱਲਦਾ। ਤਾਂ 9 ਦਿਨ ਹੀ ਅਸੀਂ ਦੇਖਦੇ ਹਾਂ ਕਿ ਇੱਕ ਬੜੀ ਵਧੀਆ ਕਿਸਮ ਦਾ ਮਿਊਜ਼ਿਕ ਜਿਹੜਾ ਉਹ ਵੱਜਦਾ ਹੈ। ਤਾਂ ਮੈਨੂੰ ਅਫਜ਼ਲ ਸਦਰ ਹੋਣਾ ਦੀ ਕਵਿਤਾ ਯਾਦ ਆ ਗਈ ਕਿ ਮੈਨੂੰ ਕੱਲਾ ਹੋਣ ਦੇ, ਅੱਲਾ ਹੀ ਅੱਲਾ ਹੋਣ ਦੇ, ਸਿਰ ਪੈਰਾਂ ਤੋਂ ਵਾਰ ਦੇ, ਦਿਲ ਨੂੰ ਝੱਲਾ ਹੋਣ ਦੇ। ਮਤਲਬ ਇੰਨੀ ਕੁ ਸ਼ਰਧਾ ਜਿਹੜੀ ਹੈ ਕਿ ਹਰ ਰੋਜ਼ ਉਹ ਕੰਨਾਂ ਦੇ ਵਿੱਚ ਜਿਹੜੇ ਸੀ ਉਹ ਆਵਾਜ਼ ਜਿਹੜੀ ਹੈ ਉਹ ਪੈਂਦੀ ਹੈ। ਸੋ ਇੱਕ ਵੱਖਰੀ ਕਿਸਮ ਦਾ ਮਾਹੌਲ ਸਿਰਜਿਆ ਗਿਆ ਹੈ ਇਹਨਾਂ 9 ਦਿਨਾਂ ਦੇ ਵਿੱਚ। ਜਿਹੜੀ ਅਸੀਂ ਝੰਡੇ ਦੀ ਦੁਬਾਰਾ ਗੱਲ ਕਰਦੇ ਹਾਂ ਕਿ 1983 ਵਿੱਚ ਅੰਡਰ ਰਜਿਸਟ੍ਰੇਸ਼ਨ ਆਫ ਸੁਸਾਇਟੀ ਐਕਟ ਦੇ ਤਹਿਤ ਜਿਹੜੀ ਮੁੱਖ ਰੱਤੇਵਾਲ ਤੋੜ ਹੈਗੀ ਆ ਉਸ ਨੂੰ ਰਜਿਸਟਰ ਜਿਹੜਾ ਸੀ ਕਰਵਾਇਆ ਗਿਆ ਸੀ। ਤੇ ਇਹ ਨਿਸ਼ਾਨ ਸਾਹਿਬ ਇਹ ਮੇਲਾ ਆਜ਼ਾਦੀ ਵੇਲੇ ਤੇ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਸੀ ਉਹ ਚੱਲਦਾ ਰਿਹਾ। 1957 ਤੱਕ ਇਹ ਬੰਦ ਜ਼ਰੂਰ ਰਿਹਾ, ਪਰ ਫਿਰ 1957 ਸ਼ੁਰੂ ਹੋ ਗਿਆ ਤੇ 1983 ਦੇ ਜਿਹੜੇ ਦੰਗੇ ਹੋਏ ਉਸਦਾ ਵੀ ਇਸ ਤੇ ਕੋਈ ਪ੍ਰਭਾਵ ਨਹੀਂ ਪਿਆ। ਸੋ ਭਗਤ ਪੁਰਸ਼ੋਤਮ ਦਾਸ ਦੇ ਪਰਿਵਾਰਕ ਮੈਂਬਰਾਂ ਜਿਹੜੇ ਇਸ ਤੋਗ ਨੂੰ ਲੈ ਕੇ ਆਉਂਦੇ ਨੇ, ਜੋ ਇਸ ਝੰਡੇ ਨੂੰ ਲੈ ਕੇ ਆਉਂਦੇ ਨੇ, ਪਰਿਵਾਰ ਵੱਲੋਂ ਜਿਹੜੀ ਉਹਨਾਂ ਦੀ ਸੇਵਾ ਹੈ, ਯਾਨੀ ਕਿ ਸੇਵਾ ਭਾਵਨਾ ਹੈ ਤੇ ਭਗਤੀ ਹੈ। ਤੇ ਇਹਨਾਂ ਦਾ ਡੇਰਾ ਜਿਹੜਾ ਰੱਤੇਵਾਲ ਵਿਖੇ ਜੱਦੀ ਹੈ ਤੇ ਇਹ ਆਪਣਾ ਜਿਹੜਾ ਇਹਨਾਂ ਦਾ ਕੰਮ ਹੈ ਇਹ ਜਦ ਯਾਤਰਾ ਸ਼ੁਰੂ ਹੁੰਦੀ ਹੈ ਤੇ ਖਤਮ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਆਪਣੀ ਕਿਰਤ ਕਰਦੇ ਨੇ, ਜਿਸ ਤਰ੍ਹਾਂ ਵਾਲ ਪੇਂਟਿੰਗ ਹੋ ਗਈ ਜਾਂ ਪਲੰਬਰ ਦਾ ਕੰਮ ਕਰ ਲਿਆ ਤੇ ਜਿਹੜਾ ਵੀ ਕਿਰਤ ਇਹਨਾਂ ਨੂੰ ਮਿਲਦੀ ਹੈ ਉਹ ਕਰਦੇ ਨੇ। ਤੋ ਯਾਤਰਾ ਜਿਹੜੀ ਉਹ ਪੈਦਲ ਹੈ, ਨਿਸ਼ਾਨ ਸਾਹਿਬ ਵੀ ਜੱਦੀ ਹੈ, ਪੀੜੀ ਦਰ ਪੀੜੀ ਚੱਲ ਰਿਹਾ ਹੈ। ਸੋ ਇਸ ਪਰਿਵਾਰ ਦੀ ਸਾਲਾਨਾ ਆਮਦਨ ਜਿਹੜੀ 12 ਲੱਖ ਦੇ ਕਰੀਬ ਦੱਸੀ ਜਾਂਦੀ ਹੈ ਤੇ ਵੱਖ ਥਾਵਾਂ ਤੇ ਭਗਤ ਪੀਰ ਲੱਖ ਦਾਤੇ ਦੀ ਜਗ੍ਹਾ ਤੇ ਇਹ ਸੇਵਾ ਜਿਹੜੀ ਹੈ ਉਹ ਨਿਭਾ ਰਹੇ ਨੇ। ਪਿੰਡ ਮੁਕੰਦਪੁਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ 1990 ਤੋਂ ਸ਼੍ਰੀ ਨਸੀਬ ਚੰਦ ਦੀ ਲਾਲਾ ਵਾਲੇ ਪੀਰ ਦੀ ਜਗ੍ਹਾ ਤੇ ਸੇਵਾ ਕਰਦੇ ਰਹੇ ਨੇ ਤੇ ਹੁਣ ਉਹਨਾਂ ਦੀ ਬਹੁਤ ਹੋ ਚੁੱਕੀ ਹੈ। ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ 1983 ਤੋਂ ਇਹਨਾਂ ਮੇਲਿਆਂ ਦੀ ਭਾਰੀ ਰੌਣਕ ਜਿਹੜੀ ਮੁਕੰਦਪੁਰ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਬਿਸਲਾ ਜੀ ਹੈ, ਵਾਈਸ
ਪ੍ਰਧਾਨ ਲਖਬੀਰ ਸਿੰਘ ਜੀ ਹੈ, ਸੈਕਟਰੀ ਜਿਹੜਾ ਮਲਕੀਤ ਸਿੰਘ ਸ਼ੇਰਗਿੱਲ ਜੀ ਹੈ, ਅਤੇ ਖਜ਼ਾਨਚੀ ਜਿਹੜੇ ਆ ਪੁਰਸ਼ੋਤਮ ਜੀ ਹੈ। ਸੋ ਇਹਨਾਂ ਸਾਰਿਆਂ ਨਾਲ ਇੰਟਰਵਿਊ ਕਰਕੇ ਮੈਨੂੰ ਜੋ ਸੂਚਨਾ ਮਿਲੀ ਉਹ ਇਹ ਆ ਕਿ ਹਲਟਾਂ ਦੀ ਦੌੜ ਦੇ ਵਿੱਚ ਹਿੱਸਾ ਲੈਣ ਵਾਲੇ 50 ਪਿੰਡਾਂ ਤੋਂ ਬੈਲ ਗੱਡੀ ਦੇ 4 ਪਿੰਡਾਂ ਤੋਂ ਲੋਕ ਹਿੱਸਾ ਲੈਣ ਲਈ ਆਉਂਦੇ ਨੇ। ਇਸ ਤੋਂ ਇਲਾਵਾ ਅਖਾੜਾ ਵੀ ਤੇ ਵੈਸੇ ਤਾਂ ਲੰਗਰ ਤਾਂ ਹਮੇਸ਼ਾ ਲੱਗਦਾ। ਸੋ ਮੁਕਾਨਪੁਰ ਵਿੱਚ 3 ਦਿਨਾਂ ਦਾ ਕਬੱਡੀ ਦਾ ਟੂਰਨਾਮੈਂਟ ਵੀ ਹੁੰਦਾ। ਗਤੀਸ਼ੀਲ ਭਗਤਾਂ ਦਾ ਮੇਲੇ ਦੇ ਪ੍ਰਬੰਧ ਨਾਲ ਕੋਈ ਤਾਲਮੇਲ ਨਹੀਂ ਹੁੰਦਾ ਵੀ ਲੋਕ ਜਦੋਂ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਦੀ ਕਮੇਟੀ ਮੈਂਬਰ ਮੇਲੇ ਦਾ ਪ੍ਰਬੰਧ ਕਰਦੇ ਨੇ, ਲੰਗਰ ਦਾ ਪ੍ਰਬੰਧ ਕਰਦੇ ਨੇ, ਖੇਡਾਂ ਦਾ ਪ੍ਰਬੰਧ ਕਰਦੇ ਨੇ। ਜਿਹੜੀ ਪ੍ਰਬੰਧਕ ਕਮੇਟੀ ਦੀ ਬਣਤਰ ਹੈ ਚੋਣਾਂ ਰਾਹੀਂ ਨਹੀਂ ਸਗੋਂ ਆਪਸੀ ਸਹਿਮਤ ਦੇ ਨਾਲ ਹੁੰਦੀ ਹੈ। ਫਿਰ ਤੇ ਇੱਕ ਹੋਰ ਇੰਟਰਸਟਿੰਗ ਗੱਲ ਕਰਨੀ ਹੈ ਕਿ ਮੇਲੇ ਜਿਹੜੇ ਆ ਰੁਜ਼ਗਾਰ ਦਾ ਵੀ ਸਾਧਨ ਹੈ। ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਮੇਲਿਆਂ ਦੇ ਵਿੱਚ ਸੁੱਖਾਂ ਜਿਹੜੀਆਂ ਸੁੱਖੀਆਂ ਜਾਂਦੀਆਂ ਤੇ ਲੋਕਾਂ ਦੇ ਵਿਸ਼ਵਾਸ ਦੀ ਖਾਸੀਅਤ ਜਿਹੜੀ ਹੈ ਉਹ ਇਹੀ ਹੈ ਕਿ ਸ਼ਰਧਾ ਤੇ ਜਿੱਥੋਂ ਤੱਕ ਮੁਕੰਦਪੁਰ ਦੇ ਵਿੱਚ ਲਗਭਗ ਕਮੇਟੀ ਦੇ ਦੱਸਣ ਦੇ ਅਨੁਸਾਰ 5,000 ਬੰਦਾ ਹਰ ਰੋਜ਼ ਨੇੜੇ ਦੇ ਪਿੰਡ ਸ਼ਮੂਲੀਅਤ ਜਿਹੜੀ ਆ ਕਰਦੇ ਨੇ। ਤੇ ਜਿਹੜੀ ਇਹ ਤੋਗ ਹੈ ਜਾਂ ਬਾਕੀ ਜਿਹੜੀਆਂ 12-13 ਤੋਗਾਂ ਹਨ ਜਿਹੜੇ ਹੋਰ ਥਾਵਾਂ ਦੇ ਵੀ ਜਾਂਦੇ ਨੇ ਉੱਥੇ ਵੀ ਇਹਨਾਂ ਦਾ ਇਸ ਤਰ੍ਹਾਂ ਹੀ ਮਾਨ ਸਨਮਾਨ ਜਿਹੜਾ ਉਹ ਕੀਤਾ ਜਾਂਦਾ ਹੈ। ਤੇ ਲਗਭਗ 35 ਥਾਵਾਂ ਦੇ ਉੱਤੇ ਇਹ ਤੋਗ ਜਿਹੜੀ ਆ ਤੋਗਾਂ ਜਿਹੜੀਆਂ ਪਹੁੰਚਦੀਆਂ ਹਨ। ਤਾਂ ਇਸੇ ਤਰ੍ਹਾਂ ਹੀ ਉੱਥੇ ਵੀ ਲੰਗਰ ਚੜਿਆ ਕਰਦੇ ਨੇ। ਤੇ ਇਹ ਲਗਭਗ ਪੈਂਡਾ ਜਿਹੜਾ ਹੈ ਉਹਨਾਂ ਦੇ ਦੱਸਣ ਦੇ ਮੁਤਾਬਕ ਸੁਰਿੰਦਰ ਜੀ ਨੇ ਸਾਨੂੰ ਦੱਸਿਆ ਕਿ 300 ਕਿਲੋਮੀਟਰ ਇਹ ਪੈਂਡਾ ਜਿਹੜਾ ਉਹ ਪੈਂਦਾ ਹੈ। ਸੋ ਇਸ ਤਰ੍ਹਾਂ ਸਰਦਾਰ ਸੁਰਜੀਤ ਸਿੰਘ ਦੀ ਸਲਾਹ ਜਿਹੜੇ ਉਹਨਾਂ ਨਾਲ ਮੈਂ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੀ ਦੱਸਿਆ ਕਿ ਹਰ ਸਾਲ ਵਿਦੇਸ਼ਾਂ ਤੋਂ 2.5 ਰੁਪਈਆ ਜਿਹੜਾ ਉਹ ਚੜਾਵਾ ਜਿਹੜਾ ਉਹ ਚੜ੍ਹਦਾ ਹੈ। ਤੇ ਵੈਸੇ ਵੀ 8 ਤੋਂ 10 ਲੱਖ ਜਿਹੜਾ ਹੈ ਉਹ ਸੇਵਾ ਹੁੰਦੀ ਹੈ ਉਸ ਕਿਸੇ ਜਗ੍ਹਾ ਦੇ ਉੱਤੇ ਹੀ ਲੱਗ ਜਾਂਦੀ ਹੈ। ਪਿਛਲੀ ਵਾਰੀ ਇਹਨਾਂ ਨੇ ਇੱਕ ਪੀਰ ਬੱਕੇ ਸ਼ਾਹ ਦੀ ਯਾਦ ਦੇ ਵਿੱਚ ਮਜ਼ਾਰ ਜਿਹੜੀ ਸੀ ਉਹ ਬਣਾਈ ਸੀ ਤੇ ਉਹਨਾਂ ਨੂੰ ਅੱਲਾ ਦੀ ਬਖਸ਼ਿਸ਼ ਸੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਇਹ ਕਲਚਰਲ ਸੱਭਿਆਚਾਰਕ ਰੰਗ ਹੈ ਇਹਦੇ ਵਿੱਚ ਪੀਰ ਬੱਕੇ ਸ਼ਾਹ ਦੀ ਮਜ਼ਾਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ 9 ਦਿਨਾਂ ਦੇ ਵਿੱਚੋਂ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਛੋਟੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਨੇ, ਕਵਾਲੀਆਂ ਦੇ ਰਾਹੀਂ ਆਪਣੇ ਫਨ ਦਾ ਰੰਗ ਜਿਹੜਾ ਉਹ ਬੰਨ੍ਹਦੇ ਨੇ। ਇਸ ਤੋਂ ਇਲਾਵਾ ਕੈਨੇਡਾ ਅਮਰੀਕਾ ਤੋਂ ਵੀ ਸਾਨੂੰ ਕਾਫੀ ਏਡ ਜਿਹੜੀ ਆਉਂਦੀ ਹੈ। ਮੇਰੇ ਕੋਲ ਲੌਂਗ ਲਿਸਟ ਹੈ ਜਿਹਦੇ ਵਿੱਚ ਇਸ ਜਗ੍ਹਾ ਦੇ ਉੱਤੇ ਇਸ ਮਜ਼ਾਰ ਦੇ ਉੱਤੇ ਸੇਵਾ ਕਰਾਈ ਜਿਹਨਾਂ ਲੋਕਾਂ ਨੇ ਕਰਾਈ ਹੈ ਉਹਨਾਂ ਦਾ ਵੀ ਸਮਝਿਆ ਹਰ ਸਾਲ ਉਹ ਚੜਾਵਾ ਜਿਹੜਾ ਉਹ ਭੇਜਦੇ ਹਨ। ਜੇ ਲੋਕਾਂ ਦੇ ਇਕੱਠ ਦੀ ਸ਼ਮੂਲੀਅਤ ਅਸੀਂ ਦੇਖੀ ਆ ਤਾਂ ਹਰ ਪਿੰਡ ਤੇ ਖਾਸ ਤੌਰ ਤੇ ਮੁਕਾਨਪੁਰ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਸਟਾਲ ਲੱਗਦੇ ਨੇ। ਇਸ ਮੇਲੇ ਦੇ ਵਿੱਚ ਮੁਕਾਨਪੁਰ ਦਾ ਨੇੜੇ ਦੇ ਪਿੰਡਾਂ ਦੇ ਤਾਂ ਲੋਕ ਆਉਂਦੇ ਹੀ ਹਨ। ਇਸ ਤੋਂ ਇਲਾਵਾ ਕਲਕੱਤੇ ਤੋਂ, ਜਮਨਾ ਨਗਰ ਤੋਂ, ਬਹੁਤ ਦੂਰ ਥਾਵਾਂ ਤੋਂ ਇੱਥੇ ਆਪਣਾ ਮੱਥਾ ਟੇਕ ਕੇ ਜਾਂਦੇ ਨੇ ਤੇ ਸੁੱਖਾਂ ਜਿਹੜੀ ਉਹ ਪੂਰੀ ਕਰਕੇ ਜਾਂਦੇ। ਪਿੱਛੇ ਮੈਂ ਗੱਲ ਕਰਦੀ ਸੀ ਕਿ ਰੁਜ਼ਗਾਰ ਦੇ ਨਾਲ ਇਹ ਸਾਰਾ ਕੁਛ ਜੁੜ ਗਿਆ ਹੈ। ਕੁਝ ਪਰਿਵਾਰ ਜਿਹਨਾਂ ਦੀ ਰੋਜੀ ਰੋਟੀ ਜਿਹੜੀ ਆ ਪਸ਼ੂ ਧਨ ਦੇ ਨਾਲ ਜੁੜੀ ਹੋਈ ਹੈ। ਖਾਸ ਤਰ੍ਹਾਂ ਦੀ ਉਹ ਸ਼ਰਧਾ ਰੱਖਦੇ ਨੇ ਜਿਵੇਂ ਕਿ ਭੇਡਾਂ ਬੱਕਰੀਆਂ ਨੂੰ ਛਕਾ ਕੇ ਲਿਆਉਂਦੇ ਨੇ ਤੇ ਪਸ਼ੂਆਂ ਦੀ ਭਲਾਈ ਦੇ ਲਈ ਲੱਖ ਦਾ ਤੇ ਤੋਂ ਆਸ਼ੀਰਵਾਦ ਜਿਹੜਾ ਆਉਂਦਾ। ਇੱਥੇ ਮੈਂ ਬੜੀ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਸੁਣਾਉਂਦੀ ਹਾਂ ਕਿ ਮੋਹਾਲੀ ਦੇ ਇੱਕ ਪਿੰਡ ਲਾਲੜੂ ਦਾ ਕੁਲਦੀਪ ਸਿੰਘ ਮੈਂ ਫੋਟੋ 'ਚ ਵੀ ਦਿਖਾਇਆ। ਆਲਾ ਰਾਮ ਤੇ ਸੀਤਾ ਰਾਮ ਨਾਲ ਮੇਰੀ ਗੱਲ ਹੋਈ। ਉਹ ਐਤਕੀ ਆਪਣੀਆਂ 300 ਭੇਡਾਂ ਨੂੰ ਲੈ ਕੇ ਆਏ ਮੱਥਾ ਟੇਕਣ ਲਈ। ਉਹਨਾਂ ਨੇ ਦੱਸਿਆ ਕਿ ਇੱਕ ਤਾਂ ਸਾਡੀ ਸੁਖਨਾ ਹੈ ਹੁੰਦੀ ਹੈ ਤੇ ਦੂਜਾ ਸਾਡਾ ਇਹਦੇ ਨਾਲ ਰੁਜ਼ਗਾਰ ਹੈ। ਅਸੀਂ ਇਸ ਤੋਂ ਬਾਅਦ ਫਿਰ ਉਹ ਪਾਣੀਪਤ ਜਾਂਦੇ ਹਾਂ, ਕਰਨਾਲ ਜਾਂਦੇ ਹਾਂ, ਉੱਥੇ ਜਾ ਕੇ ਭੇਡਾਂ ਜਿਹੜੀਆਂ ਉਹ ਵੇਚਦੇ ਵੀ ਹਾਂ ਤੇ ਬੱਚਾ ਜਿਹੜਾ ਉਹ 10,000 ਰੁਪਏ 'ਚ ਤੇ ਇੱਕ ਭੇਡ ਜਿਹੜੀ ਆ ਉਹ 40,000 ਰੁਪਏ ਤੱਕ ਸਾਡੀ ਵਿਕਦੀ। ਸੋ ਇਸ ਤਰ੍ਹਾਂ ਹੈ। ਬੱਕਰੀਆਂ ਨੂੰ ਵੀ ਸਜਾ ਕੇ ਲਿਆਂਦਾ ਜਾਂਦਾ ਹੈ। ਉਹਨਾਂ ਦੇ ਗਲਾਂ ਦੇ ਵਿੱਚ ਮੋਤੀਆਂ ਦੀ ਮਾਲਾ, ਫੁੱਲਾਂ ਦੀ ਮਾਲਾ ਅਤੇ ਮੌਲੀ ਬੱਧੀ ਹੁੰਦੀ ਹੈ।
ਤਾਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸ਼ਿੰਗਾਰ ਕੇ ਲਿਆਂਦਾ ਜਾਂਦਾ ਹੈ ਤੇ ਮੱਥਾ ਟਿਕਾਇਆ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਹਰ ਵਰਗ ਜਿਹੜਾ ਹੈਗਾ, ਸਮਾਜ ਦਾ ਹਰ ਵਰਗ ਦੇ ਲੋਕ ਜਿਹੜੇ ਆ ਪੀਰ ਲਾਖਾਂ ਦੇ ਪ੍ਰਤੀ ਸ਼ਰਧਾ ਰੱਖਦੇ ਨੇ, ਉਹ ਵੀ ਬਗੈਰ ਕਿਸੇ ਭੇਦਭਾਵ ਦੇ ਇਸ ਜਗ੍ਹਾ ਉੱਤੇ ਲੋਕੀ ਖੁੱਲ੍ਹ ਕੇ ਪੂਜਾ ਕਰਦੇ ਨੇ ਤੇ ਸਭ ਲੋਕ ਪੀਰ ਲਾਖਾਂ ਦੇ ਕੋਲ ਆਸ਼ੀਰਵਾਦ ਲੈਂਦੇ ਨੇ। ਇਹ ਪਰਿਵਾਰ ਦੇ ਮੈਂਬਰ ਜਿਸ ਜਗ੍ਹਾ ਤੇ ਬੈਠ ਜਾਂਦੇ ਨੇ ਤੇ ਬਾਕੀ ਲੋਕ ਇੱਥੇ ਆਉਣਾ ਜਿਹੜਾ ਸ਼ੁਰੂ ਕਰ ਦਿੰਦੇ ਨੇ। 25 ਫੱਗਣ ਨੂੰ ਯਾਨੀ ਕਿ 8 ਮਾਰਚ ਨੂੰ ਜਿਹੜਾ ਹੁਣ ਲੰਘ ਕੇ ਗਈ ਹੈ, ਉਸ ਦਿਨ ਇਹ ਤੋਗ ਜਿਹੜੀ ਸੀ ਉਹ ਰਾਜਾ ਤਾਲ ਚਲੀ ਜਾਂਦੀ ਹੈ। ਰਾਜਾ ਤਾਲ ਜਾ ਕੇ ਇਹ ਨਿਸ਼ਾਨ ਸਾਹਿਬ ਜਿਹੜਾ ਬੰਨਿਆ ਜਾਂਦਾ ਹੈ। ਸੋ ਰਾਜਾ ਤਾਲ ਜੇ ਦੇਖੀਏ ਅਸੀਂ ਅੰਮ੍ਰਿਤਸਰ ਤੋਂ ਲਗਭਗ 40 ਕਿਲੋਮੀਟਰ ਦੂਰ ਹੈ, ਬਾਰਡਰ ਤੇ ਬਿਲਕੁਲ ਨਾਲ ਹੈ। ਸੋ ਇੱਥੇ ਪਾਪੂਲੇਸ਼ਨ ਜਿਹੜੀ ਆ ਉਹ ਕੋਈ 2200 ਹੈ ਤੇ 387 ਜਿਹੜੇ ਘਰ ਨੇ ਜੋ ਇਸ ਤੋਗ ਦਾ ਜਿਹੜਾ ਸਵਾਗਤ ਕਰਦੇ ਨੇ। ਸੋ ਰਾਜਾ ਤਾਲ ਵਿਖੇ ਝੰਡਾ ਚੜਾਉਣ ਦੀ ਰਸਮ ਹੁੰਦੀ ਹੈ। ਇਹ ਪੈਦਲ ਯਾਤਰਾ ਦਾ ਜਿਹੜਾ ਐਂਡ ਪੁਆਇੰਟ ਹੈ। ਇੱਥੇ ਸਮੂਹ ਸੰਗਤ ਜਿਹੜੀ ਨਿਸ਼ਾਨ ਗੱਡ ਕੇ ਵਾਪਸ ਜਿਹੜੀ ਆ ਉਹ ਚਲੀ ਜਾਂਦੀ ਹੈ। ਸੋ ਇਹ ਤੋਗ ਸ਼ਰਧਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ। ਸੋ ਰਾਜਾ ਤਾਲ ਨੂੰ ਵੱਡਾ ਸਥਾਨ ਜਿਹੜਾ ਮੰਨਿਆ ਜਾਂਦਾ ਹੈ ਕਿਉਂਕਿ ਰਾਜਾ ਤਾਲ ਜਿਹੜੀਆਂ ਉਹ ਪੁੱਜਦੀਆਂ ਹਨ। ਸੋ ਮੇਨ ਤੋਗ ਤੋਂ ਇਲਾਵਾ ਸ਼ੇਖੂਪੁਰੇ ਦੀ ਤੋਗ, ਦਲੇਹਰ, ਊਨੇ ਦੀ ਤੋਗ, ਕਰੀਮਪੁਰ ਦੀ ਤੋਗ ਵੀ ਇੱਥੇ ਆ ਕੇ ਪੁੱਜਦੀ ਹੈ। ਪੁਰਸ਼ੋਤਮ ਦਾਸ ਜੀ ਨੇ, ਸੁਰਿੰਦਰ ਜੀ ਨੇ ਸਾਨੂੰ ਦੱਸਿਆ ਕਿ ਸਾਡਾ ਪਰਿਵਾਰ 1947 ਤੋਂ ਪਹਿਲਾਂ ਪਾਕਿਸਤਾਨ ਵਿੱਚ ਸਥਿਤ ਮਡਿਆਲੇ ਦੀ ਚੌਂਕ ਤੱਕ ਨਿਸ਼ਾਨ ਜਿਹੜੇ ਸੀ ਤੁਰ ਛੱਡ ਕੇ ਆਉਂਦੇ ਸੀ ਤੇ ਉੱਥੇ ਹਰ ਸਾਲ 17 ਚੇਤ ਨੂੰ ਸਲਾਮ ਹੁੰਦਾ ਹੈ। 17 ਚੇਤ ਦਾ ਮਤਲਬ ਹੈ ਕਿ 1 ਅਪ੍ਰੈਲ ਨੂੰ ਸਲਾਮ ਦਾ ਮਤਲਬ ਹੈ ਕਿ ਝੰਡਾ ਚੜਾਇਆ ਜਾਂਦਾ ਹੈ, ਲੋਕੀ ਨਤਮਸਤਕ ਹੁੰਦੇ ਨੇ। ਤੋ ਇਹ ਮੁਲਤਾਨ ਤੋਂ 70 ਯਾਨੀ ਕਿ 150 ਕਿਲੋਮੀਟਰ ਦੀ ਦੂਰੀ ਤੇ ਡੇਰਾ ਗਾਜ਼ੀ ਖਾਂ ਪਾਕਿਸਤਾਨ ਵਿੱਚ ਸਮਾਇਆ ਹੁੰਦਾ ਹੈ। ਸੋ ਇਹ ਧਾਰਮਿਕ ਯਾਤਰਾ 22 ਮਾਰਚ ਤੋਂ ਸ਼ੁਰੂ ਹੋ ਕੇ 17 ਚੇਤ ਤੱਕ ਕੋਈ 45 ਦਿਨਾਂ ਦਾ ਲੰਬਾ ਪੈਂਡਾ ਕੱਢ ਕੇ ਪਾਕਿਸਤਾਨ ਵਿੱਚ ਲਾਲਾ ਵਾਲੇ ਪੀਰ ਦੀ ਜਗ੍ਹਾ ਦੇ ਉੱਤੇ ਡੇਰਾ ਗਾਜ਼ੀ ਖਾਂ ਤੇ ਪਹੁੰਚ ਕੇ ਸਮਾਪਤ ਜਿਹੜੀ ਹੁੰਦੀ ਤੇ ਸੁਪਨਾ ਵਾਲੇ ਲੋਕ ਜਿਹੜੇ ਇਸ ਤਰ੍ਹਾਂ ਹੀ ਨਾਲ ਚੱਲਦੇ ਨੇ ਤੇ ਉੱਥੋਂ ਤੱਕ ਪਹੁੰਚਦੇ ਨੇ। ਸੋ ਪ੍ਰੋਤਕ ਮੇਰੀ ਜਿਹੜੀ ਸਟੱਡੀ ਆ ਉਹ ਸਾਬਤ ਕਰਦੀ ਹੈ ਕਿ ਭਾਰਤੀ ਸਮਾਜ ਵਿੱਚ ਪ੍ਰਮੁੱਖ ਧਾਰਮਿਕ ਵਿਸ਼ਵਾਸਾਂ ਤੋਂ ਇਲਾਵਾ ਹੋਰ ਵੀ ਧਾਰਮਿਕ ਵਿਸ਼ਵਾਸ ਦੇ ਪ੍ਰਚਲਿਤ ਨੇ ਜੋ ਸੱਭਿਆਚਾਰਕ ਅਤੇ ਆਰਥਿਕ ਵਿਕਾਸ ਨਾਲ ਭਰਪੂਰ ਹੋ ਰਹੇ ਨੇ। ਪਰਿਵਾਰ ਦੀ ਸੁੱਖ ਸ਼ਾਂਤੀ ਲਈ, ਕੁੱਲ ਦੇ ਵਾਧੇ ਦੇ ਲਈ, ਪੁੱਤਰ ਦੀ ਕਾਮਨਾ ਦੇ ਲਈ, ਆਰਥਿਕ ਵਿਕਾਸ ਦੇ ਲਈ ਆਸ਼ੀਰਵਾਦ ਜਿਹੜਾ ਉਹ ਲਿਆ ਜਾਂਦਾ ਹੈ। ਇਹਨਾਂ ਧਾਰਮਿਕ ਮੇਲਿਆਂ ਵਿੱਚ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲਦਾ ਹੈ। ਇਹ ਪੈਦਲ ਯਾਤਰਾ ਜਿਹੜੀ ਅਸੀਂ ਰਾਜਾ ਤਾਲ ਤੱਕ ਪਹੁੰਚੇ ਹਾਂ ਤਾਂ ਉੱਥੇ ਝੰਡੇ ਨੂੰ ਸਲਾਮ ਕਰਕੇ ਇਹ ਪੈਦਲ ਵਾਪਸ ਰੱਤੇਵਾਲ ਜਿਹੜਾ ਬਲਾਚੌਰ ਦੇ ਵਿੱਚ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਪੈਦਲ ਨਹੀਂ ਆਉਂਦੇ, ਇਹ ਫਿਰ ਉੱਥੋਂ ਗੱਡੀਆਂ ਕਰਕੇ ਇਹ ਆਉਂਦੇ ਨੇ ਤੇ 9 ਮਾਰਚ ਨੂੰ ਉੱਥੋਂ ਚੱਲਦੇ ਨੇ। 10 ਮਾਰਚ ਨੂੰ ਇਹ ਬਲਾਚੌਰ ਆਉਂਦੇ ਨੇ ਵਾਪਸ ਗੱਡੀਆਂ ਤੇ ਜਾ ਕੇ ਫਿਰ ਇਹ ਪੀਰ ਨਗਾਹੇ ਮੁੜ ਕੇ 18 ਮਾਰਚ ਨੂੰ ਜਾਂਦੇ ਨੇ। ਉੱਥੋਂ ਮੁੜ ਕੇ ਆ ਕੇ ਫਿਰ 1 ਅਪ੍ਰੈਲ ਨੂੰ ਜਿਹੜੀ ਤੋਗ ਹੈ ਰੱਤੇਵਾਲ ਫਿਰ ਵੱਡਾ ਭੰਡਾਰਾ ਜਿਹੜਾ ਉਹ ਚੱਲਦਾ ਹੈ। ਸੋ ਵੱਡੇ ਭੰਡਾਰੇ ਨੂੰ ਅੱਗੇ ਅਸੀਂ ਦੇਖਦੇ ਹਾਂ ਕਿ ਉੱਥੇ ਵੀ ਲੋਕੀ ਜਿਹੜੇ ਆ ਉਹ ਕਾਫੀ ਸ਼ਮੂਲੀਅਤ ਜਿਹੜੇ ਆ ਉਹ ਕਰਦੇ। ਸੋ ਲੋਕ ਧਰਮ ਅਤੇ ਸਮਾਜਿਕ ਰਹੁ ਰੀਤਾਂ ਜਿਹੜੀਆਂ ਹੈਗੀਆਂ ਹਮੇਸ਼ਾ ਧਰਮ ਅਤੇ ਸਮਾਜ ਨੂੰ ਪ੍ਰੇਰਨਾ ਤੇ ਸ਼ਕਤੀ ਪ੍ਰਦਾਨ ਕਰਦੇ ਆਏ ਨੇ। ਪਰ ਲੋਕ ਧਰਮ ਜਿਹੜਾ ਹੈਗਾ ਉਹ ਵਡਿਆਈ, ਲੋਕਾਂ ਦੀਆਂ ਰੀਝਾਂ, ਮੰਗਾਂ, ਵਿਸ਼ਵਾਸਾਂ, ਧਾਰਨਾਵਾਂ, ਰਹੁ ਰੀਤਾਂ ਨਾਲ ਹੁੰਦਾ ਹੈ। ਸੋ ਲੋਕ ਧਰਮ ਕਿਸੇ ਵੀ ਧਰਮ ਦੇ ਮੂਲ ਰੂਪ ਵਿੱਚ ਨਾਮ ਸਿਰਜਣਹਾਰ ਹੁੰਦੇ ਨੇ। ਕਿਸੇ ਮੁਤਾਬਕ ਵਿੱਚ ਲੋਕ ਧਰਮ ਦਾ ਜਨਮ ਹੋਇਆ ਸੀ। ਸੋ ਡਰ, ਤੌਖੇ, ਸ਼ੰਕਾ ਜਿਹੜਾ ਹੈਗਾ ਲੋਕ ਧਰਮ ਦੀ ਸਥਾਪਨਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸੋ ਮਨੁੱਖ ਨੇ ਜਦੋਂ ਤੋਂ ਇਸ ਧਰਤੀ ਜਨਮ ਲਿਆ ਹੈ ਉਸ ਅੰਦਰ ਜੰਮਣ, ਮਰਨ ਦੀ, ਦੁੱਖ ਸੁੱਖ ਦੀ ਤੇ ਅਨੇਕਾਂ ਹੋਰ ਗੱਲਾਂ ਤੇ ਬਹੁਤ ਸਾਰੇ ਕਾਰਨ ਹਨ। ਉਹ ਗੈਬੀ ਸ਼ਕਤੀ ਦਾ ਕ੍ਰਿਸ਼ਮਾ ਸਮਝਿਆ ਜਾਂਦਾ ਹੈ ਤੇ ਫਿਰ ਉਹ ਆਪਣੇ ਆਪ ਨੂੰ ਆਪਣੇ ਅਨੁਮਾਨ ਦੇ ਨਾਲ ਲੋਕ ਧਰਮ ਦੀ ਸਿਰਜਣਾ ਜਿਹੜੀ ਉਹ ਕਰਦੇ ਆਏ ਹਨ। ਸੋ ਲੋਕ ਧਰਮ ਦੀ ਕੋਈ ਨਾ ਕੋਈ ਝਲਕ ਹਰ ਵਿਅਕਤੀ ਦੇ ਅੰਦਰ
ਸਮੋਈ ਹੋਈ ਹੈ ਸਦੀਆਂ ਤੋਂ। ਉਸ ਅੰਦਰ ਆਪਣੇ ਵੱਡੇ ਵਡੇਰਿਆਂ ਕੋਲੇ ਸੰਸਕਾਰ ਜਿਹੜੇ ਆ ਉਹ ਵਿਕਸਿਤ ਹੁੰਦੇ ਰਹਿੰਦੇ ਨੇ ਤੇ ਸਮੇਂ ਦੇ ਬਦਲਣ ਦੇ ਨਾਲ ਉਹਨਾਂ ਵਿੱਚ ਤਬਦੀਲੀ ਮਨੁੱਖ ਕਰਦਾ ਰਹਿੰਦਾ ਹੈ। ਫਕੀਰਾਂ ਫਕੀਰਾਂ ਦੇ ਵਿੱਚ ਵਿਸ਼ਵਾਸ ਸੁੱਖਾਂ ਲੋਕਾਂ ਦੇ ਮਨ ਦੇ ਵਿੱਚ ਵਸੀਆਂ ਹੋਈਆਂ ਹਨ। ਇਵੇਂ ਸਮਾਜ ਵਿੱਚ ਰਹਿੰਦਿਆਂ ਲੋਕ ਵਿਸ਼ਵਾਸ ਵਹਿਮ ਭਰਮ ਧਰਮ ਦੇ ਅਨਿੱਖੜਵੇਂ ਅੰਗ ਹਨ। ਸਮਾਜ ਦੀਆਂ ਜਿਨ੍ਹਾਂ ਚੀਜ਼ਾਂ ਤੇ ਮਨੁੱਖ ਦਾ ਵਾਸ ਨਹੀਂ ਨੂੰ ਗੈਬੀ ਸ਼ਕਤੀਆਂ ਨਾਲ ਜੋੜ ਦਿੰਦਾ ਹੈ ਤੇ ਉਹਨਾਂ ਦੀ ਪੂਜਾ ਕਰਨਾ ਉਸਦੇ ਮਨ ਨੂੰ ਤਸੱਲੀ ਦਿੰਦਾ ਹੈ ਤੇ ਉਸਦਾ ਵਿਸ਼ਵਾਸ ਉਸਦੇ ਲੋਕ ਧਰਮ ਨੂੰ ਹੋਰ ਪੱਕਾ ਕਰ ਦਿੰਦਾ ਹੈ ਤੇ ਉਹਨੂੰ ਕਿਤੇ ਡਰ ਹੁੰਦਾ ਹੈ ਕਿ ਕਿਤੇ ਮੇਰੇ ਨਾਲ ਮਾੜਾ ਨਾ ਹੋ ਜਾਵੇ। ਹੌਲੀ ਹੌਲੀ ਅਲੋਕ ਸ਼ਕਤੀ ਨੂੰ ਕਬੂਲ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਸਦੀ ਧਾਰਨਾ ਬਣ ਜਾਂਦੀ ਹੈ ਕਿ ਸੁੱਖਾਂ ਨਾਲ ਸੁੱਖ ਦੀ ਜਿਹੜੀ ਆ ਉਹ ਪ੍ਰਾਪਤੀ ਹੋਵੇਗੀ। ਤੇ ਜੇ ਅੱਜ ਅਸੀਂ ਗੱਲ ਕਰੀਏ ਕਿ ਸਭ ਕੁਛ ਬਦਲ ਰਿਹਾ ਹੈ, ਜੇਕਰ ਅਸੀਂ ਪਿੰਡਾਂ ਦਾ ਕਲਚਰ ਵੇਖੀਏ ਤਾਂ ਸਮਾਜ ਦੀ ਤੋਰ ਦੇ ਨਾਲ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਹਰ ਸੰਸਥਾ, ਹਰ ਸਮਾਜ, ਹਰ ਵਸਤੂ ਇਸ ਤੋਂ ਪ੍ਰਭਾਵਿਤ ਹੁੰਦੀ ਹੈ। ਨਵੇਂ ਰੰਗ ਢੰਗ ਦੇ ਰੂਪ ਬਦਲਦੇ ਰਹਿੰਦੇ ਹਨ ਤੇ ਅੱਜ 21ਵੀਂ ਸਦੀ ਵਿੱਚ ਪਿੰਡਾਂ ਦਾ ਜੀਵਨ ਬਿਲਕੁਲ ਬਦਲ ਚੁੱਕਾ ਹੈ। ਕਾਰ ਵਿਹਾਰ, ਰਹਿਣ ਸਹਿਣ, ਵਰਤੋਂ ਵਿਹਾਰ, ਭਾਈਚਾਰਾ ਸਭ ਬਦਲ ਗਿਆ ਹੈ ਤੇ ਅੱਜ ਵਿਕਾਸ, ਨਵੀਨਤਾ ਤੇ ਖੁਸ਼ਹਾਲੀ ਨਜ਼ਰ ਆ ਰਹੀ ਹੈ। ਭਾਵੇਂ ਸਭ ਕੁਛ ਬਦਲ ਰਿਹਾ ਹੈ ਪਰ ਮੈਂ ਸੋਚਦੀ ਹਾਂ ਕਿ ਇਹ ਭਾਰਤ ਦੀ ਸਾਂਝ ਹਮੇਸ਼ਾ ਹੀ ਬਣੀ ਰਹੇ। ਬਹੁਤ ਬਹੁਤ ਧੰਨਵਾਦ ਭਾਈ ਜੀ। ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬਾ, ਤੁਸੀਂ ਸਾਡੇ ਨਾਲ ਹੀ ਰਹਿਣਾ। ਅਸੀਂ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਔਰ ਅਸੀਂ ਆਪਣੇ ਦੂਸਰੇ ਸਕਾਲਰ ਦੀ ਤਰਫ ਚੱਲਦੇ ਹਾਂ ਔਰ ਅਸੀਂ ਜਿਹੜਾ ਹੈ ਇਸ ਲੈਕਚਰ ਨੂੰ ਪੂਰਾ ਕਰਨ ਤੋਂ ਬਾਅਦ ਫਿਰ ਜਿਹੜੇ ਦੋਸਤਾਂ ਦੇ ਸਵਾਲ ਹੋਣਗੇ ਜਾਂ ਕੋਈ ਗੱਲਬਾਤ ਹੋਏਗੀ ਫਿਰ ਅਸੀਂ ਕਰਾਂਗੇ ਜੀ। ਮੈਂ ਹੁਣ ਗੁਜ਼ਾਰਿਸ਼ ਕਰਦਾ ਗੁਰਦਾਸ ਦਦਵਾਲ ਹੋਰਾਂ ਨੂੰ ਕਿ ਉਹ ਆਉਣ ਤੇ ਅੱਜ ਦੀ ਗੱਲਬਾਤ ਜਿਹੜੀ ਹੈ ਅੱਗੇ ਵਧਾਉਣ। ਜੀ ਦਦਵਾਲ ਜੀ, ਜੀ ਆਇਆਂ ਨੂੰ। ਜੀ ਆਇਆਂ ਸਾਰਿਆਂ ਨੂੰ ਮੇਰੇ ਵੱਲੋਂ। ਤੇ ਮੈਂ ਹੁਣ ਸਕਰੀਨ ਸ਼ੇਅਰ ਆਪਣੀ ਕਰ ਸਕਦਾ? ਜੀ ਜੀ ਬਿਲਕੁਲ ਕਰੋ ਸਰ। ਕਰੇ ਹੋ ਗਈ ਸ਼ੇਅਰ? ਹਾਂ ਜੀ ਹੋ ਗਈ ਸਰ। ਹਾਂਜੀ ਚਲ ਠੀਕ ਹੈ। ਅੱਛਾ, ਭੈਣ ਜੀ ਨੇ ਬਹੁਤ ਹੀ ਭਰਪੂਰ ਜਾਣਕਾਰੀ ਦਿੱਤੀਆਂ ਲਖਤਾ ਤੇ ਪੀਰ ਦੀ ਤੇ ਉਸ ਦੀ ਮਨੌਤ ਦੀ ਜੋ ਮੁਕੰਦਪੁਰ ਵਿੱਚ ਹੁੰਦੀਆਂ ਉਹਨੂੰ ਗਾਂ ਵਧਾਉਂਦੇ ਆ। ਮੈਂ ਥੋੜੀ ਜਿਹੀ ਮੈਂ ਜਾਣਕਾਰੀ ਦੇਣੀ ਆ ਦੁਆਬੇ ਦੇ ਲੋਕ ਧਰਮ ਦੇ ਸਥਾਨਾਂ ਦੀ। ਜਿੱਦਾਂ ਭੈਣ ਜੀ ਨੇ ਕਿਹਾ ਹੈ ਕਿ ਦੁਆਬਾ 4 ਜ਼ਿਲ੍ਹਿਆਂ ਦਾ ਬਣਿਆ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤੇ ਨਵਾਂ ਸ਼ਹਿਰ, ਜੋ ਹੁਣ ਦੇ ਸਮਿਆਂ 'ਚ ਸ਼ਹੀਦ ਭਗਤ ਸਿੰਘ ਨਗਰ ਵੀ ਕਹਿੰਦੇ ਆ। ਤੇ ਮੁਕੰਦਪੁਰ ਨਵੇਂ ਸ਼ਹਿਰ ਦੇ ਵਿੱਚ ਸਥਿਤ ਹੈ ਤੇ ਜਿਹੜੇ ਡੇਰਿਆਂ ਦੀ ਜਾਂ ਸਥਾਨਾਂ ਦੀ ਮੈਂ ਗੱਲ ਕਰਨੀ ਆ ਉਹ ਦੂਸਰੇ 3 ਜ਼ਿਲ੍ਹਿਆਂ 'ਚ ਸਥਿਤ ਆ। ਮੇਰੀ ਪੇਸ਼ਕਾਰੀ ਮੈਂ 4 ਭਾਗਾਂ 'ਚ ਵੰਡੀ ਹੋਈ ਆ। ਪਹਿਲਾਂ ਮੈਂ ਲੋਕ ਧਰਮ ਦੇ ਨਮੂਨੇ ਜਾਂ ਚਿੰਨ੍ਹਾਂ ਬਾਰੇ ਗੱਲ ਕਰਨੀ ਆ ਕਿ ਉਹ ਕੀ ਹੈਗੇ ਨੇ, ਉਹਨਾਂ ਦੀ ਸ਼੍ਰੇਣੀ ਕੀ ਆ, ਉਹਨਾਂ ਦੀ ਪਛਾਣ ਕੀ ਆ। ਉਸ ਤੋਂ ਬਾਅਦ ਮੈਂ ਦੂਸਰੇ ਭਾਗ ਵਿੱਚ ਲੋਕ ਧਾਰ ਦੇ ਜਿਹੜੇ ਸਥਾਨ ਆ, ਜਿਹੜੀਆਂ ਸਮਾਧਾਂ ਆ, ਜੋ ਇਮਾਰਤਾਂ ਆ, ਉਹਨਾਂ ਬਾਰੇ ਗੱਲ ਕਰਨੀ ਆ। ਤੇ ਫਿਰ 3 ਡੇਰਿਆਂ ਬਾਰੇ ਗੱਲ ਕਰਨੀ ਆ, ਇੱਕ ਬਾਬਾ ਕਾਲੂ ਦੀ, ਫਿਰ ਬਾਬਾ ਉਦੈਗਿਰੀ ਤੇ ਨਿਰਮਲ ਕੁਟੀਆਂ ਜਿਹੜੀ ਚੌਲਾਂ ਵਿੱਚ ਆ। ਉਸ ਤੋਂ ਬਾਅਦ ਜਿਹੜੀ ਲੋਕ ਧਰਮ ਦੇ ਸਥਾਨ ਇੰਗਲੈਂਡ ਵਿੱਚ ਵੀ ਹੈਗੇ ਆ, ਮੈਂ ਉਹਨਾਂ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦੇਣੀ ਆ। ਜਦ ਆਪਾਂ ਲੋਕ ਧਰਮ ਦੀ ਗੱਲ ਕਰਦੇ, ਭੈਣ ਜੀ ਨੇ ਵੀ ਲੋਕ ਧਰਮ ਦੀ ਗੱਲ ਕੀਤੀ ਸੀ, ਮੇਰੇ ਮਨ ਵਿੱਚ ਆਉਂਦਾ ਕਿ ਜਦ ਆਪਾਂ ਇਸ ਤਰ੍ਹਾਂ ਦੇ ਸਥਾਨਾਂ ਤੇ ਜਾਂਦੇ ਹਾਂ, ਜਦ ਆਪਾਂ ਉੱਥੇ ਦੇਖਦੇ ਹਾਂ ਵੀ ਕੀ ਹੁੰਦਾ, ਦੀਵਾ ਜਗਾ ਹੁੰਦਾ, ਜੋ ਵੀ ਹੁੰਦਾ, ਭਾਵੇਂ ਤੁਸੀਂ ਜਿਹੜੇ ਮਰਜ਼ੀ ਸਥਾਨ ਤੇ ਚਲੇ ਜਾਓ, ਭਾਵੇਂ ਪੀਰਾਂ ਦਾ ਹੋਵੇ, ਜੋਗੀਆਂ ਦਾ ਹੋਵੇ, ਉੱਥੇ ਉਹਨਾਂ ਦੀ ਆਪਣੀਆਂ ਵੱਖਰੀਆਂ ਰੌ ਰੀਤਾਂ ਆ। ਤੇ ਮੈਂ ਖਿਆਲ ਕੀਤਾ ਕਿ ਵੀ ਇਹਦਾ ਮਤਲਬ ਕਿ ਵੀ ਇਹਦਾ ਇਤਿਹਾਸ ਕੀ ਹੋ ਸਕਦਾ। ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਮੈਂ ਇੱਕ ਕਿਤਾਬ ਪੜ੍ਹੀ ਸੀ ਡਾਕਟਰ ਢਿੱਲੋਂ ਨੇ, ਜਿਹੜੀ ਲਿਖੀ ਸੀਗੀ, ਉਹਨੇ ਪੁਰਾਤਨ ਪੰਜਾਬ ਬਾਰੇ ਤੇ ਉਹਨਾਂ ਦੇ ਧਰਮਾਂ ਬਾਰੇ ਲਿਖਿਆ। ਉਹਨੇ ਰਿਗਵੇਦ ਤੇ ਬਾਕੀ ਵੇਦਾਂ ਬਾਰੇ ਵੀ ਲਿਖਿਆ ਕਿ ਉਹਨਾਂ 'ਚ ਤਪਸਵੀ ਧਰਮ ਦੇ ਲੋਕ ਸੀਗੇ ਜਿਹੜੇ ਤਪੱਸਿਆ ਕਰਦੇ ਸੀ, ਪਰ ਉਹ ਵੈਦਿਕ ਧਰਮ ਨੂੰ ਨਹੀਂ ਅਪਣਾਉਂਦੇ ਸੀ। ਜਾਣੀ ਕਿ ਉਹਨਾਂ ਨੂੰ ਆਪਾਂ ਜੋ ਅੱਜ ਹਿੰਦੂ ਕਹਿੰਦੇ, ਉਹ ਹਿੰਦੂ ਨਹੀਂ ਸੀਗੇ। ਉਹ ਉਹਨਾਂ ਨੂੰ ਸ਼ਰਮਨ ਕਿਹਾ ਜਾਂਦਾ ਸੀ। ਉਹ ਗ੍ਰਸਤੀ ਜੀਵਨ ਨਹੀਂ ਬਿਤਾਉਂਦੇ ਸੀਗੇ ਤੇ ਉਹ ਤਪੱਸਿਆ ਕਰਦੇ ਸੀ। ਤੇ ਉਹਨਾਂ ਦਾ ਮਕਸਦ ਇਹ ਸੀ ਕਿ ਉਹਨੇ ਰੱਬ ਨੂੰ ਪਾਉਣਾ
ਜਾਣੀ ਕਿ ਜਿੱਦਾਂ ਅੱਜ ਦੇ ਆਪਾਂ ਕਹਿ ਦਿੰਦੇ ਹਾਂ ਕਿਸੇ ਨੂੰ ਕੋਈ ਜਾਨੀ ਜਾਣ ਆ ਜਾਂ ਕਿਸੇ ਨੂੰ ਰਿੱਧੀਆਂ ਸਿੱਧੀਆਂ ਆਉਂਦੀਆਂ, ਉਹ ਆਪਣੀ ਕਿਸਮ ਦੇ ਨਾਲ ਰਿੱਧੀਆਂ ਸਿੱਧੀਆਂ ਪਾਉਂਦੇ ਸੀ, ਰੱਬ ਨੂੰ ਪਾਉਂਦੇ ਸੀ। ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿਸ ਤਰ੍ਹਾਂ ਪਾਉਂਦੇ ਹੋਗੇ। ਹੋ ਸਕਦਾ ਕੁਦਰਤੀ ਸੋਮਿਆਂ ਨੂੰ ਮੰਨਦੇ ਹੋਣਗੇ, ਆਪਣੇ ਦੇਵੀ ਦੇਵਤਿਆਂ ਨੂੰ ਮੰਨਦੇ ਹੋਣਗੇ। ਤੇ ਡਾਕਟਰ ਢਿੱਲੋਂ ਨੇ ਇਹ ਵੀ ਕਿਹਾ ਕਿ ਉਹ ਤਪੱਸਿਆ ਤਾਂ ਕਰਦੇ ਸੀ ਆਪਣੇ ਪੁੱਤ, ਪਰ ਉਹਨਾਂ ਦੇ ਹੋਰ ਕਈ ਵੀ ਨਾਂ ਸੀਗੇ, ਜਦ ਕਿ ਜਾਤੀ, ਮੁੰਨੀ, ਵਰਤੀਆ। ਤੇ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਆ ਹੜੱਪਾ ਦੇ ਨਾਲ ਜੋੜਨ ਦੀ। ਹੜੱਪਾ ਦੀ ਕੋਈ ਸਕ੍ਰਿਪਟ ਤਾਂ ਹੈ ਨਹੀਂ ਗੀ ਕਿ ਵੀ ਕਿਸ ਤਰ੍ਹਾਂ ਉਹਨਾਂ ਦਾ ਧਰਮ ਕੀ ਸੀ, ਆਪਾਂ ਦੇਖ ਨਹੀਂ ਸਕਦੇ ਕਿ, ਪਰ ਅੰਦਾਜ਼ਾ ਲਾ ਸਕਦੇ ਆ। ਪਰ ਇਹ ਪਤਾ ਕਿ ਉਹਨਾਂ ਦੇ ਲੰਬੇ ਵਾਲ ਸੀਗੇ, ਉਹ ਦਾੜੀਆਂ ਰੱਖਦੇ ਸੀਗੇ, ਉਹਨਾਂ ਨੂੰ ਕਰਾਮਾਤਾਂ ਆਉਂਦੀਆਂ ਸੀਗੀਆਂ। ਤੇ ਇੱਕ ਥਾਂ ਨਹੀਂ ਇਹ ਰਹਿੰਦੇ ਸੀ। ਤੇ ਜਿਹੜੇ ਇਹ ਸੰਬੰਧ ਸੀਗੇ, ਉਹਨਾਂ ਦਾ ਮਤਭੇਦ ਵੈਦਿਕ ਪ੍ਰੀਸਟ ਜਿਹੜੇ ਹੋ ਗਏ ਜਾਂ ਦੇਵੀ ਦੇਵਤੇ ਹੋ ਗਏ, ਉਹਨਾਂ ਦੇ ਨਾਲ ਮਤਭੇਦ ਹੁੰਦਾ ਰਹਿੰਦਾ ਸੀਗਾ। ਤੇ ਮੇਰੇ ਖਿਆਲ 'ਚ ਜਿਹੜਾ ਧਰਮ ਉਹ ਮੁਨੀ ਜਾਂ ਰਿਸ਼ੀ ਉਸ ਸਮਿਆਂ ਦੇ ਜਿਹੜੇ ਵੇਦ ਧਰਮ ਨਹੀਂ ਅਪਣਾਉਂਦੇ ਸੀਗੇ, ਉਹੀ ਕਿਸੇ ਨਾ ਕਿਸੇ ਤਰ੍ਹਾਂ ਇਹ ਲੋਕ ਧਰਮ ਹੁੰਦੇ ਸਮਿਆਂ 'ਚ ਤੁਰਿਆ ਆ ਰਿਹਾ। ਤੇ ਜਿੱਦਾਂ ਕਿ ਇੱਕ ਸਮੇਂ ਹੋ ਸਕਦਾ ਜਿਹੜਾ ਲੋਕ ਧਰਮ ਸੀਗਾ ਸਾਰੇ ਦੁਨੀਆ ਤੇ ਪ੍ਰਧਾਨ ਸੀ, ਤਾਂਹੀਓ ਚਾਈਨੀਜ਼ ਲੋਕ ਧਰਮ ਫੋਕ ਰਿਲੀਜਨ ਵੀ ਹੈਗਾ ਹੈ, ਪਰ ਪੰਜਾਬ 'ਚ ਥੋੜਾ ਜਿਹਾ ਲੁਕ ਗਿਆ। ਫਿਰ ਹੁਣ ਦੇ ਸਮਿਆਂ 'ਚ ਜਿਹਨੇ ਖੋਜ ਕੀਤੀ ਹੈ, ਦੋ ਜਣਿਆਂ ਨੇ ਕੀਤੀ ਹੈ, ਭੱਟੀ ਤੇ ਮਿਸ਼ਨ। ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਲੋਕ ਧਰਮ ਆ, ਉਹਨੇ ਬ੍ਰਹਮੰਡ ਨੂੰ ਤਿੰਨਾਂ ਹਿੱਸਿਆਂ 'ਚ ਜਾਂ ਖੇਤਰਾਂ 'ਚ ਵੰਡਿਆ ਹੈ। ਇੱਕ ਹੈਗਾ ਆਕਾਸ਼, ਜਿੱਥੇ ਦੇਵਲੋਕ, ਦੇਵੀ ਦੇਵਤੀਆਂ, ਪਰੀਆਂ ਤੇ ਵੱਡੇ ਵਡੇਰੇ ਰਹਿੰਦੇ ਆ। ਫਿਰ ਧਰਤੀ ਤੇ ਮੱਤ ਲੋਕ ਆ ਜੋ ਆਪਾਂ ਹੈਗੇ, ਜਾਂ ਪੀਰ ਫਕੀਰ ਜਿਹੜੇ ਜਿੰਦਾ ਆ। ਤੇ ਫਿਰ ਨਾਗ ਲੋਕ, ਉਹ ਤਾਂ ਪਤਾ ਜਿੱਥੇ ਸਵੇਰੇ ਆ। ਤੇ ਇਹੀ ਲੋਕ ਧਰਮ ਦੀ ਚਿੰਨ੍ਹ ਦੀ ਖੋਜ ਕਰਦਿਆਂ ਮੈਨੂੰ ਬੰਜਾਰਾ ਬੇਦੀ ਦੀ ਕਿਤਾਬ ਬਾਰੇ ਪਤਾ ਲੱਗਾ, ਤੇ ਉਹਨੇ ਵੀ ਕੁਝ ਨਮੂਨੇ ਦਿੱਤੇ ਆ ਕਿ ਲੋਕ ਧਰਮ ਦੇ ਚਿੰਨ੍ਹ ਕਿਹੜੇ ਆ। ਲੋਕ ਧਰਮ ਹੈਗਾ ਇੱਕ ਸਮੂਹਿਕ ਧਾਰਮਿਕ ਮਾਨਸਿਕਤਾ, ਜਾਣੀ ਕਿ ਕਿਤੇ ਇੱਕ ਕਿਤਾਬ 'ਚ ਨਹੀਂ ਲਿਖਿਆ ਹੈ ਕਿ ਵੀ ਇਹ ਲੋਕ ਧਰਮ ਕੀ ਆ। ਸ਼ਾਸਤਰੀ ਧਰਮ ਜਿਹੜਾ ਆ ਉਹ ਇੱਕ ਮਹਾਂਭਾਰਤ ਨਾਲ ਸ਼ੁਰੂ ਹੁੰਦਾ। ਲੋਕ ਧਰਮ 'ਚ ਨਵੀਆਂ ਰੂੜੀਆਂ ਵੀ ਆ ਸਕਦੀਆਂ, ਸ਼ਾਸਤਰੀ ਧਰਮ 'ਚ ਨਹੀਂ। ਉਹ ਲਿਖਤੀ ਰੂਪ 'ਚ ਪੱਕੇ ਹੋ ਚੁੱਕੇ ਆ। ਕੁਰਾਨ, ਗੁਰੂ ਗ੍ਰੰਥ ਸਾਹਿਬ, ਉਪਨਿਸ਼ਦ, ਇਹ ਸਭ ਪੱਕੀਆਂ ਹੋ ਸੇ ਬਦਲ ਨਹੀਂ ਸਕਦੀਆਂ ਹੈਗੀਆਂ। ਲੋਕ ਧਰਮ ਵਿੱਚ ਪੀੜ੍ਹੀ ਦਰ ਪੀੜ੍ਹੀ ਨੂੰ ਹੀ ਗੱਲਾਂ ਦੱਸੀਆਂ ਜਾਂਦੀਆਂ ਵੀ ਕਿਸ ਤਰ੍ਹਾਂ ਧਿਆਉਣਾ ਪੀਰਾਂ ਫਕੀਰਾਂ ਨੂੰ। ਪਰ ਸ਼ਾਸਤਰੀ ਧਰਮ 'ਚ ਜਿੱਦਾਂ ਮੈਂ ਪਹਿਲਾਂ ਕਿਹਾ ਆ, ਲਿਖਤੀ ਰੂਪ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਧਰਮ ਨੂੰ ਅਪਣਾਉਣਾ। ਤੇ ਇਸੇ ਤਰ੍ਹਾਂ ਲੋਕ ਧਰਮ ਹੁਣ ਦੇ ਸਮੇਂ ਜੋ ਲੋਕ ਧਰਮ ਦੀ ਗੱਲ ਇਹ ਆ ਕਿ ਜੇ ਕਿਸੇ ਨੂੰ ਦੁੱਖ ਆ, ਉਹ ਆਪਾਂ ਨੂੰ ਹੁਣੇ ਜਵਾਬ ਚਾਹੀਦਾ ਕਿ ਵੀ ਅਸੀਂ ਕਿਸ ਤਰ੍ਹਾਂ ਠੀਕ ਹੋ ਜਾਈਏ। ਤੇ ਜਿਹੜੇ ਸ਼ਾਸਤਰੀ ਧਰਮ ਆ, ਉਹ ਆਤਮਾ ਦੇ ਗਿਆਨ 'ਚ ਸਹਾਇਤਾ ਦਿੰਦਾ ਕਿ ਵੀ ਆਪਣੀ ਆਤਮਾ ਨੂੰ ਗਾਂਹ ਕੀ ਹੋਣਾ, ਅਗਲੇ ਜਨਮ ਵਿੱਚ ਕੀ ਹੋਣਾ, ਜਾਂ ਜਦ ਅਕਾਲ ਚਲਾਣਾ ਕਰ ਜਾਣਾ ਉਦੋਂ ਆਪਣੀ ਆਤਮਾ ਨੂੰ ਕੀ ਹੋਣਾ। ਤੇ ਲੋਕ ਧਰਮ ਰਿਚੁਅਲਸ ਤੇ ਫੋਕਸ ਕਰਦਾ, ਜਾਣੀ ਕਿ ਰੌ ਰੀਤਾਂ ਤੇ ਸ਼ਾਸਤਰੀ ਧਰਮ ਫਲਸਫੇ ਤੇ। ਤੇ ਇੱਕ ਹੋਰ ਗੱਲ ਬੰਜਾਰਾ ਬੇਦੀ ਨੇ ਕਹੀ ਆ ਕਿ ਵੀ ਲੋਕ ਧਰਮ ਲਈ ਸਵਾਲ ਜਵਾਬ ਹੋਣੇ ਚਾਹੀਦੇ ਆ। ਜਦ ਕੋਈ ਜਗ੍ਹਾ ਤੇ ਵੀ ਜਾਂਦਾ ਆ, ਉਹਨਾਂ ਨੂੰ ਹੁੰਦਾ ਵੀ ਸੁੱਖ ਨਾਲ ਸੁੱਖੀ ਆ ਕਿ ਉਹ ਦੁੱਖ ਆ ਤੇ ਹੁਣੇ ਠੀਕ ਹੋ ਜਾਣ। ਕਹਿਣ ਦਾ ਮਤਲਬ ਹੈ ਜੋ ਸ਼ਾਸਤਰੀ ਧਰਮ ਆ, ਉਹ ਆਤਮਾ ਨੇ ਗਾਂਹ ਕਿੱਥੇ ਜਾਣਾ, ਰੱਬ ਨੂੰ ਕਿੱਦਾਂ ਪਾਉਣਾ। ਤੇ ਇਹਨੂੰ ਗਾਂਹ ਵਧਾਉਂਦੇ ਆ ਮੈਂ ਥੋੜੇ ਜਿਹੇ ਨਮੂਨੇ ਪੇਸ਼ ਕੀਤੇ ਵੀ ਲੋਕ ਧਰਮ ਮੇਰੇ ਖਿਆਲ ਵਿੱਚ ਕੀ ਆ। ਇਹ ਆਪਣੀ ਵੱਖਰੀ ਸ਼੍ਰੇਣੀ 'ਚ ਰੱਖਿਆ ਜਾ ਸਕਦਾ ਹੈ, ਸ਼ਾਸਤਰੀ ਧਰਮ ਤੋਂ ਵੱਖਰਾ ਆ। ਲੋਕ ਧਰਮ ਦੀ ਲੋਕ ਬਾਣੀ ਹੋ ਸਕਦੀ ਆ, ਪਰ ਜਿਹੜੀ ਬਦਲੀ ਵੀ ਜਾ ਸਕਦੀ ਹੈ। ਪਰ ਬਹੁਤੀ ਤਰ੍ਹਾਂ ਇਹ ਓਰਲ ਟ੍ਰੈਡੀਸ਼ਨ ਤੇ ਚੱਲਦਾ ਆ, ਜਾਣੀ ਕਿ ਜੋ ਪੀੜ੍ਹੀ ਦਰ ਪੀੜ੍ਹੀ ਪੁਜਾਰੀਆਂ ਨੇ ਇੱਕ ਦੂਜੇ ਨੂੰ ਦੱਸਿਆ ਵੀ ਅਸੀਂ ਇਸ ਤਰੀਕੇ ਦੇ ਨਾਲ ਇਹ ਧਰਮ ਅਪਣਾਉਣਾ ਜਾਂ ਮੰਨਣਾ। ਤੇ ਜਿਹੜੇ ਸ਼ਾਸਤਰੀ ਧਰਮ ਉਹਦੇ 'ਚ ਕੁਰਾਨ ਹੋਏ, ਵੇਦ ਹੋਏ, ਗੁਰੂ ਗ੍ਰੰਥ ਹੋਏ, ਬਾਈਬਲ ਹੋਏ, ਉਹ ਸਾਰੇ ਪੱਕੇ ਹੋ ਚੁੱਕੇ, ਬਦਲੇ ਨਹੀਂ ਜਾ ਸਕਦੇ ਹੈਗੇ। ਤੇ ਅੰਗਰੇਜ਼ਾਂ ਦੇ ਸਮੇਂ 'ਚ ਇਹਨਾਂ ਨੂੰ ਪੱਕੇ ਮਜ਼੍ਹਬ ਕਿਹਾ ਜਾਂਦਾ ਸੀਗਾ।
ਜਾਣੀ ਕਿ ਵੀ ਪੱਕੇ ਹੋਏ ਆ, ਉਹ ਬਦਲੇ ਨਹੀਂ ਜਾ ਸਕਦੇ ਹੈਗੇ। ਤੇ ਅਗਲੀ ਜਿਹੜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਲੋਕ ਧਰਮ ਚ ਲੋਕ ਬਾਣੀ ਹੋ ਸਕਦੀ ਆ, ਜੋ ਕੁਝ ਜਾਂ ਪੀਰਾਂ ਨੇ ਆਪ ਲਿਖੀ ਹੋਈ ਜਾਂ ਪੁਜਾਰੀਆਂ ਨੇ ਲਿਖੀ ਹੋਈ। ਤੇ ਸਿੰਕਰੇਟ ਤੇ ਜਿਹੜੇ ਦੇਵ ਲੋਕ ਆ, ਜਿਹੜੀ ਗੱਲ ਕੀਤੀ ਸੀਗੀ, ਉਹਦੇ ਵਿੱਚ ਵੀ ਆਪਾਂ ਭਗਤ, ਸਾਧ, ਪੀਰ, ਫਕੀਰ ਨੂੰ ਸ਼ਾਮਿਲ ਕਰ ਸਕਦੇ ਹਾਂ। ਤੇ ਜੋ ਪਿਛਲੇ ਸਮਿਆਂ ਦੇ ਮੁਨੀ ਸੀਗੇ, ਜੋ ਡਾਕਟਰ ਢਿੱਲੋਂ ਨੇ ਗੱਲ ਕੀਤੀ ਸੀ, ਤੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਕਹਿ ਚੁੱਕਾ ਆ, ਇਹ ਪੀੜ੍ਹੀ ਦਰ ਪੀੜ੍ਹੀ ਇਹ ਰੌਰੀਤਾਂ ਦੱਸੀਆਂ ਗਈਆਂ ਆ ਤੇ ਕਿਸ ਤਰੀਕੇ ਨਾਲ ਧਰਮ ਪ੍ਰਚਾਰ ਕਰਨਾ ਆ, ਕਿਸ ਤਰੀਕੇ ਨਾਲ ਬਣਾਉਣਾ ਆ, ਤੇ ਨਾਲ ਨਾਲ ਸ਼ਾਸਤਰੀ ਧਰਮਾਂ ਦਾ ਵੀ ਅਸਰ ਹੋਇਆ, ਜਿੱਦਾਂ ਕਿ ਅਸਤ ਪੀਰ ਦੇ ਜਾਂ ਭਗਤ ਦੇ ਆਸਤ ਦੱਬਣੇ ਤੇ ਸਮਾਧ ਬਣਾਉਣੀ, ਇੱਕ ਬੋਧੀ ਧਰਮ ਤੋਂ ਇਹ ਅਸਰ ਮਿਲਿਆ ਲੱਗਦਾ ਮੈਨੂੰ। ਹੋਰ ਗੱਲਾਂ ਬੇਦੀ ਨੇ ਦੱਸੀਆਂ ਆ ਕਿ ਚੜਾਵੇ ਚੜਾਉਣੇ, ਦੀਵੇ ਜਗਾਉਣੇ, ਮਿੱਟੀ ਕੱਢਣੀ, ਸੁਖਣਾ ਸੁਖਣੀਆਂ ਚੌਂਕੀਆਂ ਭਰਨੀਆਂ, ਜੋ ਭੈਣ ਜੀ ਨੇ ਵੀ ਦੱਸਿਆ ਸੀ ਲੱਖ ਦਾਤੇ ਦੀ ਪੀਰ ਤੇ ਜਗ੍ਹਾ ਤੇ ਵੀ ਹੁੰਦੀਆਂ ਆ, ਤੇ ਵਰਤ ਰੱਖਣੇ। ਤੇ ਜਿਹੜੀਆਂ ਲੋਕ ਧਰਮ ਦੇ ਸਥਾਨ ਹੈਗੇ ਆ, ਉਹਨਾਂ ਨੂੰ ਆਮ ਸਮਾਧ ਵੀ ਕਿਹਾ ਜਾਂਦਾ, ਸਥਾਨ, ਦਰਗਾਹ, ਮੱਟੀ, ਮੱਠ, ਜਗ੍ਹਾ। ਤੇ ਜਿਹੜੇ ਡੇਰੇ ਆ, ਉਹ ਗੁਰਦੁਆਰੇ, ਮੰਦਿਰ ਜਾਂ ਦਰਗਾਹ ਹੋ ਸਕਦਾ, ਜਿੱਥੇ ਪੀਰ ਗੱਦੀ ਦੀ ਰਵਾਇਤ ਚੱਲੀ ਜਾ ਰਹੀ ਆ। ਤੇ ਲੋਕ ਧਰਮ ਦੇ ਸਥਾਨਾਂ ਤੇ ਕਿਸੇ ਸ਼ਾਸਤਰੀ ਧਰਮ ਤੇ ਕਿਸੇ ਨੂੰ ਰੁਕਾਵਟ ਨਹੀਂ, ਪੁਜਾਰੀ ਤੇ ਜੋ ਵੀ ਸ਼ਾਸਤਰੀ ਧਰਮ ਹੋਵੇ, ਉਹ ਹਰ ਇੱਕ ਬੰਦਾ ਲੋਕ ਧਰਮ ਦੇ ਸਥਾਨ ਤੇ ਜਾ ਸਕਦਾ ਹੈਗਾ ਹੈ। ਤੇ ਲੋਕ ਧਰਮ ਦੀ ਇੱਕ ਹੋਰ ਗੱਲ ਹੈਗੀ ਹੈ, ਇਹ ਮਲਟੀ ਰਿਲੀਜੀਅਸ ਪਾਰਟੀਸਿਪੇਸ਼ਨ ਦੇ ਵਾਂਗ ਨਹੀਂ, ਜੋ ਕਿ ਇੱਕ ਪਾਦਰੀ ਨੇ ਇੱਥੇ ਇੰਗਲੈਂਡ 'ਚ ਕਿਤਾਬ ਚੱਕੀ, ਉਹਦਾ ਨਾਂ ਹੈਗਾ ਜੌਨ ਬਾਰਨੇਟ। ਉਹ ਇੱਕ ਈਸਾਈ ਪਾਦਰੀ ਆ, ਪਰ ਉਹ ਗੁਰਦੁਆਰੇ ਵੀ ਜਾਂਦਾ, ਤੇ ਉਹਨੂੰ ਕਹਿ ਦਿੰਦੇ ਆ ਵੀ ਈਸਾਈ ਵੀ ਹੋ ਸਕਦਾ ਤੇ ਸਿੱਖੀ ਨਾਲ ਵੀ ਸੰਬੰਧ ਰੱਖ ਸਕਦਾ। ਉਹ ਇੱਕ ਹੋਰ ਤਰ੍ਹਾਂ ਦੀ ਵਿਚਾਰਧਾਰਾ ਆ, ਜੋ ਕਿ ਸਿੰਕਰੈਟਿਸਿਜ਼ਮ ਵੀ ਕਹਿ ਦਿੰਦੇ ਆ, ਕਿ ਵੀ ਸ਼ਾਸਤਰੀ ਧਰਮਾਂ ਦੇ ਕਈ ਧਰਮਾਂ ਦੇ ਜਿਹੜੇ ਰਿਵਾਜ ਇਕੱਠੇ ਕਰਕੇ ਫਿਰ ਅਪਣਾਉਣੇ। ਲੋਕ ਧਰਮ ਇਹਨਾਂ ਚ ਨਹੀਂ, ਲੋਕ ਧਰਮ ਮੇਰੇ ਖਿਆਲ ਚ ਇੱਕ ਜੁਦੀ ਸ਼੍ਰੇਣੀ ਚ ਰੱਖਿਆ ਜਾ ਸਕਦਾ। ਥੋੜੀਆਂ ਜਿਹੀਆਂ ਕਿਤਾਬਾਂ ਦੀ ਨਮੂਨਾ ਵੇਰਵਾ ਵੀ ਦਿੱਤਾ ਹੈ, ਜੇ ਕਿਸੇ ਨੇ ਗਾ ਇਹਦੇ ਚ ਖੋਜ ਕਰਨੀ ਵੀ ਹੋਵੇ। ਇੱਕ ਹੈਗੀ HS ਪੱਟੀ, ਉਹਨੇ 2000 ਚ ਫੋਕ ਰਿਲੀਜਨ ਚੇਂਜਿੰਗ ਕੰਟੀਨਿਊਟੀ ਕਿਤਾਬ ਲਿਖੀ ਸੀ, ਤੇ ਉਹਨੇ ਲੋਕ ਧਰਮ ਦੇ ਆਧਾਰੇ ਤੇ ਸਖੀ ਸਰਵਰ, ਜੋ ਭੈਣ ਜੀ ਨੇ ਵਿਚਾਰ ਦਿੱਤੇ ਆ, ਸੀਤਲਾ ਮਾਤਾ ਤੇ ਗੁੱਗੇ ਦੀ ਪੂਜਾ ਜਿਹੜੀ ਹੁੰਦੀ ਆ, ਉਹਨੇ ਲੋਕ ਧਰਮ ਦੇ ਆਧਾਰ ਤੇ ਪੇਸ਼ ਕੀਤਾ ਸੀ ਕਿ ਇਹ ਸਾਰੇ ਪੰਜਾਬੀ ਲੋਕ ਧਰਮ ਜਾਂ ਪੰਜਾਬੀ ਰਿਲੀਜਨ, ਜੋ ਇੰਗਲਿਸ਼ ਚ ਕਈ ਵਾਰੀ ਫੋਕ ਰਿਲੀਜਨ ਵੀ ਕਹਿ ਦਿੰਦੇ ਆ, ਉਹਦੇ ਨਾਲ ਜੋੜਿਆ। ਇੱਕ ਕਿਤਾਬ ਹੈ ਕਿ ਖੁਰਸ਼ੀਦ ਅਜ਼ੀਜ਼ ਨੇ 2001 ਚ ਲਿਖੀ, ਉਹ ਪਾਕਿਸਤਾਨ ਦੇ ਡੇਰਿਆਂ ਦੀ ਤੇ ਜਗ੍ਹਾ ਦੀ ਸੂਫੀ ਡੇਰਿਆਂ ਦੀ ਬਾਰੇ ਉਹਨੇ ਜਾਣਕਾਰੀ ਦਿੱਤੀ ਹੈ, ਰਿਲੀਜਨ, ਲੈਂਡ ਐਂਡ ਪੋਲਿਟਿਕਸ ਇਨ ਪਾਕਿਸਤਾਨ, ਤੇ ਉਹਨੇ ਪੀਰੀ ਮੁਰੀਦੀ ਬਾਰੇ ਜਾਣਕਾਰੀ ਦਿੱਤੀ ਹੈ। ਯੋਗੇਸ਼ ਨੇ ਇੱਕ ਲੈਕਚਰ ਜਿਹੜਾ ਭੈਣ ਜੀ ਨੇ ਕਿਹਾ ਕੀਤਾ ਸੀ, ਕਿ ਪੁਰਾਣੀ ਕਿਤਾਬ ਵੀ ਛਪੀ ਹੈ, ਸਪੈਸ਼ਲਾਈਜ਼ ਇਨ ਪੋਪੂਲਰ ਸੂਫੀ ਸ਼ਰਾਈਨਸ ਇਨ ਪੰਜਾਬ, ਤੇ ਉਹਨੇ ਸੂਫੀ ਦੇ ਜਿਹੜੀਆਂ ਸਮਾਧਾਂ ਹੈਗੀਆਂ, ਜਿਹੜੀਆਂ ਜਗ੍ਹਾ ਹੈਗੀਆਂ, ਖਾਸ ਕਰ ਚੜ੍ਹਦੇ ਪੰਜਾਬ 'ਚ, ਉਹਨਾਂ ਬਾਰੇ ਵੇਰਵਾ ਦਿੱਤਾ ਹੈ, ਜਿਵੇਂ ਕਿ ਮੰਡਾਲੀ ਫਗਵਾੜੇ ਕੋਲ, ਉੱਥੇ ਵੀ ਇੱਕ ਵੱਡੀ ਸੂਫੀ ਜਗ੍ਹਾ ਹੈਗੀ ਆ। ਹਰੂਨ ਖਾਲਿਦ ਦੀ ਵੀ ਕਿਤਾਬ ਮੈਂ ਕਾਫੀ ਪੜ੍ਹੀ ਹੈਗੀ ਆ, ਤੇ ਉਹ ਵੀ ਸੱਚ ਸ਼ਿਵ ਹੈ, ਤੇ ਉਹਨੇ ਵੀ ਲੋਕ ਧਰਮ ਦੇ ਪੱਖ ਤੋਂ ਪਾਕਿਸਤਾਨ 'ਚ ਕਿਸ ਤਰ੍ਹਾਂ ਪੰਜਾਬ 'ਚ ਇਹ ਧਰਮ ਵਧਾਇਆ, ਚੱਲੀ ਜਾ ਰਿਹਾ, ਜਾਰੀ ਕਿਸ ਤਰ੍ਹਾਂ ਹੈ, ਜਿਵੇਂ ਕਿ ਰਾਮ ਥਮਨ ਜਿੱਥੇ ਵਿਸਾਖੀ ਮਨਾਈ ਜਾਂਦੀ ਹੈ, ਉਹ ਹਿੰਦੂ ਸੀ, ਪਰ ਸਾਰੇ ਸ਼ਾਸਤਰੀ ਧਰਮਾਂ ਦੇ ਲੋਕ ਉੱਥੇ ਜਾਂਦੇ ਆ। ਤੇ ਇੱਕ ਹੋਰ ਕਿਤਾਬ ਜਿਹੜੀ 2019 ਚ ਨਿਕਲੀ ਹੈ, ਬਿਯੋਂਡ ਰਿਲੀਜਨ ਇਨ ਇੰਡੀਆ ਐਂਡ ਪਾਕਿਸਤਾਨ, ਤੇ ਜੈਂਡਰ ਐਂਡ ਕਾਸਟ, ਬੁੱਧਿਜ਼ਮ, ਬਾਉਂਡਰੀਜ਼, ਇਹ ਕਾਲਰਾ ਤੇ ਪੁਰੇਵਾਲ ਨੇ ਲਿਖੀ ਆ, ਤੇ ਉਹਨਾਂ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਚ ਰਹਿ ਕੇ ਵੱਖ-ਵੱਖ ਸਮਾਧਾਂ ਜਾਂ ਡੇਰਿਆਂ ਤੇ ਜਾ ਕੇ ਉਹਨੇ ਖੋਜ ਕੀਤੀ ਆ, ਤੇ ਉਹਨਾਂ ਨੇ ਇਸ ਤਰੀਕੇ ਨਾਲ ਪੇਸ਼ੀ ਕੀਤੀ ਹੈ ਕਿ ਵੀ ਜਿਹੜੇ ਪੁਜਾਰੀ ਇਹਨਾਂ ਡੇਰਿਆਂ ਤੇ ਜਾਂਦੇ ਆ ਜਾਂ ਲੋਕ ਧਰਮ ਸਥਾਨਾਂ ਤੇ ਜਾਂਦੇ, ਉਹਨਾਂ ਦੇ ਪਿਛੋਕੜ ਕੇ, ਉਹਨਾਂ ਦੀ ਜਾਤ ਕੀ ਆ, ਤੇ ਉਹਨਾਂ ਦੇ ਔਰਤਾਂ ਜ਼ਿਆਦਾ ਸ਼ਾਮਲ ਹੁੰਦੀਆਂ, ਤੇ ਉਹਨਾਂ ਦੇ ਕਾਰਨ ਕੀ ਹੋ ਸਕਦੇ ਆ। ਤੇ ਉਹਨਾਂ ਨੇ ਦਾਤਾ ਸਾਹਿਬ, ਹਰਿਮੰਦਰ ਸਾਹਿਬ, ਮੀਆਂ ਮੀਰ, ਨੈਣਾ ਦੇਵੀ, ਮਹਾਰਾਜ ਸ਼ਾਹ ਨਕੋਦਰ, ਇਹਨਾਂ ਕਈ ਤਰ੍ਹਾਂ ਦੇ ਡੇਰਿਆਂ ਬਾਰੇ ਜਾਣਕਾਰੀ ਦਿੱਤੀ ਆ।
ਗਾਂਹ ਵੱਧਦਿਆਂ ਮੈਂ ਜਿਹੜੀ ਜਾਣਕਾਰੀ ਦੇਣੀ ਚਾਹੁੰਦਾ ਉਹ ਹੈਗੀ ਆ ਲੋਕ ਧਰਮ ਦੇ ਬਿਲਡਿੰਗ ਜਿਹੜੀਆਂ ਸਮਾਧ ਸਥਾਨ ਆ। ਹੁਣ ਜਿਹੜੇ ਆਪਾਂ ਮੂਹਰੇ ਤਸਵੀਰ ਦੇਖਦੇ ਹਾਂ, ਆਮ ਜਿਹੜੀ ਛੋਟੀਆਂ ਸਮਾਧਾਂ ਹੈਗੀਆਂ ਉਹ ਇਸ ਤਰ੍ਹਾਂ ਹੁੰਦੀਆਂ ਤੇ ਇਹ ਤੋਂ ਆਪਾਂ ਦੇਖ ਨਹੀਂ ਸਕਦੇ, ਪਤਾ ਨਹੀਂ ਲੱਗਦਾ ਹੈ ਕਿ ਉਹਨੇ ਸ਼ਾਸਤਰੀ ਧਰਮ ਦੇ ਨਾਲ ਕੀ ਸੰਬੰਧ ਆ। ਜੇ ਖੱਬੀ ਤਸਵੀਰ ਤੇ ਲਾਲ ਝੁੱਲੀ ਨਾ ਹੋਏ ਆਪਾਂ ਦੇਖ ਨਹੀਂ ਸਕਦੇ ਕਿ ਵੀ ਦੇਵੀ ਦੀ ਸਮਾਧ ਆ, ਤੇ ਆਮ ਇਸ ਤਰ੍ਹਾਂ ਦੀਆਂ ਸਮਾਧਾਂ ਹੁੰਦੀਆਂ। ਇਹ ਵੀ ਖੱਬੇ ਹੱਥ ਦੇਵੀ ਦਾ ਮੰਦਿਰ ਕਹਿ ਲਓ, ਆਮ ਛੋਟੇ ਮੰਦਿਰ ਨੂੰ ਵੀ ਸਮਾਧ ਕਹਿ ਦਿੰਦੇ ਤੇ ਕਈ ਮੰਦਿਰ ਵੀ ਕਹਿ ਦਿੰਦੇ, ਤੇ ਸੱਜੇ ਹੱਥ ਹੈ ਕਿ ਬਾਬਾ ਬਾਲਕ ਨਾਥ ਦਾ ਮੰਦਿਰ। ਥੋੜੀਆਂ ਵੱਡੀਆਂ ਸਮਾਧਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਪਰ ਇਹ ਤੋਂ ਵੀ ਆਪਾਂ ਦੇਖ ਨਹੀਂ ਸਕਦੇ, ਪਤਾ ਨਹੀਂ ਲੱਗਦਾ ਹੈਗਾ ਦੇਖਣ ਨੂੰ ਕਿ ਵੀ ਇਹ ਜਿਹਦੇ ਨਾਂ ਤੇ ਇਹ ਸਮਾਧ ਹੋਊਗੀ ਜਾਂ ਜਗ੍ਹਾ ਹੋਊਗੀ ਇਹ ਪੀਰ ਦੀ ਆ ਜਾਂ ਭਗਤ ਦੀ ਆ ਜਾਂ ਜੋਗੀ ਦੀ ਆ। ਤੇ ਕਹਿਣ ਦਾ ਮਤਲਬ ਵੀ ਆ ਇਹ ਯੂਨੀਫਾਰਮ ਪ੍ਰੈਜੈਂਟੇਸ਼ਨ ਹੁੰਦੀ ਹੈ ਜਿਹੜੀ ਸਮਾਧਾਂ ਦੀ ਹੁੰਦੀ ਹੈ, ਤਾਈਓ ਫਿਰ ਜਿਹੜੇ ਮਰਜ਼ੀ ਲੋਕ ਜਿਹਨਾਂ ਦੇ ਸ਼ਾਸਤਰੀ ਧਰਮ ਜਿਹੜਾ ਮਰਜ਼ੀ ਹੋਵੇ ਉਹ ਇੱਥੇ ਜਾ ਸਕਦੇ ਆ। ਜਿੱਦਾਂ ਜਿੱਦਾਂ ਸਮਾਧਾਂ ਵੱਡੀਆਂ ਹੋਣ ਲੱਗ ਪੈਂਦੀਆਂ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸ਼ਾਸਤਰੀ ਧਰਮ ਇਸ ਦੇ ਨਾਲ ਇੱਕ ਸੰਬੰਧ ਕੀ ਆ, ਤਾਲੁਕ ਕੀ ਆ। ਇਹ ਤੋਂ ਆਪਾਂ ਦੇਖ ਸਕਦੇ ਹਾਂ ਲਖਦਾਤੇ ਦੀ ਜਗ੍ਹਾ ਆ ਜਿਹੜੇ ਸਖੀ ਸਖਰੂ ਨੂੰ ਵੀ ਕਹਿ ਦਿੰਦੇ ਆ, ਤੇ ਤੋਂ ਫਿਰ ਝੰਡਾ ਵੀ ਹਰਾਇਆ ਤੇ ਇਹ ਫਿਰ ਸ਼ਾਸਤਰੀ ਧਰਮ ਦੇ ਨਾਲ ਜੋੜਿਆ ਗਿਆ। ਇਸੇ ਤਰ੍ਹਾਂ ਇਹ ਵੀ ਆਪਾਂ ਦੇਖ ਸਕਦੇ ਹਾਂ ਕਿ ਵੀ ਇਹ ਇਸਲਾਮ ਦੇ ਨਾਲ ਸੰਬੰਧ ਰੱਖਦੀ ਹੈ ਜਗ੍ਹਾ। ਜਿੱਦਾਂ ਜਿੱਦਾਂ ਸਮਾਧ ਵੱਡੀਆਂ ਜਾਂ ਦਰਗਾਹ ਬੜੇ ਹੋ ਜਾਂਦੇ ਜਾਂਦੇ ਨੇ ਫਿਰ ਆਪਾਂ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਸ਼ਾਸਤਰੀ ਧਰਮ ਕੀ ਹੈ, ਜੋ ਕਿ ਖੱਬੇ ਪਾਸੇ ਬਾਬਾ ਫਤਿਹ ਸ਼ਾਹ ਕਾਦਰੀ ਦੀ ਦਰਗਾਹ ਆ। ਇਹ ਤਲਣ ਚ ਸਥਿਤ ਆ। ਇਹ ਪਹਿਲਾਂ ਛੋਟੀ ਸੀਗੀ ਤੇ ਤਲਣ ਦੇ ਹੁਣ ਮੁਸਲਮਾਨ ਤਾਂ ਬਹੁਤ ਥੋੜੇ ਪਾਕਿਸਤਾਨ ਚਲੇ ਗਏ ਸੀ, ਪਰ ਜਿਹੜੇ ਪਿੱਛੇ ਰਹੇ ਤੇ ਜਿਹੜੇ ਬਾਕੀ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਫਿਰ ਇਹ ਬੜੀ ਦਰਗਾਹ ਸਮਾਧ ਬਣਾਈ ਸੀਗੀ। ਤੇ ਸੱਜੇ ਹੱਥ ਹੈਗੀ ਆ ਡੇਰਾ ਵਡਭਾਗ ਜੋ ਜਲੰਧਰ ਕਰਤਾਰਪੁਰ ਚ ਸਥਿਤ ਆ, ਤੇ ਇਹਨੂੰ ਗੁਰਦੁਆਰਾ ਕਿਹਾ ਜਾਂਦਾ ਕਰਕੇ। ਤੇ ਪਰ ਓਦਾਂ ਆਪਾਂ ਦੇਖ ਸਕਦੇ ਹਾਂ ਅਸਲ ਇਹ ਪਹਿਲਾਂ ਸਮਾਧ ਦਾ ਰੂਪ ਹੀ ਲੈਂਦੀ ਹੈ, ਤੇ ਫਿਰ ਇਹ ਦੋਨੇ ਲੋਕ ਧਰਮ ਸ਼੍ਰੇਣੀ ਚ ਵੀ ਇਹ ਸੰਬੰਧ ਰੱਖਦੀ ਆ ਤੇ ਸ਼ਾਸਤਰੀ ਧਰਮ ਚ ਵੀ। ਤੇ ਇਸੇ ਤਰ੍ਹਾਂ ਫਿਰ ਇੱਕ ਹੋਰ ਐਗਜ਼ਾਮਪਲ ਹੈਗਾ ਹੈ ਬਾਬਾ ਬੁੱਢਨ ਸ਼ਾਹ ਜੋ ਚੱਕਵਿੰਡਲ ਆਏ ਸੀ ਨਕੋਦਰ ਦੇ ਕੋਲ, ਤੇ ਉਹਨਾਂ ਦੀ ਥੋੜੇ ਸਾਲ ਪਹਿਲਾਂ ਇੱਕ ਵੱਡੀ ਇਮਾਰਤ ਬਣਾਈ ਗਈ ਆ ਤੇ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਸੀ ਉਹਨਾਂ ਦੀਆਂ ਕਬਰਾਂ ਵੀ ਇੱਕ ਕਮਰੇ 'ਚ ਸਥਿਤ ਆ। ਖੱਬੇ ਹੱਥ ਇਸ ਤਸਵੀਰ 'ਚ ਦਰਗਾਹ ਲੱਖਾ ਦਾਤਾ ਜੀ ਦੀਆਂ, ਇਹ ਵੀ ਇੱਕ ਪਿੰਡ ਬਾਠ ਕਲਾਂ ਆ ਨਕੋਦਰ ਦੇ ਕੋਲ। ਤੇ ਸੱਜੇ ਹੱਥ ਜਿੱਦਾਂ ਜਿੱਦਾਂ ਬਦਲੀ ਹੋ ਜਾਂਦੀ ਪੁਜਾਰੀਆਂ ਦੀ ਸੰਗਤਾਂ ਦੀ ਬਦਲੀ ਹੋ ਜਾਂਦੀ ਆ ਸੋਚਣੇ 'ਚ। ਇਹ ਪਹਿਲਾਂ ਇੱਕ ਸਮਾਧ ਸੀਗੀ ਛੋਟੀ, ਫਿਰ ਜਦੋਂ ਜਦੋਂ ਵੱਡੀ ਹੁੰਦੀ ਗਈ ਤੇ ਅਖੰਡ ਪਾਠ ਖੁੱਲ੍ਹਣ ਲੱਗ ਪਏ, ਤੇ ਹੁਣ ਇਹਦੀ ਪੇਸ਼ਗੀ ਹੈਗੀ ਹੈ ਗੁਰਦੁਆਰੇ ਦੇ ਤੌਰ ਤੇ, ਇਹਨੂੰ ਹੁਣ ਗੁਰਦੁਆਰਾ ਕਿਹਾ ਜਾਂਦਾ। ਤੀਜੇ ਭਾਗ ਜਿਹੜੀ ਮੈਂ ਗੱਲ ਕਰਨੀ ਆ ਉਹ ਹੈਗੀ ਆ ਬਾਬਾ ਕਾਲੂ ਦੀ ਤੇ ਦੂਜੇ ਦੋ ਡੇਰਿਆਂ ਦੀ। ਇਹ ਸਾਰੇ ਜਿਹੜੇ ਬਾਬਾ ਕਾਲੂ ਤੇ ਬਾਬਾ ਗੀੜੀ ਦੇ ਡੇਰੇ ਹੈਗੇ ਆ ਉਹ ਫਗਵਾੜੇ ਤੋਂ 10 ਮੀਲ ਦੂਰੀ ਤੇ ਆ। ਤੇ ਜਿਹੜੇ ਜੌਲਾਂ ਦੇ ਕੁਟੀਆਂ ਆ ਉਹ ਜਲੰਧਰ ਤੋਂ 6 ਮੀਲ ਦੂਰ ਆ। ਜਿਹੜਾ ਨਕਸ਼ਾ ਸੱਜੇ ਸਕਰੀਨ ਤੇ ਆ ਉਹ ਜੌਲਾਂ ਦੀ ਕੁਟੀਆਂ ਤੇ ਆ, ਤੇ ਖੱਬੇ ਹੱਥ ਜਿਹੜੇ ਆ ਪੰਜ ਜਿਹੜਾ ਪਿੰਡ ਦਾ ਨਾਂ ਦਿੱਤਾ ਆ ਉੱਥੇ ਬਾਬਾ ਕਾਲੂ ਦਾ ਮੰਦਿਰ ਆ। ਸੋ ਪਹਿਲਾਂ ਮੈਂ ਬਾਬਾ ਕਾਲੂ ਦੀ ਜਾਣਕਾਰੀ ਦੇਣਾ ਚਾਹੁੰਦਾ। ਇਹ ਪਿੰਡ ਕਹਿ ਲਓ ਜਾਂ ਕਸਬਾ ਕਹਿ ਲਓ, ਪਾਸ਼ਤਾ ਜਿੱਦਾਂ ਮੈਂ ਕਿਹਾ ਫਗਵਾੜੇ ਤੋਂ ਹੁਸ਼ਿਆਰਪੁਰ ਜਾਂਦਿਆਂ ਨੂੰ ਇਹ 10 ਮੀਲ ਤੇ ਆ। ਤੇ ਥੋੜ੍ਹੀਆਂ ਜਿਹੀਆਂ ਤਸਵੀਰਾਂ ਜਿਹੜੀਆਂ ਮੈਂ ਦਿਖਾ ਲਈਆਂ ਹੈਗੀਆਂ ਉਹਨਾਂ ਦੀਆਂ ਉਹਨਾਂ ਦੀ ਇੱਕ ਮੂਰਤੀ ਬਣੀ ਆ, ਦੋ ਥਾਈਂ ਬਣੀਆਂ। ਤੇ ਉਹਨਾਂ ਦੇ ਜਿਹੜਾ ਇਤਿਹਾਸ ਆ ਉਹ ਮੈਂ ਪਹਿਲਾਂ ਰੋਜ਼ ਦੀ ਗਲੋਸਰੀ ਚੋਂ ਲਿਆ। ਤੇ ਕਾਲੂ ਭਗਤ ਬਾਰੇ ਗਰੋਸ ਨੇ ਇਸ ਤਰ੍ਹਾਂ ਲਿਖਿਆ ਕਿ ਉਹ ਹਿੰਦੂ ਝੀਰ ਸੀਗਾ, ਝਿੰਵਰ ਸੀ ਤੇ ਉਹਨਾਂ ਦੇ ਗੋਤ ਮਨੌਤੀ ਸੀ। ਉਹਦਾ ਜਨਮ ਹੋਇਆ ਬਰਿਆਲ ਪਿੰਡ ਹਰਿਆਣਾ ਤੇ ਕੋਲ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ 'ਚ ਆ। ਤੇ ਉਹਦੀ ਅਸਥੀਆਂ ਦੱਬੀਆਂ ਸਮਾਧ ਹੈਗੀ ਹੈ ਪੰਜ ਨੰਗਲ ਜੋ ਉਹ ਵੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਆ। ਤੇ ਪ੍ਰਮੁੱਖ ਜਿਹੜਾ ਉਹਦਾ ਮੰਦਿਰ ਆ ਉਹ ਪੰਚਤ ਕਹਿੰਦੇ ਆ। ਅਸਲ ਨਾਂ ਹੈ ਕਿ ਪੰਚਤ, ਪਰ ਉਹਨੂੰ ਪੰਚਤ ਸਾਰੇ ਆਮ ਲੋਕ ਪਿੰਡਾਂ 'ਚ ਕਹਿ ਦਿੰਦੇ ਆ। ਭਾਵੇਂ ਕਾਲੂ ਦੇ ਦੋ ਬੇਟੇ ਸੀਗੇ, ਇੱਕ ਗਣੇਸ਼ ਤੇ ਇੱਕ ਮਹੇਸ਼।
ਮਹੇਸ਼ ਦੀ ਗਾਂ ਸੰਤਾਨ ਸੀਗੀ ਤੇ ਉਹਦੀ ਔਲਾਦ ਗਾਂ ਵੰਸ਼ ਰਹਿੰਦੀ ਬਰਿਆਲ ਪੰਚ ਤੇ ਪੰਜ ਨੰਗਲ। ਤੇ ਇਹ ਵੀ ਲਿਖਿਆ ਗਿਆ ਕਿ ਕੁਠਿਆਰ ਤੇ ਖਾਨਪੁਰ ਚ ਵੀ ਉਹ ਰਹਿੰਦੀ ਆ ਉਹਨਾਂ ਦੀ ਵੰਸ਼। ਬਾਬਾ ਕਾਲੂ ਬਾਰੇ ਇਸ ਤਰ੍ਹਾਂ ਲਿਖਿਆ ਗਿਆ ਆ ਕਿ ਪਾਰਵਤੀ ਨੇ ਇੱਕ ਮਿੱਟੀ ਦੇ ਵਿੱਚੋਂ ਇੱਕ ਮੁੰਡੇ ਦੀ ਮੂਰਤੀ ਬਣਾਈ ਸੀਗੀ ਤੇ ਉਹਨੂੰ ਜਾਣ ਦਿੱਤੀ ਤੇ ਫਿਰ ਉਹਨੂੰ ਖੂਹ ਦੇ ਕੋਲ ਛੱਡ ਗਈ। ਦੋ ਔਰਤਾਂ ਆਈਆਂ, ਇੱਕ ਬ੍ਰਾਹਮਣੀ ਤੇ ਇੱਕ ਚੇਰੀ, ਪਾਣੀ ਕੱਢਣ ਨੂੰ, ਤੇ ਦੋਨਾਂ ਨੇ ਕਿਹਾ ਇਹ ਉਹਨਾਂ ਦਾ ਮੁੰਡਾ ਹੈ। ਪਿੰਡ ਦੇ ਵਡੇਰਿਆਂ ਨੇ ਕਿਹਾ ਕਿ ਜਿਹੜੀ ਵੀ ਆਪਣਾ ਦੁੱਧ ਉਹਨੂੰ ਪਿਲਾ ਸਕਦੇ ਮੁੰਡੇ ਨੂੰ, ਉਹ ਮੁੰਡਾ ਰੱਖ ਸਕਦੀ ਹੈ। ਤੇ ਝੀਰੀ ਨੇ ਦੁੱਧ ਪਿਲਾਇਆ ਤੇ ਉਹਨੇ ਆਪਣਾ ਮੁੰਡਾ ਉਹਨੂੰ ਬਣਾ ਲਿਆ ਤੇ ਉਹਦਾ ਨਾਂ ਰੱਖਿਆ ਕਾਲੂ, ਜਾਣੀ ਕਿ ਉਹ ਰੰਗ ਮੇਘਲਾ ਸੀ। ਤੇ ਛੋਟੀ ਉਮਰੇ ਬਾਬੇ ਕਾਲੂ ਨੂੰ ਮੱਝਾਂ ਚਾਰਨ ਲਈ ਰੱਖ ਲਿਆ ਸੀਗਾ ਤੇ ਸਾਧੂ ਨੇ ਕਿਹਾ ਕਿ ਵੀ ਉਹ ਬਹੌਲ ਤੋਂ ਦੁੱਧ ਲਿਆਵੇ, ਜੋ ਕਿ ਉਹਨੇ ਇਹ ਕੰਮ ਵੀ ਕਰ ਦਿੱਤਾ। ਤੇ ਇਹਦੇ ਕਾਰਨ ਸਾਧੂ ਨੇ ਫਿਰ ਗੋਦਰੀ ਉਹਨੂੰ ਦਿੱਤੀ, ਜਾਣੀ ਕਿ ਤੇ ਇਹਦੇ ਕਾਰਨ ਬਾਬਾ ਕਾਲੂ ਨੂੰ ਕਰਾਮਾਤ ਜਾਂ ਰਿੱਧੀ ਸਿੱਧੀ ਦਾ ਪਤਾ ਲੱਗ ਗਿਆ। ਤੇ ਕਾਲੂ ਨੇ ਫਿਰ ਬਾਅਦ ਚ ਸਾਰੀ ਦੁਨੀਆ ਤੇ ਘੁੰਮਿਆ ਤੇ ਮੁੜ ਕੇ ਜਦ ਆਇਆ ਉਹਨੇ ਫਿਰ ਪੰਜ ਨੰਗਲ ਰਹਿਣ ਲੱਗ ਪਿਆ ਤੇ ਉੱਥੇ ਕਾਲ ਚਲਾਣਾ ਕਰ ਗਏ ਤੇ ਉੱਥੇ ਗੋਦਰੀ ਤੇ ਉਹਨਾਂ ਦੇ ਪਾਵੇ ਜਾਣੀ ਕਿ ਸੈਂਡਲ ਹੈਗੇ ਆ। ਹੁਣ ਮੈਨੂੰ ਏਦਾਂ ਨਹੀਂ ਪਤਾ ਉੱਥੇ ਹੈਗੇ ਕਿ ਨਹੀਂ, ਪਰ 1911 ਚ ਜਦ ਲਿਖਿਆ ਸੀਗਾ ਉਸ ਟਾਈਮ ਤੇ ਸੀ। ਬਾਬੇ ਕਾਲੂ ਦੇ 4 ਪੁਜਾਰੀ ਸਨ, ਲక్ష్మణ ਚੰਦ, ਸ੍ਰੀ ਚੰਦ, ਮੇਘ ਚੰਦ ਤੇ ਤਾਰਾ ਚੰਦ, ਤੇ ਉਹਨਾਂ ਦੀ ਵੰਸ਼ ਚੋਂ ਮਹੰਤ ਚੁਣਿਆ ਜਾਂਦਾ। ਇਹ 1911 ਜਾਂ 1919 ਚ ਸੀ। ਸਾਰਿਆਂ ਨੂੰ ਲੰਗਰ ਜਾਂ ਨੀਂਦੇ ਤੇ ਸੱਦਿਆ ਜਾਂਦਾ, ਖਾਸ ਚੌਲ ਦਿੱਤੇ ਜਾਂਦੇ ਆ, ਚੌਲ ਕੋਲਿਆਂ ਚ ਪਾਏ ਜਾਂਦੇ ਆ, ਕੋਲੇ ਢਕੇ ਜਾਂਦੇ ਆ ਕੱਪੜੇ ਦੇ ਨਾਲ, ਤੇ ਜਦ ਕੱਪੜਾ ਚੱਕਿਆ ਜਾਵੇ ਜਿਸ ਕੋਲੇ ਚ ਸੁੰਡੀ ਨਿਕਲਦੀ ਹੈ ਤੇ ਉਹਨੂੰ ਮਹੰਤ ਬਣਾਇਆ ਜਾਂਦਾ। ਤੇ ਫਿਰ ਇਹ ਵੀ ਲਿਖਿਆ ਗਿਆ ਕਿ ਜਿਹੜਾ ਮਹੰਤ ਆ ਹਰੇਕ ਸਾਲ ਜਾਂ 2 ਸਾਲੀ ਆਪਣੇ ਪੁਜਾਰੀਆਂ ਤੋਂ ਦਕਸ਼ਨਾ ਲੈਣ ਜਾਂਦਾ ਤੇ ਉਹਨਾਂ ਨੂੰ ਫਿਰ 4 ਇਲਾਇਚੀਆਂ ਵੀ ਦਿੰਦਾ, ਆਦਮੀਆਂ ਨੂੰ ਲਾਲ ਤੇ ਨੀਲਾ ਤਾਗਾ ਦਿੰਦਾ, ਯਾਨੀ ਕਿ ਗੰਗਾ ਜਮਨੀ ਤਾਗਾ, ਤੇ ਝੀਰ ਔਰਤਾਂ ਤੇ ਨਿਆਣਿਆਂ ਨੂੰ ਦਿੰਦਾ ਕੈਂਠੀ, ਯਾਨੀ ਕਿ ਕਾਲੇ ਉੱਨ ਦੀ ਕਾਲੇ ਤਾਗਾ ਦਿੰਦਾ। ਤੇ ਬਾਬੇ ਕਾਲੂ ਨੇ ਕਹਾਵਤ ਵੀ ਲਿਖੀ ਹੈ, ਜਿਹੜਾ ਵੀ ਤਪਸਵੀ ਦੀ ਜ਼ਿੰਦਗੀ ਗੁਜ਼ਾਰਦਾ ਉਹ ਤੋਂ ਦੁਸ਼ਮਣ ਵੀ ਡਰਦਾ ਤੇ ਉਤੋਂ ਰਾਜਾ ਵੀ ਡਰਦਾ। ਤੇ ਇੱਕ ਹੋਰ ਕਹਾਣੀ ਹੈਗੀ ਹੈ ਕਿ ਰਾਜਾ ਬਾਬੇ ਕਾਲੂ ਬਾਰੇ, ਕਿ ਉਹ ਜਨਮ ਕਿੱਦਾਂ ਹੋਇਆ ਸੀਗਾ। ਕਿ ਉਹ ਇੱਕ ਰਾਜਪੂਤ ਸੀਗਾ ਹਸਨਾਪੁਰ ਦਾ, ਤੇ ਉਹ ਫਕੀਰ ਸੀ ਤੇ ਉਹਨੇ ਫਿਰ ਆਪਣੀ ਜ਼ਿੰਦਗੀ ਪੰਜ ਨੰਗਲ ਗੁਜ਼ਾਰੀ, ਪਰ ਇਹਦੇ ਬਾਰੇ ਹੋਰ ਕੁਝ ਨਹੀਂ ਦੱਸਿਆ ਹੈਗਾ। ਇੱਕ ਹੋਰ ਟਿੱਪਣੀ ਮੈਨੂੰ ਮਿਲੀ ਸੀ ਮਿਸਟਰ ਬਾਲੂ ਤੋਂ ਕਿ ਬਾਬਾ ਕਾਲੂ ਨੇ 5 ਦੇ ਮੰਦਿਰ ਹਰਿਮੰਦਰ ਸਾਹਿਬ ਦੇ ਰੁੱਖ ਤੇ ਬਣਵਾਇਆ ਸੀ। ਹੁਣ ਦੇ ਸਮਿਆਂ 'ਚ ਵਿਸਾਖੀ ਦਾ ਮੇਲਾ ਲੱਗਦਾ ਬਰਿਆਲ, ਪੰਜ ਤੇ ਪੰਜ ਨੰਗਲ। ਪੰਜ ਤੇ ਤੋਂ ਮਹੰਤ ਜਾਂ ਉਹਨਾਂ ਦੇ ਚੇਲੇ ਪਿੰਡਾਂ 'ਚ ਜਾਂਦੇ ਆ ਤੇ ਉਹਨਾਂ ਤੋਂ ਜੋ ਕਿਸੇ ਨੇ ਵੀ ਚੜਾਵਾ ਦੇਣਾ ਆ ਉਹ ਦਿੰਦੇ ਆ ਤੇ ਉੱਥੇ ਫਿਰ ਵਿਸਾਖੀ ਦਾ ਮੇਲਾ ਲਾਉਂਦੇ ਆ ਪਾਸ਼ ਤੇ। ਬੱਸਾਂ ਤਿਆਰ ਕੀਤੀਆਂ ਜਾਂਦੀਆਂ ਪਿੰਡਾਂ ਤੋਂ ਜਿਹੜੇ ਕਿ ਮੇਲੇ ਤੇ ਜਾ ਸਕਦੇ ਆ, ਤੇ ਆਮ ਪੁਜਾਰੀਆਂ ਦੀ ਵਿਚਾਰ ਆ ਕਿ ਵੀ ਵਿਸਾਖੀ ਦੀ ਕਟਾਈ ਤੋਂ ਪਹਿਲਾਂ ਪਾਸ਼ ਤੇ ਮੱਥਾ ਟੇਕਣ ਜਾਣਾ, ਤੇ ਜੇ ਸਾਰੇ ਪਰਿਵਾਰ ਮੈਂਬਰ ਨਹੀਂ ਜਾ ਸਕਦੇ ਪਾਸ਼ ਤੇ ਇੱਕ ਜਾਣਾ ਜਾਵੇ। ਤੇ ਪਾਸ਼ ਤੇ ਬੱਚੇ ਹੋਏ ਤੋਂ ਬਾਅਦ ਜਾਂ ਮੁੰਡੇ ਦੇ ਵਿਆਹ ਤੋਂ ਬਾਅਦ ਵੀ ਮੱਥਾ ਟੇਕਣ ਜਾਂਦੇ ਆ। ਇਹ ਜਿਹੜੀਆਂ ਖੱਬੇ ਹੱਥ ਜਿਹੜੀ ਤਸਵੀਰ ਆ, ਮੈਂ ਪਹਿਲਾਂ ਗੱਲ ਕੀਤੀ ਸੀ ਕਿ ਵੀ ਪਾਸ਼ ਬਾਬਾ ਕਾਲੂ ਨੇ ਹਰਿਮੰਦਰ ਸਾਹਿਬ ਦੇ ਰੁੱਖ ਤੇ ਇਹ ਇਮਾਰਤ ਤੇ ਬਣਾਈ ਸੀ। ਉਹ ਇਸ ਤਰ੍ਹਾਂ ਹੈ ਕਿ ਤਲਾਅ ਆ, ਤੇ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਈਦਾ ਮੂਹਰੇ ਬ੍ਰਿਜ ਤੋਂ ਰਾਹ ਥਾਨੀ ਉੱਪਰ ਦੀ ਜਾਈਦਾ ਪਾਣੀ, ਉਸੇ ਤਰ੍ਹਾਂ ਇੱਥੇ ਵੀ ਉਹਨੇ ਇਸੇ ਤਰ੍ਹਾਂ ਬਣਾਇਆ। ਤੇ ਸੱਜੇ ਹੱਥ ਬਾਬਾ ਕਾਲੂ ਦੀ ਮੂਰਤੀ ਦੀ ਤਸਵੀਰ ਆ। ਤੇ ਇਸ ਸਮਾਧ ਤੋਂ ਦੂਜੇ ਪਾਸੇ ਇਮਾਰਤ ਹੈਗੀ ਆ ਜਿਹਨੂੰ ਮੰਦਿਰ ਕਿਹਾ ਜਾਂਦਾ, ਪਰ ਆਮ ਲੋਕ ਇਹਨੂੰ
ਜਗ੍ਹਾ ਹੀ ਕਹਿ ਦਿੰਦੇ ਜਾਂ ਸਥਾਨ ਹੀ ਕਹਿ ਦਿੰਦੇ, ਤੇ ਖੱਬੇ ਹੱਥ ਉਹਨਾਂ ਦੀ ਇੱਕ ਹੋਰ ਮੂਰਤੀ ਹੈਗੀ ਆ ਮੰਦਿਰ 'ਚ। ਤੇ ਇਹ ਵੀ ਤਸਵੀਰਾਂ ਸਮੇਂ-ਸਮੇਂ ਤੇ ਮੈਂ ਇੰਟਰਨੈਟ ਤੋਂ ਹੀ ਲਈਆਂ ਹੈ, ਜੋ ਕਿ ਮੇਰੇ ਖਿਆਲ ਵਿਸਾਖੀ ਦੇ ਸਮੇਂ ਤੇ ਜਦ ਫੁੱਲ ਭੇਟ ਹੁੰਦੇ ਆ। ਇੱਕ ਜਿਹੜੀ ਸੱਜੇ ਹੱਥ ਤਸਵੀਰ ਹੈਗੀ ਆ, ਤੁਸੀਂ ਖਿਆਲ ਕਰ ਸਕਦੇ ਆ, ਇੱਥੇ ਸ਼ਿਵ ਜੀ ਦਾ ਤ੍ਰਿਸ਼ੂਲ ਆ ਤੇ ਇੱਥੇ ਹਵਨ ਵੀ ਲਾਇਆ ਗਿਆ ਤੇ ਮਾਤਾ ਦੀ ਤਸਵੀਰਾਂ ਵੀ ਹੈਗੀਆਂ ਅੰਦਰ। ਮੈਂ ਵਿਸਾਖੀ ਦਾ ਜ਼ਿਕਰ ਕੀਤਾ ਸੀਗਾ, ਤੇ ਖੱਬੇ ਹੱਥ ਜਿਹੜੀ ਤਸਵੀਰ ਹੈਗੀ ਆ ਉਹ ਵਿਸਾਖੀ ਦੇ ਮੇਲੇ ਦੀ ਆ ਸਮੇਂ, ਤੇ ਖੱਬੇ ਹੱਥ ਜਿਹੜੀ ਹੁਣ ਤਸਵੀਰ ਹੈਗੀ ਆ ਉਹ ਮਹੰਤ ਦੀ ਆ। ਵਿਸਾਖੀ ਦਾ ਮੇਲਾ ਬਾਂਸ਼ ਤੇ ਇਸ ਤਰ੍ਹਾਂ ਲੱਗਦਾ, ਦੁਨੀਆ ਪਹਿਲੇ ਹੀ ਜਾਣ ਲੱਗ ਪੈਂਦੀ ਆ ਮੱਥਾ ਟੇਕਣ, ਤੇ 11, 12, 13 ਇੱਥੇ ਲਿਖਿਆ ਪਿਆ, ਕਈ ਵਾਰੀ 12 ਨੂੰ ਵੀ ਸਮਾਗਮ ਸ਼ੁਰੂ ਹੋ ਜਾਂਦੇ ਆ ਤੇ ਕਲਾਕਾਰ ਸੱਦੇ ਜਾਂਦੇ ਆ, ਕਵਾਲੀਆਂ ਜਾਂ ਹੋਰ ਗੀਤ ਵੀ ਗਾਏ ਜਾਂਦੇ ਆ। ਤੇ ਇਹ ਵੀ ਇੱਕ ਨਮੂਨਾ ਹੈ, ਇੰਟਰਨੈਟ ਤੋਂ ਮੈਂ ਤਸਵੀਰਾਂ ਲਈਆਂ। ਤੇ ਜੋੜ ਮੇਲਾ ਵਿਸਾਖੀ ਜਿਹੜਾ ਇਹ ਸੱਜੇ ਹੱਥ ਇਸ਼ਤਿਹਾਰ ਜਿਹੜਾ ਦਿੱਤਾ ਹੈ ਉਹਦੇ 'ਚ ਲਿਖਿਆ ਹੈ ਕਿ ਰਾਮਾਇਣ ਦਾ ਪਾਠ ਵੀ ਕੀਤਾ ਜਾਂਦਾ, ਹਵਨ ਵੀ ਕੀਤਾ ਜਾਂਦਾ ਹੈ ਡੇਰੇ ਤੇ। ਦੂਸਰਾ ਬਾਬੇ ਕਾਲੂ ਦਾ ਜਿਹੜਾ ਡੇਰਾ ਹੈਗਾ ਉਹ ਬਰਿਆਲ ਆ, ਜਿੱਥੇ ਰੋਜ਼ ਨੇ ਕਿਹਾ ਉਹਨਾਂ ਦਾ ਜਨਮ ਹੋਇਆ ਸੀਗਾ, ਜਿੱਥੇ ਪਾਂਚ ਤੇ ਮੰਦਿਰ ਕਿਹਾ ਜਾਂਦਾ, ਇੱਥੇ ਡੇਰਾ ਕਿਹਾ ਜਾਂਦਾ, ਜਿੱਥੇ ਤੇ ਤੁਸੀਂ ਹੋਰ ਵੀ ਤਸਵੀਰਾਂ ਦੇਖ ਸਕਦੇ ਡੇਰੇ ਦੀਆਂ, ਜਿੱਥੇ ਪਾਂਚ ਤੇ ਰਾਮਾਇਣ ਦਾ ਪਾਠ ਕੀਤਾ ਜਾਂਦਾ, ਇੱਥੇ ਅਖੰਡ ਪਾਠ ਕਰਾਇਆ ਜਾਂਦਾ ਵਿਸਾਖੀ ਨੂੰ, ਜਿੱਥੇ ਪਾਂਚ ਤੇ ਤ੍ਰਿਸ਼ੂਲ ਦਿਖਾਇਆ ਜਾਂਦਾ ਤੇ ਹਿੰਦੂ ਮਤ ਤੇ ਸਿਧਾਂਤਾਂ ਦੇ ਨਾਲ ਵਿਸਾਖੀ ਮਨਾਈ ਜਾਂਦੀ ਹੈ, ਇੱਥੇ ਸਿੱਖ ਸਿਧਾਂਤਾਂ ਦੇ ਨਾਲ ਮਨਾਈ ਜਾਂਦੀ ਹੈ। ਤੇ ਇੱਥੇ ਖੱਬੇ ਹੱਥ ਤੁਸੀਂ ਦੇਖ ਸਕਦੇ ਗੁਰੂਆਂ ਦੀਆਂ ਤਸਵੀਰਾਂ ਵੀ ਰੱਖੀਆਂ ਤੇ 2 ਪਾਠ ਖੁੱਲੇ ਆ, ਤੇ ਸੱਜੇ ਹੱਥ ਸਟੋਲ ਲੱਗੇ ਵਿਸਾਖੀ ਦੇ। ਤੇ ਇਹ ਤੋਂ ਮੈਂ ਕਹਿ ਸਕਦਾ ਕਿ ਜਿਹੜੇ ਬਾਬੇ ਕਾਲੂ ਦਾ ਸਥਾਨ ਆ ਉਹ ਨਿਰੋਲ ਲੋਕ ਧਰਮ 'ਚ ਮੈਂ ਰੱਖ ਸਕਦਾ, ਕਰਕੇ ਜੇ ਸ਼ਾਸਤਰੀ ਧਰਮ ਨਾਲ ਜੁੜਿਆ ਹੁੰਦਾ ਸਿਰਫ ਇੱਕੋ ਹੀ ਤਰੀਕੇ ਦੇ ਨਾਲ ਵਿਸਾਖੀ ਮਨਾਈ ਜਾਣੀ ਸੀ, ਚਾਹੇ ਹਿੰਦੂ ਸਿਧਾਂਤ ਦੇ ਨਾਲ ਚਾਹੇ ਸਿੱਖ ਸਿਧਾਂਤ ਦੇ ਨਾਲ। ਤੇ ਜੇ ਆਪਾਂ ਰਾਮਾਇਣ ਤੇ ਪਾਠ ਤੇ ਅਖੰਡ ਪਾਠ ਨਾ ਵੀ ਕੀਤਾ ਜਾਵੇ, ਮੇਰੇ ਖਿਆਲ 'ਚ ਇੱਥੇ ਤਾਂ ਵੀ ਵਿਸਾਖੀ ਦਾ ਮੇਲਾ ਕਿਸੇ ਨਾ ਕਿਸੇ ਰੂਪ ਵਿੱਚ ਲੋਕ ਧਰਮ ਅਨੁਸਾਰ ਮਨਾਇਆ ਜਾਊਗਾ। ਤੀਸਰਾ ਡੇਰਾ ਜਿਹੜਾ ਹੈ ਕਿ ਬਾਬੇ ਕਾਲੂ ਦਾ ਉਹ ਹੈ ਪੰਚ ਨੰਗਲ, ਤੇ ਇਹਦੇ ਬਾਰੇ ਮੈਂ ਜਾਣਕਾਰੀ ਇਸ ਤਰ੍ਹਾਂ ਕੀਤੀ ਹੈ ਕਿ ਜੋ ਪਾਂਚ ਤੇ ਜਾਂ ਲਾਗੇ ਦੇ ਪਿੰਡਾਂ 'ਚ ਜੋ ਇਤਿਹਾਸ ਬਾਬੇ ਕਾਲੂ ਬਾਰੇ ਦੱਸਿਆ ਗਿਆ ਉਹ ਰੋਜ਼ ਦੇ ਹਿਸਾਬ ਦੇ ਨਾਲ ਆ, ਪਰ ਪਾਂਚ ਤੇ ਇੱਕ ਹੋਰ ਤਰੀਕੇ ਦੇ ਨਾਲ ਬਾਬੇ ਕਾਲੂ ਦਾ ਇਤਿਹਾਸ ਦਿੱਤਾ ਜਾਂਦਾ ਹੈ। ਉੱਥੇ ਇਸ ਤਰ੍ਹਾਂ ਦਿੱਤਾ ਜਾਂਦਾ, ਬਾਬਾ ਕਾਲੂ 16th ਸੈਂਚੁਰੀ 16ਵੀਂ ਸਦੀ 'ਚ ਸੀਗੇ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਮਿਆਂ 'ਚ ਜੀਂਦੇ ਸੀਗੇ, 17ਵੀਂ ਸਦੀ 'ਚ ਵੀ। ਬਾਬਾ ਕਾਲੂ ਦੇ 4 ਗੁਰੂ ਭਾਈ ਸੀਗੇ, ਇੱਕ ਸੀ ਗੁਰੂ ਭਾਈ ਬਾਬਾ ਲੱਖੋ, ਉਹ ਸ਼ਿਵ ਜੀ ਦਾ ਪੁਜਾਰੀ ਸੀਗਾ, ਇੱਕ ਜੋਗੀ ਸੀ ਗਣੇਸ਼ਵਰ ਭਰਤਾ, ਉਹ ਵੀ ਹੁਸ਼ਿਆਰਪੁਰ 'ਚ ਸਾਰੇ ਪਿੰਡ ਆ, ਇੱਕ ਸੀ ਹਾਂਡੂ ਚੱਕ ਮਹੰਤਾਂ ਦਾ, ਪ੍ਰਨਾਥ ਗੋਂਦਪੁਰ ਦਾ, ਸਹਾਰੀ ਬੜਨੰਗਲ ਦਾ, ਤੇ ਉਹ ਸਾਰੇ ਬਾਲਕ ਸੀਗੇ, ਬਾਲਕ ਸਾਧੂ ਸੀਗੇ। ਤੇ ਉਹ ਸਿੱਧ ਬਾਬਾ ਮਹੇਸ਼ ਦੇ ਪੁਜਾਰੀ ਸੀਗੇ। ਸਿੱਧ ਬਾਬਾ ਮਹੇਸ਼ ਪੰਡੋਰੀ ਧਾਮ ਦੇ ਸਵਾਮੀ ਭਗਵਾਨ ਦਾ ਪਹਿਲਾ ਚੇਲਾ ਸੀ, ਤੇ ਇਸੇ ਤਰ੍ਹਾਂ ਫਿਰ ਬਾਬਾ ਕਾਲੂ ਨੂੰ ਪੰਡੋਰੀ ਧਾਮ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ 'ਚ ਜੋੜਿਆ ਗਿਆ, ਤੇ ਬਾਬਾ ਮਹੇਸ਼ ਗੜਸ਼ੰਕਰ ਵੀ ਠਹਿਰੇ ਸੀਗੇ, ਤੇ ਉਹਨਾਂ ਨੇ ਗੱਦੀ ਬਾਬਾ ਸਵਾਮੀ ਭਗਵਾਨ ਤੋਂ ਨਹੀਂ ਲਈ ਸੀ ਪੰਡੋਰੀ ਮਹੰਤਾ, ਪਰ ਉਹਨਾਂ ਦੇ ਚੇਲੇ ਜ਼ਰੂਰ ਸੀ, ਤੇ ਉਹਨਾਂ ਦਾ ਨਾਂ ਸਾਰੇ ਵਧਾਇਆ ਸੀ। ਤੇ ਸਿੱਧ ਮਹੇਸ਼ ਇਸ ਤਰ੍ਹਾਂ ਵੀ ਲਿਖਿਆ ਆ, ਮੁਗਲ ਜਹਾਂਗੀਰ ਦੇ ਨਾਲ ਵੀ ਮੁਲਾਕਾਤ ਹੋਈ ਸੀਗੀ, ਤੇ ਜਿੱਥੇ ਰੋਜ਼ ਨੇ ਕਿਹਾ ਕਿ ਬਾਬਾ ਕਾਲੂ ਦਾ ਜਨਮ ਬਰਿਆਲ ਹੋਇਆ ਸੀਗਾ, ਮਿਸਟਰ ਬਾਲੋ ਇਸ ਤਰ੍ਹਾਂ ਲਿਖਦਾ ਹੈ ਕਿ ਵੀ ਉਹ ਪੰਚ ਨੰਗਲੇ ਰਹੇ ਸੀਗੇ, ਤੇ ਆਪਣੇ ਗੁਰੂ ਭਾਈਆਂ ਦੇ ਨਾਲ ਤੀਰਥ ਯਾਤਰਾ ਗਏ ਸੀਗੇ, ਬਾਬੇ ਮਹੇਸ਼ ਦੇ ਨਾਲ ਵੀ ਅਯੋਧਿਆ ਵੀ ਗਏ, ਮਥੁਰਾ ਵੀ ਗਏ,
ਜਹਾਂਗੀਰ ਨੂੰ ਵੀ ਮਿਲੇ ਤੇ ਮੁੜ ਕੇ ਆਉਂਦੇ ਲਾਹੌਰ ਗਏ ਤੇ ਗੁਰੂ ਅਰਜਨ ਦੇਵ ਜੀ ਨੂੰ ਵੀ ਮਿਲੇ। ਤੇ ਇੱਕ ਹੋਰ ਕਿਤਾਬ ਅਨੁਸਾਰ ਸੰਭਲ ਨੇ ਲਿਖਿਆ ਆ ਕਿ ਬਾਬਾ ਮਹੇਸ਼ 1598 ਚ ਆਏ ਸੀਗੇ ਗੜਸ਼ੰਕਰ ਤੇ ਬਾਬਾ ਮਹੇਸ਼ ਨੇ ਗੋਦਰੀ ਦਿੱਤੀ ਸੀ ਬਾਬਾ ਕਾਲੂ ਨੂੰ। ਤੇ ਰੋਜ਼ ਨੇ ਇਸ ਤਰ੍ਹਾਂ ਨਹੀਂ ਲਿਖਿਆ ਸੀ ਕਿ ਕਿਹਨੇ ਦਿੱਤੀ ਸੀਗੀ ਗੋਦਰੀ, ਉਹਨੇ ਇਸ ਤਰ੍ਹਾਂ ਲਿਖਿਆ ਕਿ ਕਿਸੇ ਇੱਕ ਸਾਧ ਨੇ ਦਿੱਤੀ ਸੀਗੀ। ਤੇ ਇੱਥੇ ਪਤਾ ਲੱਗਦਾ ਬਾਬਾ ਮਹੇਸ਼ ਨੇ ਦਿੱਤੀ ਸੀਗੀ। ਤੇ ਜੇ ਆਪਾਂ ਅੰਦਾਜ਼ਾ ਲਾਉਣਾ ਵੀ ਬਾਬਾ ਕਾਲੂ ਕਦੋਂ ਹੋਏ ਸੀਗੇ, ਉਹਨਾਂ ਦੇ ਹਾਣੀ ਬਾਬਾ ਲਖੋ ਸੀਗੇ ਤੇ ਬਾਬਾ ਲਖੋ 1566 ਜਨਮ ਲਿਆ ਸੀਗਾ। ਸੋ ਇਹ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕਿਸ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ। ਇਹ ਗਾਹ ਵਧਾਉਂਦੇ ਆ ਗੱਲ ਬਾਬਾ ਕਾਲੂ ਬਾਰੇ। ਇਹ ਵੀ ਮਿਸਟਰ ਬਾਲੂ ਨੇ ਗੱਲ ਕੀਤੀ ਹੈ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਉਹ ਤਾਂ ਕੀਤੀ ਸੀ ਕਰਕੇ ਪੰਜ ਨੰਗਲ ਤੁਸੀਂ ਦੇਖ ਸਕਦੇ ਹੋ, ਜਿਹੜੇ ਪਹਿਲਾਂ ਮੈਂ ਲੈ ਕੇ ਜਾਣਾ ਜਿਹੜਾ ਉਹਨਾਂ ਦਾ ਉੱਥੇ ਸਥਾਨ ਆ, ਉਹ ਦੇਖਣ ਨੂੰ ਵੀ ਹਰਿਮੰਦਰ ਸਾਹਿਬ ਵਾਂਗੂ ਉਹਤੇ ਰੁਕਦੇ ਆ। ਤਲਾਅ ਆਸ-ਪਾਸ ਆ, ਬ੍ਰਿਜ ਜਾਂਦੀ ਆ ਤੇ ਕਈ ਦਰ ਖੁੱਲੇ ਹੋ ਆ ਜਿੱਦਾਂ ਹਰਿਮੰਦਰ ਸਾਹਿਬ 4 ਦਰਾਂ ਤੋਂ ਤੁਸੀਂ ਮੱਥਾ ਟੇਕਣ ਜਾ ਸਕਦੇ ਆ। ਤੇ ਇਹ ਬਾਬੇ ਕਾਲੂ ਨੇ ਨਕਲ ਕੀਤੀ ਸੀ ਹਰਿਮੰਦਰ ਸਾਹਿਬ ਦੀ। ਤੇ ਉਹਨਾਂ ਦਾ ਮਤਲਬ ਸੀ ਕਿ ਵੀ ਦੁਨੀਆ ਫਿਰ ਇੱਥੇ ਆਇਆ ਕਰਨਗੀ। ਤੇ ਉਹਨੇ ਇਹ ਵੀ ਕਿਹਾ ਸੀ ਵੀ 5-5 ਮੀਲ ਤੇ ਮੈਂ ਹੋਰ ਮੰਦਿਰ ਖੋਲ੍ਹਣੇ ਇਸੇ ਤਰ੍ਹਾਂ ਦੇ। ਤੇ ਆਸ-ਪਾਸ ਦੀਆਂ ਸੰਗਤਾਂ ਨਾਰਾਜ਼ ਹੋ ਗਈਆਂ ਇਸ ਗੱਲ ਤੋਂ। ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਤੇ ਜਦ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਜਾਂਦਿਆਂ ਨੂੰ ਠਹਿਰੇ ਸੀਗੇ ਪੰਜ ਨੰਗਲ ਦੇ ਨਾਲ ਇੱਕ ਪਿੰਡ ਆ, ਤੇ ਉੱਥੇ ਇੱਕ ਹੁਣ ਗੁਰਦੁਆਰਾ ਹੈਗਾ ਆ ਗੋਂਦਪੁਰ ਪਿੰਡ ਚ, ਉੱਥੇ ਨਾਂ ਹੈਗਾ ਟਾਹਲੀ ਸਾਹਿਬ, ਉੱਥੇ ਰਹੇ ਸੀਗੇ। ਤੇ ਉੱਥੇ ਫਿਰ ਬਾਬਾ ਕਾਲੂ ਦੀ ਪੇਸ਼ੀ ਕੀਤੀ ਸੀਗੀ ਸੰਗਤਾਂ ਸਾਹਮਣੇ। ਤੇ ਉਹਨੇ ਗੁਰੂ ਭਾਈ ਬਾਬਾ ਲੱਖੂ ਨੇ ਫਿਰ ਬਾਬਾ ਕਾਲੂ ਬਾਰੇ ਦੀ ਪੱਖ ਕੀਤੀ ਤੇ ਅਖੀਰ ਤੇ ਆ ਕੇ ਬਾਬਾ ਕਾਲੂ ਨੇ ਮਾਫੀ ਮੰਗੀ ਕਿ ਵੀ ਉਹਨੇ ਬਰੋਬਰੀ ਕੋਸ਼ਿਸ਼ ਕੀਤੀ ਹਰਿਮੰਦਰ ਸਾਹਿਬ ਦੇ ਨਾਲ। ਤੇ ਉਹ ਗਾਂ ਤੇ ਗੁਰੂ ਹਰਗੋਬਿੰਦ ਨੇ ਕਿਹਾ ਸੀਗਾ ਵੀ ਵਿਸਾਖੀ ਦਾ ਮੇਲਾ ਇੱਥੇ 5 ਦਿਨ ਲੱਗਦਾ ਰਹੂਗਾ ਜਿੰਨਾ ਚਿਰ ਉਹ ਬਾਬਾ ਲੱਖੂ ਦਾ ਮਾਨ ਸਨਮਾਨ ਕਰਦੇ ਰਹਿਣਗੇ। ਤੇ ਬਾਅਦ ਵਿੱਚ ਪੰਜੇ ਗੁਰੂ ਭਾਈ ਸਾਧੂ ਫਿਰ ਲਾਹੌਰ ਗਏ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣੇ ਨੂੰ। ਤੇ ਇਹ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਪਾਸ਼ਤੇ ਦੇ ਆਸ-ਪਾਸ ਪਿੰਡਾਂ ਚ ਇਤਿਹਾਸ ਬਾਬੇ ਕਾਲੂ ਬਾਰੇ ਦਿੱਤਾ ਆ, ਉਹ ਤੋਂ ਵੱਖਰੇ ਢੰਗ ਨਾਲ ਪੰਜ ਨੰਗਲ ਦੇ ਆਸ-ਪਾਸ ਪਿੰਡਾਂ ਚ ਬਾਬੇ ਕਾਲੂ ਦਾ ਇਤਿਹਾਸ ਦਿੱਤਾ ਆ। ਤੇ ਦੋਨੇ ਪਿੰਡ ਇੱਕ ਦੂਜੇ ਤੋਂ ਵਾਲਾ ਦੂਰ ਨਹੀਂ ਹੈਗੇ। ਤੇ ਇਹ ਗੱਲ ਹੈਗੀ ਲੋਕ ਧਰਮ ਦੀ ਕਿ ਵੀ ਪੁਜਾਰੀਆਂ ਅਨੁਸਾਰ ਜੋ ਉਹਨਾਂ ਨੂੰ ਰਵਾਇਤਾਂ ਦਾ ਪਤਾ, ਉਹ ਉਸ ਤਰੀਕੇ ਦੇ ਨਾਲ ਮਾਨਤਾ ਕਰਦੇ ਆ ਆਪਣੇ ਪੀਰਾਂ ਦੀ ਜਾਂ ਭਗਤਾਂ ਦੀ। ਗਾਂ ਵੱਧਦੇ ਆ, ਮੈਂ ਸਮਾਧ ਬਾਬਾ ਉਦੈਗਿਰੀ ਬਾਰੇ ਦੱਸਣਾ ਜੋ ਨਡਾਲੋ ਪਿੰਡ ਚ ਸਥਿਤ ਆ। ਤੇ ਇਹ ਵੀ ਪਾਸ਼ਤੇ ਤੋਂ 3 ਪਿੰਡ ਦੂਰ ਆ। ਬਾਬਾ ਉਦੈਗਿਰੀ ਦੀਆਂ ਤਸਵੀਰਾਂ ਮੈਂ ਫੇਸਬੁੱਕ ਤੇ ਲਈਆਂ, ਮੈਂ ਆਪਣੀ ਖਿੱਚੀਆਂ ਹੈਗੀਆਂ, ਮੈਨੂੰ ਮਿਲੀਆਂ ਨਹੀਂ ਸੀਗੀਆਂ। ਉਹਨਾਂ ਦੀ ਸਮਾਧ ਪਿੰਡ ਚ ਡੇਰਾ ਕਿਹਾ ਜਾਂਦਾ ਆ। ਨਡਾਲੋ ਪਿੰਡ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਚ। ਤੇ ਜੋ ਮੈਨੂੰ ਆਪ ਪਤਾ 90 ਦੇ ਦਹਾਕੇ ਚ ਮਹੰਤ ਹੁੰਦੇ ਸੀ ਕਿ ਮਹੰਤ ਹਰਿਦੁਆਰ ਗਿਰੀ, ਤੇ ਉਹੀ ਮਹੰਤ ਸੀ, ਉਹ ਗੱਦੀ ਤੇ ਬੈਠੇ ਸੀ। ਤੇ ਜਿਹੜੇ ਮਹੰਤ ਗੱਦੀ ਤੇ ਬਹਿੰਦੇ ਆ ਉਹ ਗ੍ਰਸਤੀ ਜੀਵਨ ਨਹੀਂ ਬਿਤਾ ਸਕਦੇ, ਉਹ ਬ੍ਰਹਮਚਾਰੀ ਉਹਨਾਂ ਨੂੰ ਬ੍ਰਹਮਚਾਰੀ ਰਹਿਣਾ ਪੈਂਦਾ ਆ। ਤੇ ਗਰਮੀਆਂ ਦੇ ਮਹੀਨਿਆਂ ਚ ਝੰਡੇ ਦੀ ਰਸਮ ਹੁੰਦੀ ਹੈ ਤੇ ਮੇਰਾ ਖਿਆਲ ਉੱਥੇ ਗੀਤਾਂ ਦਾ ਪਾਠ ਹੁੰਦਾ ਹਫ਼ਤੇ ਲਈ। ਮੇਰੀ ਮਹਾਨਤਾ ਦੇ ਨਾਲ ਕੋਈ ਗੱਲ ਤਾਂ ਨਹੀਂ ਹੋਈ, ਪਰ ਮੈਂ ਅੰਦਾਜ਼ਾ ਲਾਇਆ ਕਿ ਮਹਾਨਤਾ ਦੀ ਸਮਾਧ ਦਾ ਨਾਂ ਗਿਰੀ ਆ। ਗਿਰੀ ਤੋਂ ਮੈਂ ਇਹ ਅੰਦਾਜ਼ਾ ਲਾਇਆ ਕਿ ਵੀ ਇਹ 10 ਨਾਮੀ ਸੰਨਿਆਸ ਦਾ ਡੇਰਾ ਆ। ਤੇ ਜੇ ਕਿਸੇ ਨੇ ਪੜ੍ਹਨਾ, ਮੈਥਿਊ ਕਲਾਰਕ ਨੇ ਕਾਫੀ ਜਾਣਕਾਰੀ ਦਿੱਤੀ ਆ ਇਸ ਸੰਨਿਆਸੀਆਂ ਬਾਰੇ। ਤੇ 10 ਨਾਮੀ ਸੰਨਿਆਸੀ ਸਾਧੂ ਹੁੰਦੇ ਆ ਜੋ ਬ੍ਰਹਮਚਾਰੀ ਹੁੰਦੇ ਆ। ਉਹ ਘਰ ਗ੍ਰਸਤੀ ਜੀਵਨ ਨਹੀਂ ਬਿਤਾਉਂਦੇ, ਘਰ ਨਹੀਂ ਰਹਿੰਦੇ ਤੇ ਪਰਿਵਾਰ ਨਹੀਂ ਹੁੰਦਾ ਹੈਗਾ। ਤੇ ਉਹਨੇ ਬਾਹਰ ਰਹਿਣਾ। ਤੇ 10 ਨਾਮੀ ਸੰਨਿਆਸ ਸ਼ਿਵ ਜੀ ਦੇ ਪੁਜਾਰੀ ਆ। ਤੇ ਜਦ ਸੰਨਿਆਸੀ
ਆਪਣੀ ਤਪੱਸਿਆ ਪੂਰੀ ਕਰ ਲੈਂਦਾ, ਉਹਨੂੰ ਫਿਰ ਇੱਕ ਨਵਾਂ ਨਾਂ ਜਾਂ ਨਵਾਂ ਦੀਕਸ਼ਾ ਨਾਂ ਦਿੱਤਾ ਜਾਂਦਾ ਹੈ। ਤੇ 10 ਨਾਂ ਹੁੰਦੇ ਆ ਤੇ 10 ਚੋਂ ਇੱਕ ਚੁਣਿਆ ਜਾਂਦਾ ਹੈ। ਗਿਰੀ ਦਾ ਨਾਂ ਹੁੰਦਾ ਪਹਾੜ, ਪੁਰੀ ਦਾ ਹੁੰਦਾ ਕਸਬਾ, ਭਰਤੀ ਦਾ ਹੁੰਦਾ ਸਿੱਖਣਾ, ਵਣ ਦਾ ਫੋਰੈਸਟ ਜਿਹਦਾ ਕਹਿੰਦੇ, ਤੇ ਕਈ ਤਰ੍ਹਾਂ ਦੇ ਨਾਂ ਆ। ਇਹ ਸੰਨਿਆਸੀ ਡੇਰੇ ਜਾਂ ਸੰਨਿਆਸੀ ਸੈਕਟਰੀ ਕਹਿ ਲਓ, ਇਹ ਸ਼ੰਕਰਾਚਾਰੀਆ ਨੇ ਸਥਾਪਿਆ ਸੀਗਾ, ਤੇ ਸ਼ੰਕਰਾਚਾਰੀਆ ਦਾ ਅੰਦਾਜ਼ਾ ਹੈਗਾ 788 ਜਾਂ 820 ਦੇ ਵਿਚਕਾਰ ਉਹ ਇਸ ਧਰਤੀ ਤੇ ਸੀਗੇ, ਪਰ ਇਹ ਤਰੀਕ ਪੱਕੀ ਨਹੀਂ ਕੋਈ ਕਹਿ ਸਕਦਾ ਹੈਗਾ ਬੇਪੱਕੀ ਤਰ੍ਹਾਂ। ਤੇ ਹਰੇਕ ਮੱਤ ਸ਼ੰਕਰਾਚਾਰੀਆ ਦੇ ਸ਼ੰਕਰਾਚਾਰੀ ਹਰੇਕ ਮੱਤ ਤੇ ਬਹਿੰਦਾ ਆ ਗੱਦੀ ਤੇ 4 ਮੱਤ ਆ ਮੱਠ। ਇੱਕ ਹੈਗਾ ਆ ਜਨਰਲ ਪੀਠ ਵੀ ਕਿਹਾ ਜਾਂਦਾ, ਇੱਕ ਦਵਾਰਿਕਾ ਆ ਗੁਜਰਾਤ ਚ, ਜਗਨਨਾਥਪੁਰੀ ਉੜੀਸਾ ਚ ਆ, ਇੱਕ ਜੋਸ਼ੀ ਮੱਤ ਹੈਗਾ ਬਦਰੀਨਾਥ ਉੱਤਰ ਪ੍ਰਦੇਸ਼, ਤੇ ਇੱਕ ਕਰਨਾਟਕਾ ਜਾਂ ਤਾਮਿਲਨਾਡੂ ਚ ਹੈਗਾ ਆ। ਤੇ ਇਹਦੇ ਬਾਰੇ ਹੋਰ ਜਾਣਕਾਰੀ ਮੈਨੂੰ ਮਿਲੀ ਨਹੀਂ ਹੈਗੀ ਇਸ ਦੇ ਬਾਰੇ। ਤੀਸਰੀ ਡੇਰਾ ਜਿਹੜਾ ਮੈਂ ਜਿਹਦੇ ਬਾਰੇ ਮੈਂ ਖੋਜ ਕੀਤੀ ਆ ਉਹ ਹੈਗਾ ਨਿਰਮਲ ਕੁਟੀਆਂ। ਨਿਰਮਲ ਕੁਟੀਆਂ ਜੌਲਾ ਜੋ ਜਲੰਧਰ ਤੇ ਤੋਂ ਥੋੜੀ ਮੀਲ ਦੂਰ ਆ, ਤੇ ਉਹਨਾਂ ਦੀਆਂ ਤਸਵੀਰਾਂ ਆ, ਤੇ ਇਹਨਾਂ ਦੇ ਬਾਰੇ ਮੈਂ ਜਾਣਕਾਰੀ ਇਸ ਤਰ੍ਹਾਂ ਦੇਣੀ ਚਾਹੁੰਦਾ। ਜੋਗਿੰਦਰ ਸਿੰਘ ਨੇ 2016 ਚ ਇੱਕ ਕਿਤਾਬ ਲਿਖੀ ਰਿਲੀਜੀਅਸ ਪਲੂਰਲਿਜ਼ਮ ਇਨ ਪੰਜਾਬ, ਤੇ ਉਹਨੇ ਸੰਤਾਂ ਤੇ ਬਾਬਿਆਂ ਤੇ ਸਤਿਗੁਰਾਂ ਬਾਰੇ ਲਿਖਿਆ। ਤੇ ਉਹ ਨਿਰਮਲਾ ਡੇਰਿਆਂ ਬਾਰੇ ਇਸ ਤਰ੍ਹਾਂ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਸੋਚਿਆ ਕਿ ਵੀ ਸੰਸਕ੍ਰਿਤ ਦੇ ਜਿਹੜੇ ਸ਼ਾਸਤਰੀ ਲੇਖ ਆ ਉਹਦਾ ਤਰਜਮਾ ਕੀਤਾ ਜਾਵੇ ਪੰਜਾਬੀ ਤੇ ਬਰਾਜ ਚ। ਤੇ ਉਹਨਾਂ ਨੇ ਪੰਡਿਤ ਰਘੁਨਾਥ ਨੂੰ ਪੁੱਛਿਆ ਕਿ ਉਹ ਸਿੱਖਾਂ ਨੂੰ ਸੰਸਕ੍ਰਿਤ ਸਿਖਾਲੇ, ਪਰ ਉਹਨੇ ਕਿਹਾ ਵੀ ਨਹੀਂ, ਕਰਕੇ ਸੰਸਕ੍ਰਿਤ ਦੇਵ ਭਾਸ਼ਾ ਆ ਤੇ ਸ਼ੂਦਰਾਂ ਨੂੰ ਨਹੀਂ ਸਿਖਾਈ ਜਾ ਸਕਦੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖ ਵਾਰਾਣਸੀ ਨੂੰ ਭੇਜੇ, ਕਰਮ ਸਿੰਘ, ਵੀਰ ਸਿੰਘ, ਗੰਦਾ ਸਿੰਘ, ਸੈਣਾ ਸਿੰਘ ਤੇ ਰਾਮ ਸਿੰਘ। ਤੇ ਉਹ ਪੰਜੇ ਵਾਰਾਣਸੀ ਕਈ ਸਾਲ ਰਹੇ, ਤੇ ਜਦੋਂ ਮੁੜ ਕੇ ਅਨੰਦਪੁਰ ਆਏ ਉਹਨਾਂ ਨੂੰ ਜਦ ਤਾਈਂ ਉਹ ਮੁੜ ਕੇ ਆਏ, ਉਹਨਾਂ ਨੂੰ ਸ਼ਾਸਤਰੀ ਲੇਖਾਂ ਬਾਰੇ ਤੇ ਫਲਸਫੇ ਬਾਰੇ ਪੂਰਨ ਜਾਣਕਾਰੀ ਹੋ ਗਈ ਸੀ। ਤੇ ਨਿਰਮਲਾ ਨੇ ਅਖਾੜੇ ਥਾਂ ਥਾਂ ਸਥਾਪਿਤ ਕੀਤੇ, ਤੇ ਅਖਾੜੇ ਤੇ ਮਹੰਤ ਹਰੇਕ ਅਖਾੜੇ ਤੇ ਸੀ। ਤੇ ਅਖਾੜੇ ਚ ਕਈ ਵਿਹੰਗਮ ਰਹਿੰਦੇ ਸੀਗੇ, ਤੇ ਉਹ ਗੁਰੂ ਦੇ ਚੇਲੇ ਸੀਗੇ, ਤੇ ਉਹ ਯੋਗ ਸਿੱਖਦੇ ਸੀ, ਗ੍ਰੰਥ ਸਾਹਿਬ ਬਾਰੇ ਸਿੱਖਦੇ ਸੀ, ਵਿਮਾਨ ਸ਼ਾਸਤਰ ਬਾਰੇ, ਤੇ ਉਹਨਾਂ ਨੂੰ ਤਜਰਬਾ ਟ੍ਰਾਂਸਲੇਸ਼ਨ ਵੀ ਸਿਖਾਈ ਜਾਂਦੀ ਸੀ ਕਿ ਵੀ ਪੰਜਾਬੀ ਜਾਂ ਬਰਾਜ ਚ ਟ੍ਰਾਂਸਲੇਸ਼ਨ ਵੀ ਕੀਤੀ ਜਾਵੇ। ਜਦ ਜੋਗਿੰਦਰ ਸਿੰਘ ਇਸ ਤਰ੍ਹਾਂ ਵੇਖਦੇ ਕਿ ਖਾਲਸਾ ਪੰਥ ਸਥਾਪਨਾ ਤੋਂ ਬਾਅਦ, ਖਾਲਸਾ ਫਿਰੀਏ ਤੋਂ ਬਾਅਦ ਕਈ ਨਿਰਮਲ ਡੇਰੇ ਖੁੱਲੇ ਗਏ ਸੀ। ਖੰਖਲ ਹਰਿਦੁਆਰ ਦੇ ਕੋਲ, ਪੱਕੀ ਸੰਗਤ ਇਲਾਹਾਬਾਦ, ਚੇਤਨ ਮੱਠ ਛੋਟੀ ਸੰਗਤ ਵਾਰਾਣਸੀ, ਤੇ ਹੋਰ ਵੀ ਪੰਜਾਬ ਚ ਵੀ ਡੇਰੇ ਖੋਲੇ ਗਏ ਸੀ, ਜਿੱਦਾਂ ਕਿ ਧਰਮ ਤਾਜਾ ਪੰਚਾਇਤੀ ਅਖਾੜਾ ਨਿਰਮਲਾ 1861 ਚ ਪਟਿਆਲੇ ਚ ਸਥਾਪਿਤ ਕੀਤਾ ਗਿਆ ਸੀਗਾ। ਤੇ ਜਿਹੜਾ ਨਿਰਮਲ ਕੁਟੀਆ ਜੌਲਾਂ ਚ ਆ, ਉਹ ਸੰਤ ਬਾਬਾ ਬਸੰਤ ਸਿੰਘ ਨੇ 1920 ਚ ਸਥਾਪਿਤ ਕੀਤਾ ਸੀ। ਉਹ ਆਪ ਬਾਬਾ ਹਰਨਾਮ ਸਿੰਘ ਜੀਨ ਦੇ ਚੇਲੇ ਸੀਗੇ, ਤੇ ਜੀਨ ਸਿੰਘ ਤੇ ਹਰਨਾਮ ਸਿੰਘ ਬਾਬਾ ਕਰਮ ਸਿੰਘ ਦੇ ਚੇਲੇ ਸੀਗੇ, ਜਿਹੜੇ ਡੇਰਾ ਹੋਤੀ ਮਰਦਾਨ ਜੋ ਹੁਣ ਪੇਸ਼ਾਵਰ ਦੇ ਲਾਗੇ ਆ ਪਾਕਿਸਤਾਨ ਚ, ਉਹਨਾਂ ਦੇ ਚੇਲੇ ਸੀ। ਤੇ ਜੋਗਿੰਦਰ ਸਿੰਘ ਨੇ ਇਹ ਵੀ ਲਿਖਿਆ ਹੈਗਾ ਆ ਕਿ ਵੀ ਜਿਸ ਤਰੀਕੇ ਨਾਲ ਉਹ ਕਰਾਮਾਤਾਂ ਮੈਡੀਟੇਸ਼ਨ ਕਰਦੇ ਆ, ਧਿਆਉਂਦੇ ਆ, ਕਰਾਮਾਤਾਂ ਬਾਰੇ ਵੀ ਗੱਲਾਂ, ਜੋ ਕਰਾਮਾਤਾਂ ਦਿਖਾਉਂਦੇ ਆ, ਸਪਿਰਿਚੁਅਲ ਐਕਸਪੀਰੀਅੰਸ ਜਿਹਨੂੰ ਉਹਨੇ ਕਹਿ ਦਿੰਦੇ ਆ। ਬਾਬਾ ਬਸੰਤ ਹੋਤੀ ਮਰਦਾਨ ਦੇ ਡੇਰੇ ਦੇ ਨਾਲ ਜ਼ਿਆਦਾ ਰਲਦਾ, ਪਰ ਜਿਹੜਾ ਹੁੰਦਾ ਸੰਤ ਹੈਗਾ ਜੀਤ ਸਿੰਘ, ਉਹ ਸੰਤ ਬਾਬਾ ਬਸੰਤ ਨੂੰ ਹੋਰ ਡੇਰੇ ਦੇ ਨਾਲ ਜੋੜਦਾ, ਜਿਹੜਾ ਹੈਗਾ ਨਿਰਮਲ ਕੁਟੀਆ ਦੇ ਨਾਲ, ਸੰਤ ਬਾਬਾ ਕਲੰਦਰ ਤੇ ਸੰਤ ਬਾਬਾ ਸਾਹਿਬ ਸਿੰਘ ਬੇਦੀ, ਜਿਹੜੇ ਗੁਰੂ ਨਾਨਕ ਦੇ ਵੰਸ਼ ਚੋਂ ਹੋਏ ਸੀਗੇ। ਤੇ ਉਹਨਾਂ ਨੇ ਇਹ ਵੀ ਨਿਰਮਲਾ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਜੋੜਿਆ ਆ। ਪਰ
ਜੋਗਿੰਦਰ ਸਿੰਘ ਦੀ ਸੋਚਣੀ ਹੈਗੀ ਹੈ ਕਿ ਬਸੰਤ ਸਿੰਘ ਦੀ ਕੋਈ ਆਉਣੀ ਜਾਣੀ ਨਿਰਮਲ ਪੰਚਾਇਤੀ ਅਖਾੜੇ ਦੇ ਨਾਲ ਹੈ ਨਹੀਂ ਸੀਗੀ। ਤੇ ਪਰ ਉਹ ਇਸ ਤਰ੍ਹਾਂ ਕਹਿੰਦੇ ਬਸੰਤ ਸਿੰਘ ਦਾ ਜਨਮ ਹੋਇਆ ਸੀਗਾ ਮਰੂਲਾ ਪਿੰਡ ਛੱਬੋਵਾਲ ਹੁਸ਼ਿਆਰਪੁਰ ਜ਼ਿਲ੍ਹੇ 1885 ਚ, ਤੇ ਉਹ ਫਿਰ ਘਰ ਛੱਡ ਕੇ ਤੇ ਬਾਬਾ ਹਰਨਾਮ ਸਿੰਘ ਦੇ ਡੇਰੇ ਜਾ ਬੈਠੇ ਸੀਗੇ ਜਿਉਣ ਪਿੰਡ ਚ। ਉੱਥੋਂ ਫਿਰ ਬ੍ਰਹਮ ਗਿਆਨੀ ਬਣ ਗਏ, ਤੇ ਬਾਬਾ ਹਰਨਾਮ ਸਿੰਘ ਨੇ ਬਸੰਤ ਸਿੰਘ ਨੂੰ ਕਿਹਾ ਕਿ ਆਪਣੇ ਪਿੰਡ ਛੱਡ ਕੇ ਉਹ ਆਪਣਾ ਜੁਦਾ ਥਾਂ ਡੇਰਾ ਕਿਤੇ ਲਾਵੇ, ਤੇ ਬਸੰਤ ਸਿੰਘ ਨੇ ਡੇਰਾ ਲਾਇਆ ਪਿੰਡ ਜੌਲਾ, ਜੋ ਉਸ ਟਾਈਮ ਤੇ ਬੇਅਬਾਨ ਥਾਂ ਸੀਗਾ, ਤੇ ਉੱਥੇ ਜਾ ਕੇ ਤਪੱਸਿਆ ਕਰਨ ਲੱਗ ਪਿਆ। ਤੇ ਬਾਬਾ ਬਸੰਤ ਸਿੰਘ ਨੂੰ ਪਾਤਸ਼ਾਹ ਕਿਹਾ ਜਾਂਦਾ ਸੀਗਾ, ਬ੍ਰਹਮ ਗਿਆਨੀ ਸਿਮਰਨ ਸੰਤ ਬਾਬਾ 108 ਵੀ ਕਿਹਾ ਜਾਂਦਾ। ਉਹਦੇ ਜਿਹੜੇ ਚੇਲੇ ਹੈਗੇ ਆ ਇਸ ਤਰ੍ਹਾਂ ਮੰਨਦੇ ਆ ਕਿ ਵੀ ਜਿਹੜੇ ਸੰਤ ਬਾਬੇ ਆ ਤੇ ਸਾਧੂ ਆ ਉਹ ਰੱਬ ਦੇ ਮੈਸੇਂਜਰਸ ਆ। ਤੇ ਬਸੰਤ ਸਿੰਘ ਦੇ ਕੋਲ ਰਿੱਧੀ ਸਿੱਧੀ ਸੁਪਰਨੈਚੁਰਲ ਪਾਵਰਸ ਕਿਹਾ ਉਹਨੇ, ਯਾਨੀ ਕਿ ਕਹਿਣ ਦਾ ਮਤਲਬ ਕਿ ਉਹਨੂੰ ਕਰਾਮਾਤ ਬਾਰੇ ਪਤਾ ਸੀਗਾ ਤੇ ਸੁੱਖਾਂ ਮੰਨਤਾਂ ਪੂਰੀਆਂ ਕਰ ਸਕਦਾ ਸੀਗਾ। ਤੇ ਮਰਿਆਦਾ ਉਹਨਾਂ ਦੀ ਇਹ ਕਿ ਪਾਠ ਕਰਨਾ, ਅਖੰਡ ਪਾਠ ਕਰਨਾ ਹਰ ਰੋਜ਼ ਗੁਰਮਰਿਆਦਾ ਦੇ ਹਿਸਾਬ ਦੇ ਨਾਲ, ਤੇ ਰਾਗੀ ਗ੍ਰੰਥੀ ਪ੍ਰਚਾਰਕ ਸਾਰੇ ਅੰਮ੍ਰਿਤਧਾਰੀ ਹੋਣ, ਚਿੱਟੀ ਪਾਗ ਤੇ ਲੰਮੇ ਕੋਟ ਤੇ ਕਛਹਿਰੇ ਗੋਡਿਆਂ ਤਾਈਂ ਉਹਨਾਂ ਦੇ ਹੋਣੇ ਚਾਹੀਦੇ ਆ। ਤੇ ਸਿਰਫ ਸਾਧੂ ਤੇ ਬਹੰਗਮ ਜਿਹੜੇ ਆ ਰਾਤ ਉੱਥੇ ਰਹਿ ਸਕਦੇ ਆ ਕੁਟੀਆਂ ਚ, ਤੇ ਜਿਹੜੇ ਤੇ ਉਹ ਬ੍ਰਹਮਚਾਰੀ ਹੋਣੇ ਚਾਹੀਦੇ ਆ, ਜਾਣੀ ਕਿ ਉਹਨਾਂ ਤੋਂ ਵਿਆਹ ਨਹੀਂ ਹੋਣਾ ਚਾਹੀਦਾ ਹੈਗਾ। ਤੇ ਹੁਣ ਗੱਦੀ ਤੇ ਮੇਰਾ ਬੈਠਾ ਹੈ ਬਾਬਾ, ਉਹ ਹੈ ਕਿ ਬਾਬਾ ਜੀਤ ਸਿੰਘ। ਤੇ ਇਸ ਡੇਰੇ ਤੇ ਹੋਲਾ ਮਹੱਲੇ ਤੇ ਕਾਫੀ ਜ਼ੋਰ ਦਿੱਤਾ, ਧੂਮਧਾਮ ਨਾਲ ਮਨਾਉਂਦੇ ਆ, ਤੇ ਹਰੇਕ ਸੰਤਾਂ ਦੀ ਵਰਸੀ ਬਣਾਈ ਜਾਂਦੀ ਆ। ਤੇ ਥੋੜ੍ਹੀਆਂ ਜਿਹੀਆਂ ਤਸਵੀਰਾਂ ਹੈਗੀਆਂ ਇਸ ਡੇਰੇ ਦੀਆਂ, ਬਾਬਾ ਬਸੰਤ ਸਿੰਘ ਦੀ ਤਸਵੀਰ ਆ ਇਹ, ਤੇ ਹੋਰ ਤਸਵੀਰਾਂ ਜਿਹੜੀਆਂ ਇੰਟਰਨੈਟ ਤੋਂ ਲਈਆਂ ਨੀਲਵੇਂ ਕੁੱਟੀਆਂ ਦੀ, ਜਿਹੜੇ ਲੋਕਾਂ ਸੰਗਤਾਂ ਨੇ ਆਪ ਲਾਈਆਂ ਆ, YouTube ਤੇ ਵੀ ਲਾਈਆਂ ਆ, ਤੇ ਸੱਜੇ ਹੱਥ ਵੀ ਬਾਬਾ ਬਸੰਤ ਸਿੰਘ ਦੀ ਤਸਵੀਰ ਆ। ਤੇ ਬਾਕੀ ਸੰਤ ਜਿਹੜੇ ਵੀ ਹੋਏ ਸੀਗੇ, ਸੰਤ ਬਾਬਾ ਗਿਆਨ ਸਿੰਘ ਜੀ, ਹਰਭਜਨ ਸਿੰਘ ਜੀ, ਇਹ ਤਸਵੀਰਾਂ ਡੇਰੇ ਦੀਆਂ। ਸੱਜੇ ਹੱਥ ਜਿਹੜੇ ਨੀਲੇ ਕੱਪੜਿਆਂ ਚ ਆ ਉਹ ਹੁਣ ਦਾ ਮੁਖੀ ਆ, ਜਿਹੜੇ ਹੁਣ ਗੱਦੀ ਤੇ ਬੈਠੇ ਆ। ਇਹ ਥੋੜੀਆਂ ਹੋਰ ਤਸਵੀਰਾਂ ਹੈਗੀਆਂ ਆ। ਤੇ 8 ਤਰੀਕ ਇਸੇ ਮਹੀਨੇ ਇੱਕ ਸਮਾਗਮ ਕੀਤਾ ਗਿਆ ਸੀ ਕਿ ਜਿੱਥੇ ਕਾਫੀ ਹੋਰ ਡੇਰਿਆਂ ਦੇ ਵੀ ਸੰਤ ਹਾਜ਼ਰ ਹੋਏ ਸੀਗੇ, ਤੇ ਉਹਨਾਂ ਦੀ ਉਸ ਸਮਾਗਮ ਦਾ ਦ੍ਰਿਸ਼ ਆ। ਚੌਥਾ ਭਾਗ ਜਿਹੜਾ ਮੈਂ ਕਿਹਾ ਸੀ ਕਿ ਲੋਕ ਧਰਮ ਦੇ ਡੇਰੇ ਜਿਹੜੇ ਇੰਗਲੈਂਡ ਚ ਆ, ਇਹ ਨਿਰਮਲ ਕੁਟੀਆਂ ਦਾ ਡੇਰਾ ਇੱਥੇ ਇੰਗਲੈਂਡ ਚ ਵੀ ਹੈਗਾ ਆ। ਇੱਥੇ ਗੁਰਦੁਆਰਾ ਆਊਟਰੀਚ ਆ, ਉਹਦਾ ਨਾਂ ਹੈ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ। ਤੇ ਇੱਥੇ ਵੀ ਜਿਸ ਤਰ੍ਹਾਂ ਹੋਲਾ ਮਹੱਲਾ ਨਿਰਮਲ ਕੁਟੀ ਚ ਮਨਾਇਆ ਜਾਂਦਾ, ਇੱਥੇ ਵੀ ਮਨਾਇਆ ਜਾਂਦਾ ਆ। ਤੇ ਇਹਦਾ ਮੁਖੀ ਤੇ ਇਹਨਾਂ ਦਾ ਵੀ ਸੰਬੰਧ ਜੌਲਾ ਨਿਰਮਲ ਕੁਟੀਆਂ ਦੇ ਨਾਲ ਹੈਗਾ ਆ। ਹੋਰ ਜਿਹੜੇ ਲੋਕ ਧਰਮ ਦੇ ਸਥਾਨ ਇੰਗਲੈਂਡ ਚ ਹੈਗੇ ਆ, ਇੱਕ ਹੈਗਾ ਬਾਬਾ ਬਾਲਕ ਨਾਥ ਦਾ ਮੰਦਿਰ, ਜਿਹਨੂੰ ਏਕ ਨਿਵਾਸ ਕਿਹਾ ਜਾਂਦਾ ਹੋਗਾ ਹਮਚਿੰਗ। ਇਹ ਤਸਵੀਰ ਮੈਂ ਖਿੱਚੀ ਸੀਗੀ ਅੰਦਰ, ਤੇ ਉੱਥੇ ਮੂਰਤੀਆਂ ਵੀ ਹੈਗੀਆਂ, ਬਾਬਾ ਬਾਲਕ ਨਾਥ ਦੀ ਮੂਰਤੀ ਵੀ ਹੈਗੀ ਆ। ਬਾਹਰੋਂ ਇਹ ਬਾਹਰ ਦਾ ਦ੍ਰਿਸ਼ ਆ, ਤੇ ਅੰਦਰ ਜਿਹੜੀਆਂ ਤਸਵੀਰਾਂ ਹੋਰ ਵੀ ਹੈ, ਗੁਰੂ ਨਾਨਕ ਦੇਵ ਜੀ ਦੀ ਤਸਵੀਰ, ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ, ਤੇ ਇੱਕ ਇਹਦੀ ਸਥਾਪਨਾ 1990 ਚ ਹੋਈ ਸੀ। ਤੇ ਇੱਕ ਪਾਸੇ ਗੁੱਗੇ ਦੀ ਜਗ੍ਹਾ ਵੀ ਹੈਗੀ ਆ, ਤੇ ਇਹਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਸ਼ਾਸਤਰੀ ਧਰਮ ਜਦ ਲੋਕ ਇੰਡੀਆ ਤੋਂ ਆਏ ਸੀਗੇ, ਦੁਆਬੇ ਤੋਂ ਆਏ ਸੀ, ਉਹਨੇ ਪਹਿਲਾਂ ਗੁਰਦੁਆਰੇ, ਮਸੀਤ, ਮੰਦਿਰ ਸਾਰੇ ਸਥਾਪਿਤ ਕੀਤੇ, ਪਰ ਹੌਲੀ ਹੌਲੀ ਉਹਨੇ ਆਪਣੇ ਲੋਕ ਧਰਮ ਵੀ ਦੇ ਸਥਾਨ ਵੀ ਸਥਾਪਿਤ ਕਰਨ ਲੱਗ ਪਏ। ਜਿਹੜੇ ਨੇ ਇੱਥੇ ਏਕ ਨਿਵਾਸ ਦੀ ਸਥਾਪਨਾ ਕੀਤੀ ਆ, ਉਹਨਾਂ ਨੇ ਜਲੰਧਰ ਜਾ ਕੇ ਵੀ ਇਹ ਇਮਾਰਤ ਉੱਥੇ ਛਤਵਾਈ ਆ। ਤੇ ਅਖੀਰ ਚ
ਤੇ ਲਾਸਟ ਜਿਹੜੀ ਇਮੇਜ ਹੈਗੀਆਂ ਇਹ ਹੈਗੀਆਂ ਪੀਰ ਦਰਬਾਰ ਦੀ, ਇਹ ਵੀ ਉਹ ਕਹਾਣੀ ਆ। ਤੇ ਇਹਨਾਂ ਨੇ ਜਿਨ੍ਹਾਂ ਨੇ ਇਹ ਸਥਾਪਿਤ ਕੀਤੀ ਉਹ ਕਹਿੰਦੇ ਆ ਕਿ ਵੀ ਇਹ ਪੀਰ ਕੰਗਰ ਵਾਲੇ ਦੀ ਆ। ਕੰਗਰ ਪਿੰਡ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ 'ਚ। ਪੁਜਾਰੀਆਂ ਦਾ ਕਹਿਣਾ ਕਿ ਬਾਬਾ ਕੰਗਰ ਇੱਕ ਛੋਟਾ ਬੱਚਾ ਸੀਗਾ, ਛੋਟੀ ਉਮਰ ਦਾ, ਤੇ ਉਹਨਾਂ ਨੂੰ ਦਿਖਾਲੀ ਜਿਸ ਤਰ੍ਹਾਂ ਉਹਨਾਂ ਨੂੰ ਦਿਖਾਲੀ ਦਿੱਤੀ ਜਾਂਦੀ ਆ। ਪਰ ਜਿਸ ਤਰੀਕੇ ਨਾਲ ਉਹ ਮਨੌਤ ਕਰਦੇ ਆ ਉਹਨੀ ਲੱਖ ਦਾਤੇ ਦੇ ਨਾਲ ਮਨੌਤ ਜੋੜੀ ਹੋਆ, ਤੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿਸ ਤਰੀਕੇ ਨਾਲ ਇਹ ਸੰਬੰਧ ਮਿਲਿਆ, ਕਿਸ ਤਰੀਕੇ ਨਾਲ ਉਹਨੇ ਬਣਾਇਆ। ਪਰ ਉਹ ਕਹਿ ਦਿੰਦੇ ਆ ਕਿ ਬਈ ਬਾਬਾ ਕੰਗਰ ਤੇ ਬਾਬਾ ਲਖਤਾ ਇੱਕੋ ਹੀ ਆ, ਜਾਂ ਹੋ ਸਕਦਾ ਬਾਬਾ ਕੰਗਰ ਲਖਤਾ ਦਾ ਚੇਲਾ ਹੋਵੇ। ਪਰ ਇੱਥੇ ਜਿਸ ਤਰੀਕੇ ਦੇ ਨਾਲ ਉਹ ਮੇਲਾ ਮਨਾਉਂਦੇ ਆ, ਉਹ ਲੱਖ ਦਾਤੇ ਦੇ ਜਿਹੜੇ ਸਖੀ ਸਰਵਰ ਦਾ ਦੂਸਰਾ ਨਾਂ ਆ, ਉਹਦਾ ਨਾਂ ਲੈ ਕੇ ਫਿਰ ਮਨਾਉਂਦੇ ਆ। ਤੇ ਉਹਦੀ ਜਿਹੜੀ ਮੂਰਤੀ ਵੀ ਆ ਉਹ ਵੀ ਲੱਖ ਦਾਤੇ ਦੀ ਆ, ਬਾਬਾ ਕੰਗਰ ਦੀ ਨੂੰ। ਤੇ ਇਸ ਤਰ੍ਹਾਂ ਜਿਹੜੇ ਲੋਕ ਧਰਮ ਦੇ ਡੇਰੇ ਅਸਥਾਨ ਆ, 9000 ਡੇਰੇ ਅੰਦਾਜ਼ਾ ਸੀਗਾ ਪਿਛਲੇ 2020 ਚ 10,000 ਡੇਰੇ ਹੋਣਗੇ, ਸਿੱਖ ਜਾਂ ਅਨਸਿੱਖ। ਤੇ ਜੇ ਤੁਸੀਂ ਕਰੋ ਚੜ੍ਹਦੇ ਪੰਜਾਬ ਚ 12,000 ਪਿੰਡ ਆ। ਡੇਰਿਆਂ ਦੇ ਕਾਫੀ ਜ਼ੋਰ ਹੈਗਾ ਤੇ ਲੋਕ ਧਰਮ ਦਾ ਕਾਫੀ ਜ਼ੋਰ ਹੈਗਾ, ਤੇ ਕਈ ਸਟੱਡੀਜ਼ ਵੀ ਹੋ ਚੁੱਕੀਆਂ ਆ ਵੀ ਕਿਉਂ ਹੈਗਾ, ਕਾਤੇ ਹੈਗਾ। ਪਰ ਆਪਾਂ ਜੇ ਮੰਨ ਲਈਏ ਕਿ ਵੀ ਲੋਕ ਧਰਮ ਇੱਕ ਵੱਖਰੀ ਸ਼੍ਰੇਣੀ ਚ ਆਪਾਂ ਰੱਖੀਏ, ਤੇ ਇਹ ਮੂਲ ਧਰਮ ਆ ਜੋ ਸਮੇਂ-ਸਮੇਂ ਤੇ ਬਦਲਦਾ ਜਾਂਦਾ, ਸ਼ਾਸਤਰੀ ਧਰਮ ਨਾਲ ਰਲ ਜਾਂਦਾ, ਕਦੀ ਸ਼ਾਸਤਰੀ ਧਰਮ ਤੋਂ ਸਹਾਰਾ ਵੀ ਲੈਂਦਾ, ਅਸਰ ਵੀ ਲੈਂਦਾ। ਪਰ ਇਸੇ ਤਰ੍ਹਾਂ ਇਹਦੀ ਜਿਹੜੀ ਜੜ ਆ ਵੱਧਦੀ ਜਾ ਰਹੀ ਆ, ਤੇ ਦੁਆਬੇ ਚ ਵੀ ਤੇ ਦੁਆਬੇ ਤੋਂ ਬਾਹਰ ਵੀ। ਤੇ ਇਹਦੇ ਨਾਲ ਹੀ ਮੇਰੀ ਪੇਸ਼ਕਾਰੀ ਇੱਥੋਂ ਸਮਾਪਤ ਹੁੰਦੀ ਆ। जी दुधवाल साहब, बहुत बहुत शुक्रिया। और मैं डॉक्टर चरणजीत कौर मान होरां नूं भी रिक्वेस्ट करांगा वो भी आ जान। मैं बहुत बहुत तुहाडा शुक्रगुजार हाँ कि तुसां अज एक बहुत खूबसूरत जिहड़ा है लैक्चर साडे तक अपनाया। और मैं समझना कि साडे जिहड़ा लैंदा पंजाब इहदे विच इन्हां चीज़ां दा बहुत घੱਟ पता है, क्योंकि इधर असी अगर गल करिए बाबे सखी सरवर दी ते ਉਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਨਾਂ ਇੱਥੇ ਵੇਖਿਆ ਜਾਂਦਾ ਹੈ, ਸੁਣਿਆ ਜਾਂਦਾ ਹੈ। ਸੰਗਾਂ ਦਾ ਇੱਕ ਬਹੁਤ ਵੱਡਾ ਮੇਲਾ ਹੈ ਜਿਹੜਾ ਉੱਥੋਂ ਟੁਰਦਾ ਹੈ ਤੇ ਵਜ਼ੀਰਾਬਾਦ ਤਰੌਂਕਲ ਤੋਂ ਹੁੰਦਾ ਹੋਇਆ ਜਿਹੜਾ ਹੈ ਅੱਗੇ ਤੱਕ ਡੇਰਾ ਗਾਜ਼ੀ ਖਾਨ ਤੱਕ ਵੀ ਚਲਾ ਜਾਂਦਾ ਹੈ। ਮੈਂ ਅੱਜ ਕੋਸ਼ਿਸ਼ ਕੀਤੀ ਸੀ ਕਿ ਸਾਡੇ ਨਾਲ ਸਾਡੇ ਦੂਸਰੇ ਦੋਸਤ ਇਸ ਸਾਈਡ ਤੋਂ ਵੀ ਸ਼ਾਮਲ ਹੋਣ, ਕਿਉਂਕਿ ਪ੍ਰੋਫੈਸਰ ਚਰਨਜੀਤ ਕੌਰ ਹੋਰਾਂ ਨੇ ਇਹ ਕਿਹਾ ਸੀ ਕਿ ਇਸ ਸਾਈਡ ਜਿਹੜੀ ਹੈ ਪਾਕਿਸਤਾਨ ਸਾਈਡ ਤੋਂ ਵੀ ਇੱਕ ਸਕਾਲਰ ਨੂੰ ਹੋਣਾ ਚਾਹੀਦਾ ਨਾਲ, ਤਾਂ ਕਿ ਫਿਰ ਅਸੀਂ ਇਹਨੂੰ ਕਵਰ ਕਰ ਸਕੀਏ। ਤੇ ਉਹਦੇ ਵਿੱਚ ਸਾਡੇ ਸਾਹਮਣੇ ਇਹੀ ਗੱਲ ਸੀ ਕਿ ਕਿਉਂਕਿ ਦੋ ਬੰਦੇ ਨੇ ਆਲਰੇਡੀ ਗੱਲ ਕਰਨੀ ਹੈ ਤੇ ਟਾਈਮ ਬਹੁਤ ਜ਼ਿਆਦਾ ਜਿਹੜਾ ਹੈ ਉਹ ਲੱਗ ਜਾਣਾ ਹੈ, ਤੇ ਇਸ ਕਰਕੇ ਅਸੀਂ ਜਿਹੜਾ ਇਸ ਸਾਈਡ ਦਾ ਜਿੱਥੋਂ ਤੱਕ ਤੁਸੀਂ ਸਾਨੂੰ ਲੈ ਕੇ ਆਏ ਹੋ, ਤੇ ਅਸੀਂ ਇਹ ਸਮਝਦੇ ਕਿ ਇਹ ਜਿਹੜਾ ਅਗਲਾ ਸਫ਼ਰ ਹੈ ਉਹ ਅਸੀਂ ਨੈਣ ਸੁੱਖ ਹੋਰਾਂ ਦੇ ਨਾਲ ਤੈਅ ਕਰਾਂਗੇ, ਜਿਹੜਾ ਡੇਰਾ ਗਾਜ਼ੀ ਖਾਨ ਤੱਕ ਬਾਕੀ ਸੰਗਾਂ ਨੂੰ ਲੈ ਕੇ ਚਲਾ ਜਾਂਦਾ ਹੈ। ਔਰ ਉਹਦੇ ਵਾਸਤੇ ਵੀ ਲਗਭਗ ਇੰਨਾ ਹੀ ਟਾਈਮ ਸਾਨੂੰ ਚਾਹੀਦਾ ਹੋਏਗਾ। ਸੋ ਇੱਕ ਲੈਕਚਰ ਦੇ ਵਿੱਚ 3 ਸਕਾਲਰ ਜਿਹੜੇ ਨੇ ਨਾ ਉਹ ਸਮਝ ਲਓ ਕਿ ਪੂਰਾ ਟਾਈਮ ਨਹੀਂ ਅਸੀਂ ਦੇ ਸਕਦੇ। ਅੱਜ ਵੀ ਸਾਡੇ ਕੋਲ ਟਾਈਮ ਦੀ ਜਿਹੜੀ ਕਾਫੀ ਸ਼ਾਰਟੇਜ ਹੋਈ ਹੈ, ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਮੈਂ ਤੁਹਾਨੂੰ ਰਿਕੁਐਸਟ ਵੀ ਕਰਾਂਗਾ ਕਿ ਤੁਸੀਂ ਪਲੀਜ਼ ਜਿਹੜੇ ਕੁਝ ਦੋਸਤਾਂ ਨੇ ਕਮੈਂਟ ਕੀਤੇ ਨੇ ਤੁਸੀਂ ਉਹਨਾਂ ਨੂੰ ਆਨਸਰ ਅਗਰ ਕਰ ਸਕੋ ਤੇ ਬਹੁਤ ਜਿਹੜਾ ਹੈ ਉਹ ਤੁਹਾਡੀ ਮਿਹਰਬਾਨੀ ਹੋਏਗੀ। ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲ ਜਿਹੜਾ ਹੈ ਉਹ ਇਜਾਜ਼ਤ ਚਾਹਾਂਗੇ। ਥੈਂਕ ਯੂ ਤੋਹੀਦ ਜੀ, ਬਹੁਤ ਬਹੁਤ ਥੈਂਕਸ। ਜੀ ਸ਼ੁਕਰੀਆ। ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਸ਼ਾਮਲ ਸਨ, ਔਰ ਉਹਨਾਂ ਦਾ ਸਾਥ ਸਾਡੇ ਨਾਲ ਜਿੰਨਾ ਚਿਰ ਰਹਿੰਦਾ ਹੈ ਸਾਡੇ ਵਾਸਤੇ ਬੜੀ ਹੌਸਲੇ ਦੀ ਗੱਲ ਹੁੰਦੀ ਹੈ। ਸੋ ਪਲੀਜ਼ ਤੁਸੀਂ ਇਹਨੂੰ ਸ਼ੇਅਰ ਕਰ ਦੇਣਾ, ਦੋਸਤਾਂ ਦੇ ਨਾਲ ਗੱਲਬਾਤ ਕਰਨਾ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ 23 ਤਾਰੀਖ ਨੂੰ 23 ਮਾਰਚ ਜਿਹੜਾ ਹੈ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਪ੍ਰੋਫੈਸਰ ਸਤਵਿੰਦਰ ਜਸ ਹੋਰੀ ਸਾਡੇ ਨਾਲ ਮੌਜੂਦ ਹੋਣਗੇ। ਔਰ ਅਸੀਂ ਕੱਲ 8 ਵਜੇ ਉਹ ਸਾਡੇ ਨਾਲ ਮੌਜੂਦ ਹੋਣਗੇ, ਔਰ ਅਸੀਂ ਉਹਨਾਂ ਦੇ ਨਾਲ ਆਪਣੀ ਗੱਲਬਾਤ ਜਿਹੜੀ ਉਹ ਸਾਂਝੀ ਕਰਾਂਗੇ। ਔਰ ਉਹਨਾਂ ਕੋਲੋਂ ਪੂਰੀ ਜਾਣਕਾਰੀ ਜਿਹੜੀ ਭਗਤ ਸਿੰਘ ਦੇ ਕੇਸ ਦੇ ਹਵਾਲੇ ਨਾਲ ਹੋਈ ਔਰ ਜੋ ਉਹਦੇ 'ਚ ਹੋਇਆ ਉਹ ਸਾਡੇ ਨਾਲ ਆਪਣਾ ਉਹ ਸਾਂਝਾ ਕਰਨਗੇ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਹੈ ਕੱਲ
ਭਗਤ ਸਿੰਘ ਦਾ ਪਿੰਡ ਵੰਗੇ ਸਾਡੇ ਤੋਂ ਇੱਥੋਂ ਥੋੜਾ ਦੂਰ ਹੈ, ਤੇ ਅਸੀਂ ਹਰ ਸਾਲ ਉਹਨਾਂ ਦੇ ਇਸ 23 ਮਾਰਚ ਦੇ ਉੱਤੇ ਇਕੱਠੇ ਹੁੰਦੇ, ਬਹੁਤ ਸਾਰੇ ਕਾਮਰੇਡਸ, ਟ੍ਰੇਡ ਯੂਨੀਅਨਿਸਟ ਔਰ ਬਹੁਤ ਸਾਰੇ ਹੋਰ ਲੋਕ ਵੀ, ਔਰ ਪਿੰਡ ਦੇ ਖਾਸ ਕਰ ਲੋਕ ਜਿਹੜੇ ਨੇ ਉੱਥੇ ਇਕੱਠੇ ਹੁੰਦੇ ਨੇ, ਔਰ ਪੰਜਾਬੀ ਪਿਆਰੇ ਉੱਥੇ ਇਕੱਠੇ ਹੁੰਦੇ ਨੇ, ਔਰ ਉਹਨਾਂ ਦੀ ਯਾਦ ਵਿੱਚ ਸ਼ਮਾ ਰੋਸ਼ਨ ਹੁੰਦੀ ਹੈ। ਔਰ ਅਸੀਂ ਹਰ ਸਾਲ ਉੱਥੇ ਜਾਂਦੇ ਹਾਂ, ਕੋਸ਼ਿਸ਼ ਕਰਾਂਗੇ ਕਿ ਅਸੀਂ ਲੈਕਚਰ ਤੋਂ ਪਹਿਲਾਂ ਉੱਥੇ ਜਾਈਏ, ਔਰ ਜਿਹੜਾ ਹੈ ਸ਼ਾਮੀ ਪੂਰੇ 8 ਵਜੇ ਜਿਹੜਾ ਹੈ ਉਹ ਲੈਕਚਰ ਵੀ ਅਰੇਂਜ ਹੋ ਸਕੇ। ਸੋ ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਆ ਕੱਲ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।